ਪੰਜਾਬੀ ਰੇਡੀਓ ਯੁਵਾ ਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨੂ ਜੀ। ਪੁੱਛਾਂਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਪਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਉਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ ਜੋਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਸਫੀਲਡ। शिकागो पिज़्ज़ा विद ट्विस्ट जहाँ हर एक तरह का पिज़्ज़ा ऑर्डर कर सकते हो। पिज़्ज़ा ऑर्डर करने विजिट कर सकते हो www.chicagopizza.com। 15% ऑफ लैंड लिए कोड वरत सकते हो 1313। बहुत बहुत धन्यवाद करते हैं प्रोग्राम में स्पॉन्सर किया, सब तक पहुँचाया। कुछ क खबर करांगे। खबरों तो बाद तुसीं कॉल करके तुहाडे कोल कोई भी सवाल आ तुसीं भी पुछ सकोगे। 4082725200 स्टूडियो का फोन नंबर है। साढ़े नाल जुड़ चुके ने बलतेज पंनू जी, सत श्री अकाल, स्वागत है जी। सत श्री अकाल जी, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਵੱਡੀ ਖਬਰ ਅੱਜ ਕਰਦੇ ਹਾਂ ਜੀ। ਪੂਰੇ ਭਾਰਤ ਦੇ ਵਿੱਚ ਸਾਰੀਆਂ ਹੀ ਅਖਬਾਰਾਂ ਦੀ ਸੁਰਖੀ ਬਣੇ RBI ਦੇ ਗਵਰਨਰ ਦਾ ਅਸਤੀਫਾ ਭੇਤ ਬਣਿਆ। ਬੇਸ਼ੱਕ ਜਿਹੜੇ ਉਰਜਿਤ ਪਟੇਲ ਆ, ਜਿਹੜੇ ਗਵਰਨਰ ਰਿਜ਼ਰਵ ਬੈਂਕ ਆਫ ਇੰਡੀਆ ਦੇ, ਉਹਨਾਂ ਨੇ ਆਪਣੇ ਅਸਤੀਫੇ ਦੇ ਵਿੱਚ ਤਾਂ ਨਿੱਜੀ ਕਾਰਨ ਜਿਹੜੇ ਆ ਜੀ, ਪਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਆਪਣੇ ਅਹੁਦੇ ਦੀ ਮਿਆਦ ਹੋਣ ਤੋਂ ਪਹਿਲਾਂ ਏਡਾ ਵੱਡਾ ਅਹੁਦਾ ਛੱਡਣਾ, ਇਹਦੇ ਪਿਛਲੇ ਭੇਦ ਜਿਹੜੇ ਆ ਜੀ ਉਹ ਬਰਕਰਾਰ ਨੇ। ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਉੱਤੇ ਕੇਂਦਰ ਦੀ ਸਰਕਾਰ ਦੀ ਜਿਹੜੀ ਨਿਗਾਹ ਆ ਉਹ ਪਿਛਲੇ ਦਿਨਾਂ ਤੋਂ ਚਰਚਾ ਦਾ ਵਿਸ਼ਾ ਜਿਹੜੀ ਉਹ ਬਣਦੀ ਰਹੀ ਆ। ਕਿਉਂਕਿ ਕੇਂਦਰ ਦੀ ਸਰਕਾਰ ਇੱਕ ਪਾਸੇ ਤਾਂ ਦਾਅਵਾ ਇਹ ਕਰਦੀ ਆ ਕਿ ਉਹਦੇ ਕੋਲੇ ਇਨਕਮ ਟੈਕਸ ਦੀ ਰਿਟਰਨ ਦੇ ਰੂਪ ਦੇ ਵਿੱਚ GST ਦੇ ਰੂਪ ਦੇ ਵਿੱਚ ਮਣਾ ਮੂੰਹੀ ਪੈਸਾ ਆ ਗਿਆ। ਦੂਜੇ ਪਾਸੇ ਉਹਦੀ ਨਿਗਾਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਕੋਲੇ ਰਿਜ਼ਰਵ ਪਏ ਪੈਸੇ ਦੇ ਉੱਤੇ ਆ। ਕਿਉਂਕਿ ਫਾਈਨੈਂਸ ਮਿਨਿਸਟਰ ਬਾਰ-ਬਾਰ ਜਿਹੜਾ ਜੀ ਇਹ ਕਹਿੰਦੇ ਰਹੇ ਆ ਕਿ ਉਹ ਪੈਸਾ ਸੈਂਟਰ ਦੀ ਸਰਕਾਰ ਨੂੰ ਜਿਹੜਾ ਜੀ ਉਹ ਦੇ ਦੇਵੇ। RBI ਨੂੰ ਲੈ ਕੇ ਜਿਹੜੀਆਂ ਕਈ ਤਰ੍ਹਾਂ ਦੀਆਂ ਅਟਕਲਾਂ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ ਕਿ ਹੌਲੀ-ਹੌਲੀ ਇੱਕ-ਇੱਕ ਕਰਕੇ ਜਿੰਨੀਆਂ ਅਹਿਮ ਸੰਸਥਾਵਾਂ ਨੇ ਉਹ ਚਾਹੇ ਜਿਹੜੀ ਜੀ ਉਹ CBI ਆ ਤੇ ਚਾਹੇ CBI ਵਰਗੀਆਂ ਜਿਹੜੀਆਂ ਹੋਰ ਨੇ, ਇੱਥੋਂ ਤੱਕ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਕਰਨੀ ਪਈ। ਇੱਕ ਇੱਕ ਕਰਕੇ ਜਿਹੜੀ ਜੀ ਉਹ ਢਾਹ ਲੱਗ ਰਹੀ ਆ ਤੇ ਅਗਲਾ ਨੰਬਰ RBI ਦਾ ਜਿਹੜਾ ਜੀ ਉਹ ਜਾਪਦਾ। ਉਰਜਿਤ ਪਟੇਲ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹਦੇ ਉੱਤੇ ਇੱਕ ਅਹਿਮ ਟਿੱਪਣੀ ਜਿਹੜੀ ਆ ਜੀ RBI ਦੇ ਸਾਬਕਾ ਗਵਰਨਰ ਰਘੂ ਰਾਮ ਰਾਜਨ ਨੇ ਕੀਤੀ ਹੈ, ਜਿਹਦੇ ਵਾਸਤੇ ਇਹ ਕਿਹਾ ਜਾਂਦਾ ਹੈ ਕਿ ਰਘੂ ਰਾਮ ਰਾਜਨ ਨੇ ਉਦੋਂ ਅਸਤੀਫਾ ਦੇ ਦਿੱਤਾ ਸੀ ਜਦੋਂ ਉਹਨੂੰ ਇਹ ਕਿਹਾ ਗਿਆ ਸੀਗਾ ਨੋਟਬੰਦੀ ਕਰਨ ਦੇ ਵਾਸਤੇ, ਔਰ ਉਹਨੇ ਇਹ ਗੱਲ ਮੰਨੀ ਨਹੀਂ ਕਿ ਇਹ ਜਿਹੜੀ ਉਹ ਠੀਕ ਨਹੀਂ ਰਹੂਗੀ। ਉਹਨੇ ਉਦੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹਨੇ ਇਹ ਗੱਲ ਕਹੀ ਹੈ ਕਿ ਉਰਜਿਤ ਪਟੇਲ ਦੇ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਸਾਰੇ ਭਾਰਤੀਆਂ ਨੂੰ ਫਿਕਰਮੰਦ ਹੋਣਾ ਚਾਹੀਦਾ, ਕਿਉਂਕਿ ਕਿਸੇ ਵੀ ਸੰਸਥਾ ਦੀ ਚੜ੍ਹਦੀ ਕਲਾ ਤੇ ਵਿਕਾਸ ਲਈ ਉਹਦੀ ਸੰਸਥਾ ਨੂੰ ਮਜ਼ਬੂਤ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਤੇ ਵਿਸ਼ਵ ਦੇ ਪ੍ਰਸਿੱਧ ਜਿਹੜੇ ਅਰਥ ਸ਼ਾਸਤਰੀ ਨੇ ਡਾਕਟਰ ਮਨਮੋਹਨ ਸਿੰਘ ਹੋਰੀ, ਉਹਨਾਂ ਨੇ ਇਸ ਅਸਤੀਫੇ ਨੂੰ ਮੰਦਭਾਗਾ ਕਿਹਾ ਤੇ ਇਹ ਕਿਹਾ ਕਿ ਦੇਸ਼ ਦੇ ਅਰਥਚਾਰੇ ਨੂੰ ਗੰਭੀਰ ਝਟਕਾ ਲੱਗਿਆ। ਉਹਨਾਂ ਨੇ ਕਿਹਾ ਉਹ ਆਸ ਕਰਦੇ ਆ ਕਿ ਗਵਰਨਰ ਦਾ ਅਚਾਨਕ ਅਸਤੀਫਾ ਭਾਰਤ ਦੀ 3 ਖਰਬ ਅਮਰੀਕਨ ਡਾਲਰ ਦੀ ਅਰਥਚਾਰੇ ਦੀ ਸੰਸਾਰਥਕ ਨੀਂਹ ਨੂੰ ਨਸ਼ਟ ਕਰਨ ਦੀ ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸੁਨੇਹਾ ਨਾ ਹੋਵੇ। ਉਧਰ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜੇ ਪਟੇਲ ਛੱਡ ਕੇ ਗਿਆ ਜੀ ਉਹਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਜਿਹੜੀ ਹੈ ਜੀ ਉਹ ਕੀਤੀ ਹੈ, ਪਰ ਇਹਦੇ ਭੇਦ ਜਿਹੜੇ ਆ ਜੀ ਉਮੀਦ ਹੈ ਕਿ ਆਉਂਦੇ ਦਿਨਾਂ ਦੇ ਦੌਰਾਨ ਕਾਫੀ ਹੱਦ ਤੱਕ ਜਿਹੜਾ ਜੀ ਖੁੱਲਣਗੇ ਤੇ ਅਸਲ ਕਹਾਣੀ ਜਿਹੜੀ ਹੈ ਜੀ ਕੀ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਚਾਹੇ ਇਹ ਹੋਣ ਤੇ ਚਾਹੇ ਉਧਰੋਂ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਪ੍ਰਧਾਨ ਉਪਿੰਦਰ ਕੁਸ਼ਵਾਹਾ ਹੋਣ, ਹੌਲੀ-ਹੌਲੀ ਕਰਕੇ ਛੱਡ ਕੇ ਜਾਣਾ ਸ਼ੁਰੂ ਹੋ ਗਏ। ਬਿਲਕੁਲ ਜੀ, ਭੇਤ ਵਾਲੀ ਗੱਲ ਤਾਂ ਸਾਰਿਆਂ ਨੂੰ ਪਤਾ, ਪਰ ਇਹਨਾਂ ਦੇ ਮੂੰਹੋਂ ਹੀ ਸੁਣਨੀ ਚਾਹੁੰਦੇ ਆ ਕਿ ਕੀ ਗੱਲ ਹੋਈ ਆ। ਤਾਂ ਅੱਗੇ ਲੋਕ ਸਭਾ ਚੋਣਾਂ ਦੀ ਆਪਸ 'ਚ ਗੱਲ ਕਰ ਲਈਏ ਤੇ 17 ਪਾਰਟੀਆਂ ਭਾਜਪਾ ਦੇ ਖਿਲਾਫ ਇਕੱਠੀਆਂ ਹੋਈਆਂ। ਕਦੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਾਂਝਾ ਫਰੰਟ ਬਣਾਉਣ ਦੇ ਯਤਨ ਜਿਹੜੇ ਆ ਜੀ ਉਹ ਜਾਰੀ ਹੈ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਯਤਨ ਜਿਹੜੇ ਆ ਜੀ ਉਹ ਸਫਲ ਹੋ ਗਏ ਆ, ਪਰ N ਚੰਦਰ ਬਾਬੂ ਨਾਇਡੂ ਜਿਨ੍ਹਾਂ ਨੇ ਬਹੁਤੀ ਜਿਹੜੀ ਜੀ ਇਹ ਕੋਸ਼ਿਸ਼ ਕੀਤੀ, ਕਿਸੇ ਸਮੇਂ ਉਹ ਪਾਰਟ ਵੀ ਰਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ, ਪਰ ਉਹ ਪਾਸੇ ਹੋ ਗਏ ਸਨ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ
ਵਿਰੋਧੀ ਧਿਰਾਂ ਜਿਹੜੀਆਂ ਜੀ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠੇ ਕਰਨ ਦੇ ਯਤਨਾਂ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗ ਜਿਹੜੀ ਸੰਸਦ ਭਵਨ ਦੇ ਵਿੱਚ ਕੀਤੀ। ਇਸ ਮੀਟਿੰਗ ਦੇ ਵਿੱਚ ਬਸਪਾ ਮੁਖੀ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਸ਼ਾਮਲ ਨਹੀਂ ਹੋਏ। ਮੀਟਿੰਗ ਦੇ ਵਿੱਚ ਭਾਜਪਾ ਸਰਕਾਰ ਦੇ ਉੱਤੇ ਦੇਸ਼ ਦੇ ਜਮਹੂਰੀ ਢਾਂਚੇ ਨੂੰ ਯੋਜਨਾਬੱਧ ਤਰੀਕੇ ਦੇ ਨਾਲ ਢਾਹ ਲਾਉਣ, ਜਮਹੂਰੀ ਸੰਸਥਾਵਾਂ ਤੇ ਸੰਵਿਧਾਨ ਦੇ ਉੱਤੇ ਹਮਲੇ ਕਰਨ ਦਾ ਦੋਸ਼ ਜਿਹੜਾ ਜੀ ਉਹ ਲਾਇਆ ਗਿਆ। ਇਹਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਜਿਹੜੀਆਂ ਦੀ ਉਹ ਇਕੱਠੀਆਂ ਹੋਈਆਂ, ਸਾਰਿਆਂ ਨੇ ਇੱਕ ਸੁਰ ਦੇ ਵਿੱਚ ਇਹ ਗੱਲ ਤਾਂ ਜਿਹੜੀ ਦੀ ਆਖੀ ਕਿ ਭਾਰਤੀ ਜਨਤਾ ਪਾਰਟੀ ਨੂੰ ਮੋਦੀ ਨੂੰ ਹਰਾਉਣ ਦੇ ਵਾਸਤੇ ਸਾਰਿਆਂ ਦੀ ਇਕਜੁੱਟਤਾ ਜਿਹੜੀ ਹੈ ਜੀ ਉਹ ਜ਼ਰੂਰੀ ਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ RBI ਦੇ ਗਵਰਨਰ ਨੂੰ ਲੈ ਕੇ ਮੋਦੀ ਸਰਕਾਰ ਦੇ ਉੱਤੇ ਨਿਸ਼ਾਨਾ ਜਿਹੜਾ ਜੀ ਲਾਇਆ ਔਰ ਇਹ ਕਿਹਾ ਕਿ ਇਹ ਬੜੀ ਚਿੰਤਾ ਦੀ ਜਿਹੜੀ ਦੀ ਉਹ ਗੱਲ ਹੈ ਕਿ ਕਿਵੇਂ ਇਹ ਸਾਰਾ ਕੁਝ ਜਿਹੜਾ ਜੀ ਹੋ ਰਿਹਾ। ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਜਿਹੜੀਆਂ ਤੇਲੰਗਾਨਾ, ਮਿਜ਼ੋਰਮ, ਜਿੱਥੇ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਇਹ ਮੀਟਿੰਗ ਜਿਹੜੀ ਹੋਈ ਔਰ ਇਹਦੇ ਵਿੱਚ ਜਿਹੜੀਆਂ ਵੱਖ-ਵੱਖ ਧਿਰਾਂ ਸ਼ਾਮਲ ਹੋਈਆਂ 17 ਦੇ ਵਿੱਚ, ਉਹਦੇ ਵਿੱਚ ਅਹਿਮ ਜਿਹੜੇ ਨੇ ਜੀ ਉਹ ਡਾਕਟਰ ਮਨਮੋਹਨ ਸਿੰਘ ਔਰ ਕਾਂਗਰਸ ਜਿਹੜੀ ਹੈ ਜੀ ਉਹ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਹੁਣ ਲਗਾਤਾਰ ਜਿਹੜਾ ਜੀ ਉਹ ਇਹਨਾਂ ਮੀਟਿੰਗਸ ਦੇ ਰੂਪ ਦੇ ਵਿੱਚ ਮੂਹਰੇ ਕਰਕੇ ਲੋਕਾਂ ਨੂੰ ਦੱਸਣ ਦੇ ਇਹ ਯਤਨ ਦੇ ਵਿੱਚ ਹੈ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਦੇ ਕੀਤੇ ਕੰਮ ਲੋਕਾਂ ਨੂੰ ਭੁੱਲੇ ਨਹੀਂ। ਉਹ ਮੋਦੀ ਹੋਰਾਂ ਦੀ ਕਾਟ ਦੇ ਰੂਪ ਦੇ ਵਿੱਚ ਉਹਨਾਂ ਨੂੰ ਮੂਹਰੇ ਲਿਆ ਰਹੀ ਹੈ, ਜਿਹੜੀ ਕਿ ਇਸ ਮੀਟਿੰਗ ਦੇ ਵਿੱਚ ਵੀ ਹਾਜ਼ਰ ਸਨ। ਉਹਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ HD ਦੇਵਗੌੜਾ, ਸੋਨੀਆ ਗਾਂਧੀ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, DMK ਦੇ ਮੁਖੀ MK ਸਟਾਲਿਨ, NCP ਦੇ ਮੁਖੀ ਸ਼ਰਦ ਯਾਦਵ, MC ਪ੍ਰੀਮੋ ਫਾਰੂਕ ਅਬਦੁੱਲਾ ਜਿਹੜੇ ਜੀ ਉਹ ਹਾਜ਼ਰ ਸਨ। 17 ਧਿਰਾਂ ਜੇ ਇਕੱਠੀਆਂ ਹੁੰਦੀਆਂ ਨੇ, ਇੰਨਾ ਜ਼ਰੂਰ ਹੈ ਕਿ ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਸਮਾਜਵਾਦੀ ਪਾਰਟੀ ਹੈ, ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹਦਾ ਕਾਰਨ ਇਹ ਹੈ ਕਿ ਜੇ ਉੱਤਰ ਪ੍ਰਦੇਸ਼ ਦੇ ਵਿੱਚ ਇਹ ਦੋ ਧਿਰਾਂ ਰਲਦੀਆਂ ਨੇ, ਬਸਪਾ ਤੇ ਸਮਾਜਵਾਦੀ ਪਾਰਟੀ, ਤਾਂ ਉਹ ਇੱਕ ਵੱਡਾ ਜਿਹੜਾ ਜੀ ਚੈਲੰਜ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਬਣ ਰਹੀਆਂ ਨੇ। ਸ਼ਾਇਦ ਉਹ ਇਸ ਗੱਲ ਦੇ ਵਿੱਚ ਨੇ ਕਿ ਉਹ ਪਹਿਲਾਂ ਆਪਣਾ ਧੜਾ ਜਿਹੜਾ ਜੀ ਸਟਰੋਂਗ ਕਰਕੇ ਉੱਤਰ ਪ੍ਰਦੇਸ਼ ਨਹੀਂ, ਕਿਉਂਕਿ ਸਰਕਾਰ ਦੇ ਵਿੱਚ ਵੱਡਾ ਰੋਲ ਨਿਭਾਉਣਾ ਹੁੰਦਾ, ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਨਿਸ਼ਾਨਾ ਲਾਉਣ ਦੇ ਰੌਂ ਦੇ ਵਿੱਚ ਨੇ। ਹਾਲਾਂਕਿ ਅਖਿਲੇਸ਼ ਯਾਦਵ ਹੋਰਾਂ ਨੇ ਪਹਿਲਾਂ ਕਿਹਾ ਸੀਗਾ ਕਿ ਉਹ ਸ਼ਾਮਲ ਹੋਣਗੇ ਮੀਟਿੰਗ ਦੇ ਵਿੱਚ, ਪਰ ਉਹ ਹੋਏ ਨਹੀਂ ਜੀ। ਸ਼ਾਇਦ ਕੁਝ ਹੋਰ ਦਿਸਦਾ ਹੋਊਗਾ ਉਹਨਾਂ ਨੂੰ। ਤੇ ਅੱਗੇ ਮਾਲਵੇ ਦੀ ਜੇ ਗੱਲ ਕਰੀਏ ਤਾਂ ਉਸ ਵਿੱਚ ਬਿਜਲੀ ਤੇ ਪਾਣੀ ਦਾ ਸੰਕਟ ਤੁਹਾਡੀ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਵੱਜ ਗਈ ਜੀ, ਜਿਹਦੇ ਉੱਤੇ ਅਕਸਰ ਦੀ ਗੱਲ ਹੁੰਦੀ ਆ ਤੇ ਇਹਦੀ ਬੇਲੋੜੀ ਵਰਤੋਂ ਕਰਨ ਵਾਲੇ ਹਮੇਸ਼ਾ ਜਿਹੜੇ ਲੋਕ ਇਹਨੂੰ ਸੰਭਾਲਣ ਦੀ ਗੱਲ ਕਰਦੇ ਆ ਉਹਨਾਂ ਦੇ ਉੱਤੇ ਜਿਹੜੇ ਵੀ ਉਹ ਸ਼ਿਕੰਜੇ ਕੱਸਦੇ ਰਹਿੰਦੇ ਆ। ਪੰਜਾਬ ਦੇ ਵਿੱਚ ਮਾਲਵੇ ਦੇ ਖੇਤਰ ਦੇ ਵਿੱਚ ਕਰੀਬ 1 ਦਰਜਨ ਦੇ ਮਲਵਈ ਜਿਹੜੇ ਜ਼ਿਲ੍ਹੇ ਨੇ, ਉਹਨਾਂ ਦੇ ਵਿੱਚ ਪਾਣੀ ਜਿਹੜਾ ਜੀ ਉਹਦੀ ਮੁਸ਼ਕਲ ਖੜੀ ਹੋ ਰਹੀ ਹੈ। ਸਿੰਚਾਈ ਮਹਿਕਮੇ ਨੇ ਨਹਿਰਬੰਦੀ ਜਿਹੜੀ ਕੀਤੀ ਹੋਈ ਆ 1 ਹਫ਼ਤੇ ਲਈ ਹੋਰ ਵਧਾ ਦਿੱਤੀ ਆ, ਜਿਹਦੇ ਤੋਂ ਬਾਅਦ ਲੋਕਾਂ ਦੇ ਸੜਕਾਂ ਦੇ ਉੱਤੇ ਉਤਰਨ ਦਾ ਮਾਹੌਲ ਜਿਹੜਾ ਜੀ ਉਹ ਬਣ ਗਿਆ। ਪੰਜਾਬ ਦੇ ਵਿੱਚ ਬਿਜਲੀ ਦੀ ਖਪਤ ਜਿੱਥੇ ਇੱਕਦਮ ਵਧੀ ਆ, ਉੱਥੇ ਨਹਿਰੀ ਪਾਣੀ ਦੀ ਕਿੱਲਤ ਜਿਹੜੀ ਹੈ ਜੀ ਉਹ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਆ। ਦਰਜਨ ਦੇ ਕਰੀਬ ਜ਼ਿਲ੍ਹਿਆਂ ਦੇ ਵਿੱਚ 400 ਜਲ ਘਰਾਂ ਦਾ ਪਾਣੀ ਖਤਮ ਹੋ ਗਿਆ। ਜਿਹੜੇ ਜਲ ਘਰ ਨੇ ਜੀ ਉਹਨਾਂ ਕੋਲੇ ਕਰੀਬ 15 ਦਿਨ ਦਾ ਪਾਣੀ ਜਿਹੜਾ ਉਹ ਰੱਖਣ ਦੀ ਸਮਰੱਥਾ ਹੁੰਦੀ ਆ, ਉਹਨੇ ਟੈਂਕ ਜਿਹੜੇ ਆ ਜੀ ਉਹ ਖਾਲੀ ਖੜਕਣ ਲੱਗੇ ਆ। ਨਹਿਰੀ ਮਹਿਕਮੇ ਦੇ ਵੱਲੋਂ 10 ਤੋਂ 30 ਨਵੰਬਰ ਤੱਕ ਨਹਿਰਾਂ ਦੀ ਬੰਦੀ ਜਿਹੜੀ ਉਹ ਕੀਤੀ ਜਾਂਦੀ ਆ, ਹਰ ਸਾਲ ਇਸ ਵਾਰੀ ਵੀ ਕੀਤੀ ਗਈ। ਸਿੰਚਾਈ ਮਹਿਕਮੇ ਨੇ ਬੰਦੀ ਦੀ ਮਿਆਦ 7 ਦਸੰਬਰ ਤੱਕ ਵਧਾ ਦਿੱਤੀ, ਹੁਣ ਇਹ ਮਿਆਦ ਜਿਹੜੀ ਆ ਜੀ 15 ਦਸੰਬਰ ਤੱਕ ਕਰ ਦਿੱਤੀ ਗਈ ਆ। ਪੰਜਾਬ ਭਰ ਦੇ ਵਿੱਚ ਦਿਨ ਸਮੇਂ ਬਿਜਲੀ ਦੀ ਮੰਗ ਜਿਹੜੀ 6200 ਮੈਗਾਵਾਟ ਤੋਂ 6500 ਮੈਗਾਵਾਟ ਤੱਕ ਜਿਹੜੀ ਹੈ ਜੀ ਉਹ ਪਹੁੰਚ ਗਈ ਆ ਔਰ ਇਹ ਰਾਤ ਦੇ ਸਮੇਂ 3500 ਤੋਂ ਲੈ ਕੇ 3700 ਮੈਗਾਵਾਟ ਤੱਕ ਜਿਹੜੀ ਹੈ ਜੀ ਉਹ ਪਹੁੰਚ ਗਈ ਹੈ, ਕਿਉਂਕਿ ਕਣਕਾਂ ਨੂੰ ਪਾਣੀ ਜਿਹੜਾ ਜੀ ਉਹ ਲੱਗਣ ਲੱਗ ਗਿਆ। ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਦੇ ਵਿੱਚ ਪਾਣੀ ਦੇ ਭੰਡਾਰ ਖਤਮ ਹੋਣ ਲੱਗੇ ਆ। ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਜਿਹੜਾ ਜੀ ਉਹ ਲੀਕੇਜ ਕਰਕੇ ਬੰਦ ਹੋ ਗਿਆ। ਬਿਜਲੀ ਸੰਕਟ ਦੇ ਨਾਲ ਨਿਪਟਣ ਦੇ ਵਾਸਤੇ ਪਾਵਰਕਾਮ ਜਿਹੜਾ ਜੀ ਉਹ ਲਹਿਰਾ ਮੁਹੱਬਤ ਤੇ ਰੋਪੜ ਥਰਮਲ ਪਲਾਂਟ ਤੇ ਯੂਨਿਟ ਚਾਲੂ ਜਿਹੜਾ ਜੀ ਕਰਾਉਣ ਦੇ ਰੌਂਗ ਦੇ ਵਿੱਚ ਹੈ। ਪਾਵਰਕਾਮ ਜਿਹੜਾ ਜੀ ਉਹਨੂੰ ਆਪਣੇ ਸਰੋਤਾਂ ਤੋਂ ਕੋਈ 4,000 ਜਿਹੜੀ ਮੈਗਾਵਾਟ ਬਿਜਲੀ ਆ ਉਹ ਮਿਲ ਰਹੀ ਸੀਗੀ। ਪਾਵਰਕਾਮ ਜਿਹੜਾ ਬਿਜਲੀ ਖਰੀਦ ਵੀ ਰਿਹਾ ਤੇ ਖੇਤੀ ਸੈਕਟਰ ਨੂੰ ਪਾਵਰਕਾਮ ਦੇ ਵੱਲੋਂ ਇੱਕ ਦਿਨ ਦੇ ਵਿੱਚ ਵਕਫੇ ਦੇ ਨਾਲ 10 ਘੰਟੇ ਬਿਜਲੀ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਆ। ਕਿਸਾਨ ਕੁੜਿੱਕੀ 'ਚ ਫਸੇ ਹੋਏ ਆ ਜੀ, ਨਹਿਰੀ ਪਾਣੀ ਬੰਦ ਹੋ ਗਿਆ, ਬਿਜਲੀ ਸਪਲਾਈ ਜਿਹੜੀ ਹੈ ਜੀ ਉਹਦਾ ਮੰਦਾ ਹਾਲ ਹੋ ਗਿਆ ਔਰ ਪੰਜਾਬ ਦੇ ਵਿੱਚ 34
0.80 ਲੱਖ ਹੈਕਟੇਅਰ ਰਕਬੇ ਦੇ ਵਿੱਚ ਕਣਕ ਜਿਹੜੀ ਜੀ ਬੀਜੀ ਜਾ ਚੁੱਕੀ ਆ। ਅਗੇਤੀ ਜਿਹੜੀ ਕਣਕ ਬੀਜਣ ਵਾਲੇ ਉਹ ਪਾਣੀ ਭਾਲਦੇ ਆ, ਨਹਿਰਾਂ 'ਚ ਪਾਣੀ ਆ ਨਹੀਂ ਰਿਹਾ, ਬਿਜਲੀ ਦਾ ਜਿਹੜਾ ਜੀ ਉਹ ਬੁਰਾ ਹਾਲ ਹੈ, ਜਿਹਨੂੰ ਲੈ ਕੇ ਇੱਕ ਸੰਕਟ ਜਿਹੜਾ ਜੀ ਮਾਲਵੇ ਦੇ ਖੇਤਰ ਦੇ ਵਿੱਚ ਖੜਾ ਹੋਇਆ। ਅਦਰਵਾਈਜ਼ ਇਹ ਸੰਕਟ ਜਿਹੜਾ ਜੀ ਆਉਂਦੇ ਸਾਲਾਂ ਦੇ ਦੌਰਾਨ ਸਮੁੱਚੇ ਪੰਜਾਬ ਦੇ ਵਿੱਚ ਖੜਾ ਹੋਣ ਵਾਲਾ ਜੀ, ਖਾਸ ਤੌਰ ਦੇ ਉੱਤੇ ਪਾਣੀ ਵਾਲਾ। ਜੀ ਬਿਜਲੀ ਆਉਂਦੀ ਆ ਹੇਠੋਂ ਕੱਢੀ ਜਾਂਦੇ ਆ, ਜਿਵੇਂ ਜਿਵੇਂ ਬੋਰ ਜਿਹੜੇ ਜੀ ਉਹ ਠਾਹ ਤੁਰੇ ਜਾਂਦੇ ਆ, ਤਿਉਂ ਇਹ ਸਮੱਸਿਆ ਜਿਹੜੀ ਹੈ ਜੀ ਉਹ ਪੰਜਾਬ ਦੀ ਗੰਭੀਰ ਹੁੰਦੀ ਜਾਂਦੀ ਹੈ। ਪਰ ਅਵੇਅਰਨੈਸ ਤੇ ਬਹੁਤੀ ਹੈ ਨਹੀਂ ਨਾ ਲੋਕਾਂ ਦੇ ਵਿੱਚ, ਪਾਣੀ ਤਾਂ ਉਦੋਂ ਹੀ ਛੱਡਿਆ ਹੁੰਦਾ। ਤੇ ਅੱਗੇ ਗੱਲ ਕਰਦੇ ਆ ਬਾਦਲਾਂ ਦੀ। ਵੱਡੇ ਬਾਦਲ ਨੇ ਪੁੱਤ ਨੂੰ ਬਚਾਉਣ ਦੇ ਲਈ ਲਾਂਭੇ ਕਰਕੇ ਆਪ ਕਮਾਂਡ ਸੰਭਾਲੀ। ਦੇਖੋ ਜੀ 2 ਦਿਨ ਤਾਂ ਪੱਤਰਕਾਰਾਂ ਨੂੰ ਮਿੱਠੀ ਗੋਲੀ ਦਿੰਦੇ ਰਹੇ। ਪੱਤਰਕਾਰਾਂ ਨੂੰ ਲੱਗਿਆ ਕਿ ਬਜ਼ੁਰਗ ਨੇ ਸੱਚੀ ਗੱਲ ਹੀ ਕਹਿੰਦੇ ਹੋਣਗੇ ਕਿ ਕਾਕਾ ਅਖੀਰਲੇ ਦਿਨ ਆ ਜਾਓ, ਜੋ ਸਵਾਲ ਕਰੋਗੇ ਉਹਦਾ ਜਵਾਬ ਦੇਊਂਗਾ। ਇੱਥੋਂ ਤੱਕ ਕਹਿਤਾ ਕਿ ਫੇਰ ਭਾਵੇਂ ਪੱਤਰਕਾਰ ਮੋਰਚਾ ਲਾ ਲਿਓ ਤੁਸੀਂ, ਮੈਂ ਕਿਸੇ ਪਾਸੇ ਜਾਂਦਾ ਨਹੀਂ। ਅਖੀਰਲਾ ਦਿਨ ਆ ਗਿਆ, ਪੱਤਰਕਾਰ ਭਾਈਚਾਰਾ ਜਿਹੜਾ ਸੀਗਾ ਜੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਿਆ ਵੀ ਅੱਜ ਤਾਂ ਬਾਬਾ ਬਾਦਲ ਦੱਸਣਗੇ ਇਹ ਭੁੱਲਾਂ ਬਖਸ਼ਾਉਣ ਕਾਹਦੇ ਵਾਸਤੇ ਆਏ ਨੇ, ਕਿਹੜੀਆਂ ਗਲਤੀਆਂ ਉਹਨਾਂ ਤੋਂ ਹੋ ਗਈਆਂ। ਸ਼ਾਇਦ ਉਹ ਪੱਤਰਕਾਰ ਕਿਸੇ ਭੁੱਲ ਦੇ ਵਿੱਚ ਸਨ, ਉਹ ਨਹੀਂ ਜਾਣਦੇ ਕਿ 91 ਸਾਲਾਂ ਦੇ ਕਾਗਜ਼ਾਂ ਦੇ ਵਿੱਚ 91 ਸਾਲਾਂ ਦੇ ਹੋ ਚੁੱਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਰਣਨੀਤੀ ਇਸੇ ਤਰੀਕੇ ਦੀ ਰਹੀ ਹੈ। ਇੱਕ ਜਿਹੜਾ ਕੱਛੂ ਕੁੰਮਾ ਹੈ, ਜਦੋਂ ਉਹਦੇ ਉੱਤੇ ਮੁਸੀਬਤ ਆਉਂਦੀ ਆ ਉਹ ਧੌਣ ਅੰਦਰ ਕਰ ਲੈਂਦਾ, ਜਦੋਂ ਮੁਸੀਬਤ ਟਲ ਜਾਂਦੀ ਹੈ ਧੌਣ ਬਾਹਰ ਕੱਢ ਕੇ ਫਿਰ ਹੌਲੀ ਹੌਲੀ ਤੁਰਨਾ ਜਿਹੜਾ ਦੀ ਉਹ ਸ਼ੁਰੂ ਕਰ ਦਿੰਦਾ। ਇਹ ਕੁਛ ਇਸੇ ਤਰੀਕੇ ਦੀ ਜਿਹੜੀ ਦੀ ਉਹ ਸਿਆਸਤ ਹੈ। ਇੱਕ ਤਾਂ ਸਾਈਡ ਤੋਂ ਕੱਢ ਦਿੱਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਤੇ ਬਿਕਰਮ ਮਜੀਠੀਆ ਹੋਰਾਂ ਨੂੰ, ਉਹਨਾਂ ਨੂੰ ਕਿਸੇ ਦੇ ਸਾਹਮਣੇ ਨਾ ਆਉਣ ਦਿੱਤਾ। ਹਾਲਾਂਕਿ ਬਿਕਰਮ ਮਜੀਠੀਆ ਹੋਰੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੈੱਡ ਕਾਰਪੇਟ ਵਿਛਾਇਆ ਸੀ, ਉਹਦੇ ਉੱਤੇ ਸੈਲਫੀਆਂ ਲੈਂਦੇ ਹੋਏ ਜਿਹੜਾ ਜੀ ਉਹ ਦਿਖਾਈ ਦਿੱਤੇ। ਸੁਖਬੀਰ ਸਿੰਘ ਬਾਦਲ ਹੋਰੀ ਰੈੱਡ ਕਾਰਪੇਟ ਦੇ ਉੱਤੇ ਝਾੜੂ ਫੇਰੀ ਜਾਂਦੇ ਸੀ ਤਾਂ ਕਿ ਫੋਟੋਆਂ ਜਿਹੜੀਆਂ ਦੀ ਉਹ ਖਿਚਵਾ ਲਈਆਂ ਜਾਣ। ਉਦੋਂ ਬਾਅਦ ਜਿਹੜਾ ਜੀ ਸਾਈਡ ਤੋਂ ਹੋ ਕੇ ਨਿਕਲ ਗਏ। ਇੱਕ ਥੋੜਾ ਜਿਹਾ ਕਾਬੂ ਆਏ, ਉਹਦੇ ਵਿੱਚ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਵਾਹਿਗੁਰੂ ਵਾਹਿਗੁਰੂ ਬਸ ਜਪੋ, ਨਾਮ ਜਪਣਾ ਹੀ ਜਿਹੜਾ ਜੀ ਉਹ ਸਹੀ ਹੈ। ਇਹ ਭੁੱਲ ਕੇ ਕਿ ਨਾਮ ਜਪਦਿਆਂ ਦੇ ਉੱਤੇ ਸੀਵਰੇਜ ਵਾਲੇ ਗੰਦੇ ਪਾਣੀ ਦੀਆਂ ਵਿਛਾੜਾਂ ਕਿਵੇਂ ਮਾਰੀਆਂ ਸੀ। ਪ੍ਰਕਾਸ਼ ਸਿੰਘ ਬਾਦਲ ਹੋਰੀ ਜਾਣਦੇ ਆ ਕਿ ਇਸ ਵੇਲੇ ਸਭ ਤੋਂ ਜ਼ਿਆਦਾ ਨਿਸ਼ਾਨੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੇ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਅਕਾਲੀ ਦਲ ਦੀ ਕਮਾਂਡ ਚਲੇਗੀ ਸੀਗੀ। ਪਰ ਹਾਲਾਤ ਇਦਾਂ ਦੇ ਬਣੇ ਕਿ ਉਹ ਐਕਸੈਪਟ ਨਹੀਂ ਹੋਏ ਔਰ ਇਹ ਕਿਹਾ ਜਾ ਰਿਹਾ ਹੈ ਕਿ ਜੇ ਇਹ ਕਮਾਂਡ ਉਹਨਾਂ ਦੇ ਹੱਥਾਂ ਦੇ ਵਿੱਚ ਬਣੀ ਰਹਿੰਦੀ ਆ ਤੇ ਬਾਦਲ ਪਰਿਵਾਰ ਦੇ ਹਾਲਾਤ ਇਹ ਬਣ ਗਏ ਆ ਕਿ ਉਹ ਮੁੜ ਕੇ ਸਿਆਸਤ ਦੇ ਵਿੱਚ ਉੱਠ ਨਹੀਂ ਸਕੂਗਾ। ਇਸੇ ਕਰਕੇ ਇੱਕ ਵਾਰੀ ਫਿਰ ਆਪਣੇ ਜਨਮ ਦਿਨ ਦਿਵਸ ਨੂੰ ਪਛਤਾਤਾਪ ਦਿਵਸ ਵਜੋਂ ਮਨਾ ਰਹੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਕਾਲੀ ਦਲ ਦੀ ਜਿਹੜੀ ਹੈ ਜੀ ਉਹ ਕਮਾਂਡ ਫੇਰ ਸੰਭਾਲੀ। ਜਿਹੜੀ ਪੱਤਰਕਾਰ ਸੰਮੇਲਨ ਸੀਗਾ ਜੀ ਉਹਦੇ ਵਿੱਚ ਆ ਕੇ ਹੱਥ ਜੋੜ ਦਿੱਤੇ, ਖਿਝ ਵੀ ਗਏ ਕਿ ਤੁਸੀਂ ਇੱਕੋ ਗੱਲ ਹੀ ਕਰੀ ਜਾਂਦੇ ਹੋ। ਹੁਣ ਤੱਕ ਧਰਮ ਤੇ ਸਿਆਸਤ ਨੂੰ ਰਲਗੱਡ ਕਰਕੇ ਇੱਥੋਂ ਤੱਕ ਪਹੁੰਚਣ ਵਾਲਿਆਂ ਨੂੰ ਇਹ ਲੱਗਿਆ ਕਿ ਧਾਰਮਿਕ ਜਗ੍ਹਾ ਦੇ ਉੱਤੇ ਆ ਕੇ ਸਿਆਸੀ ਸਵਾਲ ਕਿਉਂ ਕਰਦੇ ਹੋ। ਸਵਾਲ ਇਹ ਆ ਕਿ ਸਰਸੇ ਵਾਲੇ ਨੂੰ ਮੁਆਫੀ ਦੇਣੀ, ਮੁਆਫੀ ਵਾਪਸ ਲੈਣੀ, ਇਹ ਸਿਆਸੀ ਸਵਾਲ ਕਿਵੇਂ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 91 ਲੱਖ ਰੁਪਏ ਦੇ ਇਸ਼ਤਿਹਾਰ ਦੇ ਦੇਣੇ, ਇਹ ਸਿਆਸੀ ਸਵਾਲ ਕਿਵੇਂ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਹੋਈ ਬੇਅਦਬੀ, ਉਹਦੇ ਵਾਸਤੇ ਲੋਕਾਂ ਨੂੰ ਉਠਾਉਣ ਲਈ ਪੁਲਿਸ ਦੀਆਂ ਚਲਾਉਣੀਆਂ ਡਾਂਗਾਂ ਤੇ ਗੋਲੀਆਂ, 2 ਜਾਣੇ ਜਿਹੜਾ ਜੀ ਇਹਦੇ ਵਿੱਚ ਮਾਰੇ ਜਾਣੇ, ਇਹ ਸਿਆਸੀ ਸਵਾਲ ਕਿਵੇਂ ਹੋ ਗਿਆ। ਇਹ ਤਾਂ ਸਿਆਸੀ ਸਵਾਲ ਨਹੀਂ ਸੀਗੇ। ਇਹਨਾਂ ਸਵਾਲਾਂ ਦੇ ਵੀ ਜਵਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਕਹਿ ਕੇ ਨਹੀਂ ਦਿੱਤੇ। ਕਾਕਾ ਬਹੁਤ ਉਮਰ ਪਈ ਹੈ ਅਜੇ, ਇਹੋ ਜਿਹੇ ਸਵਾਲ ਜਿਹੜੇ ਤੁਸੀਂ ਬਾਅਦ ਦੇ ਵਿੱਚ ਜਿਹੜਾ ਜੀ ਉਹ ਕਰ ਲਿਓ। ਵੈਸੇ ਇੰਨਾ ਜ਼ਰੂਰ ਹੈ ਕਿ ਜਿਉਣ ਦਾ ਢੰਗ ਜਿਹੜਾ ਜੀ ਉਹ ਸਿੱਖਣਾ ਹੋਵੇ ਤੇ 91 ਸਾਲ ਦੀ ਉਮਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਇਹ ਸੁਣ ਕੇ ਜਿਹੜਾ ਜੀ ਸਿੱਖਿਆ ਜਾ ਸਕਦਾ ਵੀ ਕਾਕਾ ਅਜੇ ਬਹੁਤ ਉਮਰ ਪਈ ਹੈ ਅਜਿਹੇ ਸਵਾਲਾਂ ਦੇ ਜਵਾਬ ਦੇਣ ਜੀ। ਨਾਲ ਦੀ ਨਾਲ ਜੇ ਝੂਠ ਬੋਲਣਾ ਵੀ ਸਿੱਖਣਾ ਹੋਵੇ ਤਾਂ ਇਹਨਾਂ ਤੋਂ ਸਿੱਖਿਆ ਜਾਵੇ। ਤਾਂ ਅੱਗੇ ਆਪਾਂ ਕਰਤਾਰਪੁਰ ਲਾਂਘੇ ਦੀ ਜੇ ਗੱਲ ਕਰੀਏ, ਬਹੁਤ ਤਕਲੀਫ ਜਿੱਦਾਂ ਦੀ ਹੋਈ ਆ ਕੈਪਟਨ ਅਮਰਿੰਦਰ ਸਿੰਘ ਨੂੰ ਹੋ ਰਹੀ ਆ। ਸਿੱਖ ਵਿਰੋਧੀ ਚਿਹਰਾ ਉਸ ਦਾ ਸਾਹਮਣੇ ਆ ਗਿਆ ਆ ਤੇ ਉਸ ਦੇ ਬਿਆਨ ਤੋਂ ਲੱਗਦਾ ਹੈਗਾ ਕਿ ਉਹਨੂੰ ਜ਼ਿਆਦਾ ਹੀ ਕੁਛ ਤਕਲੀਫ ਹੈ ਇਹਨਾਂ ਚੀਜ਼ਾਂ ਦੀ। ਉਹਦੇ ਜਿਵੇਂ ਪੰਜਾਬ ਸਰਕਾਰ ਨੇ ਇਹਨੂੰ, ਪੰਜਾਬ ਸਰਕਾਰ ਦੇ ਮੰਤਰੀਆਂ ਨੇ ਇਹਨੂੰ ਭੁਲਾਇਆ ਜਾਂ ਕਾਂਗਰਸ ਹਾਈ ਕਮਾਂਡ ਜਿਹਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸਿੱਧੇ ਰੂਪ ਦੇ ਵਿੱਚ ਜਿਹੜਾ ਸੀਗਾ ਜੀ ਥਾਪੜਾ ਦੇ ਕੇ ਪਾਕਿਸਤਾਨ ਭੇਜਿਆ, ਉਹਨਾਂ ਖਬਰਾਂ ਨੂੰ ਕੈਸ਼ ਕੀਤਾ ਔਰ 5 ਰਾਜਾਂ ਦੀਆਂ ਚੋਣਾਂ ਦੇ ਵਿੱਚ ਇਹਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਭਾਰਿਆ। ਨਵਜੋਤ ਸਿੰਘ ਸਿੱਧੂ ਹੋਰੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਸ ਜਿਹੜਾ ਸਾਰੀਆਂ ਖਬਰਾਂ ਸੀਗੀਆਂ ਜੀ ਉਹਦੇ ਵਿੱਚ ਛਾਏ ਰਹੇ
ਔਰ ਉਹਨਾਂ ਨੂੰ ਕ੍ਰੈਡਿਟ ਵੀ ਮਿਲਿਆ। ਇਸ ਚੀਜ਼ ਦਾ ਮਿਲਣਾ ਵੀ ਚਾਹੀਦਾ ਸੀ ਜਿਸ ਬੰਦੇ ਨੇ ਕੋਸ਼ਿਸ਼ ਜਿਹੜੀ ਦੀ ਉਹ ਕੀਤੀ। ਪਰ ਜਦੋਂ ਇੱਥੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਡੇਰਾ ਬਾਬਾ ਨਾਨਕ ਵਾਲੀ ਸਾਈਡ ਦੇ ਉੱਤੇ, ਉਸ ਦਿਨ ਦੀ ਜਿਹੋ ਜੀ ਬਿਆਨਬਾਜ਼ੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀ, ਉਹਦੇ ਤੋਂ ਬਹੁਤੇ ਲੋਕਾਂ ਨੂੰ ਇਹ ਸੁਨੇਹਾ ਜਿਹੜਾ ਉਦਣ ਹੀ ਚਲੇ ਗਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਨਿਸ਼ਾਨਾ ਕੋਈ ਹੋਰ ਹੈ, ਕਿਸੇ ਹੋਰ ਜਗ੍ਹਾ ਦੇ ਉੱਤੇ ਆ। ਪਰ ਉਹ ਆਪਣੀਆਂ ਇਹ ਗੱਲਾਂ ਜਿਹੜੀਆਂ ਜੀ ਉਹ ਕਹਿਣ ਤੋਂ ਟਲੇ ਨਹੀਂ। ਦੁਬਾਰਾ ਫੇਰ ਜਿਹੜੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਆ, ਉਹਨੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਸੋਚਾਂ ਦੇ ਵਿੱਚ ਜਿਹੜਾ ਪਾ ਦਿੱਤਾ ਕਿ ਕੀ ਜਿੱਥੇ ਸਮੁੱਚੇ ਵਿਸ਼ਵ ਦੇ ਵਿੱਚ ਬੈਠਾ ਭਾਈਚਾਰਾ ਇਸ ਗੱਲ ਨੂੰ ਲੈ ਕੇ ਖੁਸ਼ੀ 'ਚ ਖੀਵਾ ਹੋਇਆ ਫਿਰਦਾ ਕਿ 70 ਸਾਲਾਂ ਦੀ ਉਹਨਾਂ ਦੀ ਕੀ ਹੋਈ ਅਰਦਾਸ ਜਿਹੜੀ ਆ ਉਹ ਸਫਲ ਹੁੰਦੀ ਨਜ਼ਰ ਆ ਰਹੀ ਆ, ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹਦੇ ਪਿੱਛੇ ਪਾਕਿਸਤਾਨ ਦੀ ਬਹੁਤ ਵੱਡੀ ਸਾਜ਼ਿਸ਼ ਕਿਉਂ ਲੱਗ ਰਹੀ ਆ। ਇਹਦੇ ਵਿੱਚ ਤਰਕ ਦਿੰਦਿਆਂ ਹੋਇਆ ਜਿਹੜੀ ਗੱਲ ਉਹ ਕਹਿੰਦੇ ਆ ਕਿ ਜਿਹੜੇ ਫੌਜ ਦੇ ਮੁਖੀ ਆ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉੱਥੋਂ ਦੀ ਸਰਕਾਰ ਜਿਹੜੀ ਆ ਪਾਕਿਸਤਾਨ ਦੀ ਉਹਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਕਿਵੇਂ ਕਹਿ ਦਿੱਤਾ ਕਿ ਜਿਹੜਾ ਅਸੀਂ ਕਰਤਾਰਪੁਰ ਦਾ ਲਾਂਘਾ ਖੋਲਾਂਗੇ। ਉਹਨਾਂ ਕਿਹਾ ਕਿ ਇਹਦਾ ਮਤਲਬ ਇਹ ਫੌਜ ਦੀ ਜਿਹੜੀ ਆ ਸਾਜ਼ਿਸ਼ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ISI ਜਿਹੜੀ ਆ ਉਹ ਇੱਥੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਨਾ ਚਾਹੁੰਦੀ ਆ, ਇੱਥੇ ਅੱਤਵਾਦ ਮੁੜ ਕੇ ਉਭਾਰਨਾ ਚਾਹੁੰਦੀ ਆ, ਜਿਹਦੇ ਕਰਕੇ ਇਹ ਲਾਂਘਾ ਜਿਹੜਾ ਜੀ ਉਹ ਖੋਲ੍ਹਿਆ ਜਾ ਰਿਹਾ। ਇਹ ਗੱਲ ਭੁੱਲ ਕੇ ਕਿ ਇੱਕ ਪ੍ਰੋਟੋਕਾਲ ਨਾਮ ਦੀ ਕੋਈ ਚੀਜ਼ ਹੈ। ਜਦੋਂ ਦੋ ਮੁਲਕਾਂ ਦੀ ਗੱਲ ਹੈ ਤਾਂ ਫਿਰ ਉਹ ਮੁਲਕ ਪੱਧਰ ਦੇ ਉੱਤੇ ਹੁੰਦੀ ਆ। ਸੈਂਟਰ ਦੀ ਸਰਕਾਰ ਨੇ ਜੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਪਰਮਿਸ਼ਨ ਦਿੱਤੀ ਆ, ਆਫਟਰ ਆਲ ਉਹਨਾਂ ਨੇ ਵੀ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨੂੰ ਵਿਚਾਰ ਕੇ ਹੀ ਪਰਮਿਸ਼ਨ ਜਿਹੜੀ ਆ ਉਹ ਦਿੱਤੀ ਹੋਊਗੀ। ਦੂਸਰੀ ਜਿਹੜੀ ਗੱਲ ਕਿ ਇਹ ਲਾਂਘਾ ਕੋਈ ਪੁਲ ਨਹੀਂ ਹੈਗਾ ਕਿ ਪੁਲ ਜਿਹੜਾ ਖੁੱਲ ਜੂਗਾ ਤੇ ਉਹਦੇ ਨਾਲ ਜਦੋਂ ਮਰਜ਼ੀ ਜਿੱਧਰ ਕੋਈ ਆ ਜਾ ਜਿਹੜਾ ਜੀ ਉਹ ਸਕੂਗਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਪਾਕਿਸਤਾਨ ਦੀ ਸਰਕਾਰ ਨੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਸਪਸ਼ਟ ਕੀਤਾ ਸੀਗਾ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਇਸ ਲਾਂਘੇ ਦੇ ਰਾਹੀਂ ਭਾਰਤ ਵਾਲੀ ਸਾਈਡ ਦੇ ਉੱਤੇ ਕੋਈ ਨਹੀਂ ਆ ਸਕਦਾ। ਇਹ ਵੀ ਨਹੀਂ ਆ ਕਿ ਭਾਰਤ ਵਾਲੀ ਸਾਈਡ ਦੇ ਉੱਤੇ ਇਹਨੂੰ ਬਿਲਕੁਲ ਖੁੱਲਾ ਗੇਟ ਹੋਊਗਾ ਵੀ ਜਿਹੜਾ ਮਰਜ਼ੀ ਜਿਹੜਾ ਜੀ ਉਹ ਆਈ ਜਾਵੇ। ਆਫਟਰ ਆਲ ਇਹਨੂੰ ਦੋ ਮੁਲਕਾਂ ਨੇ ਚਲਾਉਣਾ। ਜੇ ਇਹ ਗੱਲ ਹੈ, ਗੇਟ ਤਾਂ ਵਾਘੇ ਦੇ ਸਰਹੱਦ ਦੇ ਉੱਤੇ ਵੀ ਲੱਗਿਆ ਹੋਇਆ, ਉਹ ਗੇਟ ਨੂੰ ਟੱਪ ਕੇ ਕੋਈ ਆ ਸਕਦਾ, ਆਈ ਜਾ ਸਕਦਾ ਹੈ। ਤਾਰਾਂ ਲੱਗੀਆਂ ਹੋਈਆਂ ਦੇ ਉੱਤੋਂ ਜਿਹੜਾ ਜੀ ਉਹ ਆਈ ਜਾਂਦੇ ਨੇ। ਜਿਹੜੀ ਸਮਗਲਿੰਗ ਹੈ ਚਿੱਟੇ ਦੀ, ਉਹ ਕਿਹੜੇ ਲਾਂਘੇ ਥਾਣੀ ਹੁੰਦੀ ਹੈ? ਉੱਥੇ ਤਾਂ ਕੋਈ ਲਾਂਘਾ ਨਹੀਂ ਬਣਿਆ ਹੋਇਆ, ਉਹ ਤਾਂ ਉਵੇਂ ਦੀ ਉਵੇਂ ਜਿਹੜੀ ਜੀ ਉਹ ਜਾਰੀ ਹੈ। ਫਿਰ ਇਸ ਲਾਂਘੇ ਦੇ ਨਾਲ ਕਿਹੜੀ ਏਡੀ ਵੱਡੀ ਮੁਸੀਬਤ ਜਿਹੜੀ ਹੈ ਜੀ ਅਸਮਾਨ ਤੋਂ ਡਿੱਗ ਪਊਗੀ, ਇਹ ਗੱਲ ਲੋਕਾਂ ਦੇ ਸਮਝ ਜਿਹੜੀ ਉਹ ਨਹੀਂ ਆ ਰਹੀ। ਹਾਂ, ਇੱਕ ਗੱਲ ਜਿਹੜੀ ਸਮਝ ਆ ਰਹੀ ਹੈ ਉਹ ਇਹ ਆ ਕਿ ਇਹ ਸਾਰਾ ਕੁਝ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਧ ਰਹੇ ਕੱਦ ਬੁੱਤ ਨੂੰ ਲੈ ਕੇ ਆ, ਕਿਉਂਕਿ ਇੱਕ ਜੱਟ ਚਿਹਰਾ, ਇੱਕ ਪੱਗ ਵਾਲਾ ਜਿਹੜਾ ਚਿਹਰਾ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਤੋੜ ਦੇ ਵਜੋਂ ਜਿਹੜਾ ਚਾਹੀਦਾ, ਕਿਤੇ ਨਾ ਕਿਤੇ ਹਾਈ ਕਮਾਂਡ ਜਿਹੜੀ ਹੈ ਜੀ ਉਸ ਚਿਹਰੇ ਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿੱਚ ਵੇਖਣ ਲੱਗੀ ਆ ਤੇ ਉਹਨਾਂ ਨੇ ਇਹਦੇ ਉੱਤੇ ਸਹੀ ਵੀ ਪਵਾ ਦਿੱਤੀ ਆ। 5 ਰਾਜਾਂ ਦੀਆਂ ਹੋਈਆਂ ਚੋਣਾਂ ਦੇ ਵਿੱਚ ਸਟਾਰ ਪ੍ਰਚਾਰਕ ਦੇ ਵਜੋਂ ਜਿਹੜਾ ਜੀ ਉੱਥੇ ਕਾਂਗਰਸ ਦੀਆਂ ਅਣਗਿਣਤ ਰੈਲੀਆਂ ਨੂੰ ਸੰਬੋਧਨ ਕਰਕੇ ਉਹਨਾਂ ਦੇ ਵਿੱਚ ਵੱਡਾ ਜਿਹੜਾ ਜੀ ਉਹ ਇਕੱਠ ਕਰਕੇ ਇਹ ਅਸਲ ਦੇ ਵਿੱਚ ਉਹਦੇ ਵਿੱਚੋਂ ਨਿਕਲਿਆ ਹੋਇਆ ਸਾਰਾ ਕੁਝ ਜਿਹੜਾ ਜੀ ਉਹ ਜਾਪਦਾ। ਇੰਨੀਆਂ ਗੱਲਾਂ ਉਦੋਂ ਤਾਂ 1984 ਤੱਕ ਕੀਤੀਆਂ ਨੇ ਜਦੋਂ ਇਹਨਾਂ ਦੀ ਸਰਕਾਰ ਨੇ ਅੱਤਵਾਦ ਕੀਤਾ ਪੰਜਾਬ ਦੇ ਲੋਕਾਂ ਤੇ। ਸਿੱਖ ਵਿਰੋਧੀ ਸੀਗੇ ਇਹ। ਤੇ ਅੱਗੇ ਆਪਾਂ ਬਰਗਾੜੀ ਮੋਰਚੇ ਦੀ ਵੀ ਜੇ ਗੱਲ ਕਰ ਲਈਏ ਤੇ ਉਹ ਬਹੁਤ ਸਾਰੇ ਸਵਾਲ ਆ ਉਹਨਾਂ ਦੀ ਸਮਾਪਤੀ ਤੇ। ਸਵਾਲ ਖੜੇ ਆ ਜੀ, ਬਿਲਕੁਲ ਖੜੇ ਆ ਕਿ ਕਹਾਣੀ ਜਿਹੜੀ ਉਹ ਹੋਈ ਕੀ, ਅੰਦਰ ਖਾਤੇ ਸਮਝੌਤਾ ਕੀ ਹੋਇਆ, ਇਹ ਬਹੁਤ ਵੱਡੇ ਜਿਹੜੇ ਜੀ ਉਹ ਸਵਾਲ ਹੈ। ਇੱਕ ਗੱਲ ਜਿਹੜੀ ਸਾਹਮਣੇ ਆ ਰਹੀ ਆ ਕਿ ਤਕਰੀਬਨ ਪਿਛਲੇ ਕੋਈ 2 ਤੋਂ 2.5 ਹਫ਼ਤਿਆਂ ਦੇ ਦੌਰਾਨ ਪੰਜਾਬ ਦੇ 2 ਵਜ਼ੀਰਾਂ ਦੇ ਨਾਲ ਲਗਾਤਾਰ ਮੀਟਿੰਗਾਂ ਜਿਹੜੀਆਂ ਉਹ ਜਾਰੀ ਸਨ। ਇਹਨਾਂ ਮੀਟਿੰਗਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰੀ ਸ਼ਾਮਲ ਜਿਹੜੇ ਜੀ ਉਹ ਹੋਏ ਦੱਸੇ ਜਾਂਦੇ ਆ। ਇਹਦੇ ਵਿੱਚ ਗੁਰਦੀਪ ਸਿੰਘ ਬਠਿੰਡਾ ਜਿਹੜੇ ਜੀ ਉਹ ਸ਼ਾਮਲ ਹੋਏ ਦੱਸੇ ਜਾਂਦੇ ਆ। ਸਵਾਲ ਇਹ ਆ ਕਿ ਇਹ ਤਾਂ ਕੋਈ ਲੁਕਵਾਂ ਏਜੰਡਾ ਹੀ ਨਹੀਂ ਸੀਗਾ ਜਿਹੜਾ ਕਿ ਲੋਕਾਂ ਨੂੰ ਨਾ ਦੱਸਿਆ ਜਾਂਦਾ। ਲੋਕਾਂ ਨੂੰ ਇਹਨਾਂ ਮੀਟਿੰਗਸ ਦੀ ਜਾਣਕਾਰੀ ਵੀ ਦੇ ਦੇਣੀ ਚਾਹੀਦੀ ਸੀ ਕਿ ਸਮਝੌਤੇ ਦੀ ਗੱਲ ਜਿਹੜੀ ਆ ਜੀ ਉਹ ਚੱਲ ਰਹੀ ਆ, ਸਰਕਾਰ ਆਹ ਦੇ ਰਹੀ ਆ, ਆਹ ਕੁਝ ਜਿਹੜਾ ਜੀ ਉਹ ਲਿਆ ਜਾ ਸਕਦਾ ਆ। ਚਾਹੇ ਆਪਾਂ ਪਿਛਲੇ ਮੋਰਚਿਆਂ ਦੀ ਗੱਲ ਕਰੀਏ, ਜੇ ਦਿੱਲੀ ਸੱਦਾ ਦਿੰਦੀ ਰਹੀ ਜਾਂ ਦਿੱਲੀ ਦੇ ਵੱਲੋਂ ਕੋਈ ਆ ਕੇ ਗੱਲ ਕਰਦਾ ਰਿਹਾ, ਉਹ ਲੁਕਵੀਂ ਗੱਲ ਤਾਂ ਨਹੀਂ ਸੀਗੀ। ਹਾਂ, ਲੁਕਵੀਆਂ ਗੱਲਾਂ ਉਹ ਜ਼ਰੂਰ ਹੋਈਆਂ ਜਿਹੜੀਆਂ 1984 ਦੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਜਿਹੜੀਆਂ ਹੁੰਦੀਆਂ ਰਹੀਆਂ, ਉਹ ਵੱਖ-ਵੱਖ ਕਿਤਾਬਾਂ ਦੇ ਰੂਪ ਦੇ ਵਿੱਚ ਆਈਆਂ ਕਿ ਕਿਹੜੇ ਲੀਡਰ ਸੀਗੇ ਜਿਹੜੇ ਅੰਦਰ ਖਾਤੇ ਜਾ ਕੇ ਖੁਫੀਆ ਮੀਟਿੰਗਾਂ ਕਰਦੇ ਰਹੇ। ਇਹ ਖੁਫੀਆ ਮੀਟਿੰਗ ਜਿਹੜੀ ਆ ਨਾ ਇਹਦੀ ਹੁਣ ਹੋਣੀ ਆ, ਇਹ ਬੜੇ ਸਾਰੇ ਸਵਾਲ ਜਿਹੜੇ ਉਹ ਰੇਜ਼ ਕਰ ਰਹੀਆਂ ਨੇ ਕਿ ਇਹਦੇ ਵਿੱਚੋਂ ਖੱਟਿਆ ਕੀ,
ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਰਗਾੜੀ ਮੋਰਚੇ ਨੇ ਇੱਕ ਬਹੁਤ ਵੱਡਾ ਦਬਾਅ ਜਿਹੜਾ ਸੀਗਾ ਜੀ ਉਹ ਸਰਕਾਰ ਦੇ ਉੱਤੇ ਬਣਾਇਆ। ਬਰਗਾੜੀ ਮੋਰਚੇ ਨੇ ਜਿਹੜਾ ਸੀਗਾ ਜੀ ਇਹ ਜਿਹੜੀ ਰਿਪੋਰਟ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲੀ, ਉਹਦੇ ਉੱਤੇ ਜਿਹੜੀ ਵਿਧਾਨ ਸਭਾ ਦੇ ਵਿੱਚ ਬਹਿਸ ਕਰਾਉਣ ਦੇ ਵਿੱਚ ਇੱਕ ਵੱਡਾ ਰੋਲ ਨਿਭਾਇਆ। 7 ਅਕਤੂਬਰ ਤੇ 14 ਅਕਤੂਬਰ ਨੂੰ ਹੋਏ ਇੱਥੇ ਇਕੱਠ ਨੇ ਸਰਕਾਰ ਨੂੰ ਵਕਤ ਦੇ ਵਿੱਚ ਪਾਇਆ, ਜਿਹਦੇ ਕਰਕੇ SIT ਜਿਹੜੀ ਹੈ ਜੀ ਉਹ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਨੂੰ ਇਸੇ ਮੋਰਚੇ ਕਰਕੇ ਜਿਹੜਾ ਜੀ ਦਿੱਲੀ ਤੋਂ ਵੱਡੇ ਵਕੀਲ ਲਿਆ ਕੇ ਹਾਈ ਕੋਰਟ ਦੇ ਵਿੱਚ ਕੇਸ ਨੂੰ ਪਰਸੂ ਕਰਨਾ ਪੈ ਰਿਹਾ ਸੀਗਾ, ਨਹੀਂ ਤਾਂ ਅਦਰਵਾਈਜ਼ ਸਰਕਾਰ ਹੁਣ ਨੂੰ ਇਹ ਸਾਰਾ ਕੁਝ ਛੱਡੀ ਬੈਠੀ ਹੁੰਦੀ। ਏਡੀ ਕਿਹੜੀ ਗੱਲ ਹੋ ਗਈ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਬਹੁਤ ਵੱਡੀ ਮੰਨ ਲਈ ਗਈ ਤੇ ਇਹ ਮੋਰਚਾ ਜਿਹੜਾ ਜੀ ਉਹ ਚੁੱਕ ਦਿੱਤਾ। ਕੱਲ ਜਦੋਂ ਹੁਣ ਇੱਥੇ ਬਰਗਾੜੀ ਦੇ ਮੋਰਚੇ ਦੇ ਵਿੱਚ ਸਨਮਾਨ ਕਰਨਾ ਸੀਗਾ, ਸਨਮਾਨ ਸਮਾਗਮ ਕਰਨਾ ਸੀ, ਇਹਦੇ ਚੋਂ ਸਾਰੇ ਹੀ ਗਾਇਬ ਹੋ ਗਏ। ਸਿਵਾਏ ਧਿਆਨ ਸਿੰਘ ਮੰਡ ਹੋਰਾਂ ਤੋਂ ਇੱਥੇ ਕੋਈ ਹੋਰ ਆਇਆ ਹੀ ਨਾ ਜੀ, ਨਾ ਤਾਂ ਬਲਜੀਤ ਸਿੰਘ ਦਾਦੂਵਾਲ ਆਏ, ਨਾ ਬਾਕੀ ਜਿਹੜੇ ਮੁਤਵਾਜ਼ੀ ਜਥੇਦਾਰ ਨੇ ਉਹ ਆਏ। ਸਿੱਖ ਜਥੇਬੰਦੀਆਂ ਦੇ ਮੋਹਰੀ ਆਗੂ ਗਾਇਬ ਹੋ ਗਏ, ਸਿਮਰਨਜੀਤ ਸਿੰਘ ਮਾਨ ਹੋਰੀ ਵੀ ਗਾਇਬ ਹੋ ਗਏ, ਕੋਈ ਵੀ ਉੱਥੇ ਜਿਹੜਾ ਜੀ ਉਹ ਨਹੀਂ ਆਇਆ ਕਿ ਕਮ ਸੇ ਕਮ ਇਸ ਮੋਰਚੇ ਨੂੰ ਸਮੇਟਣ ਦੇ ਵਾਸਤੇ ਹੀ ਆ ਜਾਂਦੇ। ਕਾਹਲੀ ਜਿਹੜੀ ਹੈ ਨਾ ਜੀ ਉਹ ਇਸ ਗੱਲ ਦੀ ਪਈ ਹੋਈ ਆ ਕਿ ਕਿੰਨੀ ਛੇਤੀ ਨਵੇਂ ਅਕਾਲੀ ਦਲ ਦਾ ਜਿਹੜਾ ਜੀ ਉਹ ਗਠਨ ਕੀਤਾ ਜਾਂਦਾ, ਇਹਦੇ ਕਰਕੇ ਇਹ ਜਿਹੜਾ ਜੀ ਮੋਰਚਾ ਚੁੱਕ ਦਿੱਤਾ ਗਿਆ। ਲੋਕਾਂ ਦੇ ਵਿੱਚ ਵੱਡਾ ਰੋਹ ਜਿਹੜਾ ਜੀ ਇਹਨੂੰ ਲੈ ਕੇ ਲਗਾਤਾਰ ਬਣ ਰਿਹਾ, ਔਰ ਜਦੋਂ ਕਿਸੇ ਨੂੰ ਆਮ ਲੋਕਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਤਾਂ ਉਹ ਸਵਾਲ ਕਦੇ ਮਰਦੇ ਨਹੀਂ ਹੁੰਦੇ। ਇਹ ਗੱਲ ਜਿਹੜੀ ਹੈ ਜੀ ਉਹ ਇਹਨਾਂ ਲੀਡਰਾਂ ਨੂੰ ਸ਼ਾਇਦ ਜਿਹੜੀ ਉਹ ਸਮਝ ਨਹੀਂ ਪੈ ਰਹੀ। ਉਹ ਸਵਾਲ ਜਿਉਂ ਦੇ ਤਿਉਂ ਖੜੇ ਨੇ। ਲੋਕ ਇਹ ਵੀ ਕਹਿ ਰਹੇ ਆ ਕਿ ਜੇ ਮੋਰਚਾ ਚੁੱਕਣਾ ਹੀ ਸੀ ਘੱਟ ਤੋਂ ਘੱਟ SIT ਦੀ ਰਿਪੋਰਟ ਦੀ ਜਿਹੜੀ ਜੀ ਉਹ ਇੰਤਜ਼ਾਰ ਕਰ ਲਿਆ ਜਾਂਦਾ ਕਿ ਇਹ ਰਿਪੋਰਟ ਜਿਹੜੀ ਹੈ ਜੀ ਕਹਿੰਦੀ ਆ, ਪਰ ਬਹੁਤ ਕਾਹਲੀ ਜਿਹੜੀ ਹੈ ਜੀ ਉਹ ਵਰਤੀ ਗਈ ਆ ਇੱਥੋਂ ਦੇ ਆਗੂਆਂ ਦੇ ਵੱਲੋਂ ਇਸ ਮੋਰਚੇ ਨੂੰ ਝੱਟ ਦੇਣੀ ਜਿਹੜਾ ਜੀ ਉਹ ਸਮੇਟਣ ਦੀ। ਪਤਾ ਨਹੀਂ ਨਾ ਕਿ ਓਲੇ ਦੇ ਵਿੱਚ ਕੀ ਕੁਛ ਇਹਨਾਂ ਨੂੰ ਮਿਲ ਚੁੱਕਾ ਆ। ਤੇ ਅੱਗੇ ਜਸਵੰਤ ਸਿਨਹਾ ਦੀ ਜੇ ਗੱਲ ਕਰੀਏ, ਦਿੱਲੀ ਤੋਂ ਉਹ ਚੋਣ ਲੜ ਸਕਦੇ ਨੇ ਆਮ ਆਦਮੀ ਪਾਰਟੀ ਦੇ ਨਿਸ਼ਾਨ ਤੇ। ਜੀ ਇਹ ਕਿਹਾ ਜਾ ਰਿਹਾ ਜੀ ਕਿ ਭਾਜਪਾ ਦੇ ਬਾਗੀ ਆਗੂ ਜਿਹੜੇ ਨੇ ਯਸ਼ਵੰਤ ਸਿਨਹਾ ਹੋਰੀ ਨਾ ਸਿਰਫ ਉਹ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਨੇ, ਬਲਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਆ ਜੀ ਉਹ ਦਿੱਲੀ ਤੋਂ ਹੋ ਸਕਦੇ ਆ। ਇਹ ਲਗਭਗ ਜਿਹੜਾ ਜੀ ਉਹ ਤੈਅ ਹੋ ਚੁੱਕਿਆ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਮੀਟਿੰਗ ਹੋਈ ਹੈ ਕੱਲ, ਉਹਦੇ ਵਿੱਚ ਜਿਹੜੇ ਯਸ਼ਵੰਤ ਸਿਨਹਾ ਤੇ ਸ਼ਤਰੂਘਨ ਸਿਨਹਾ ਹੋਰਾਂ ਨੇ ਅਹਿਮ ਭੂਮਿਕਾ ਨਿਭਾਈ ਆ ਅਰਵਿੰਦ ਕੇਜਰੀਵਾਲ ਨੂੰ ਉਸ ਮੀਟਿੰਗ ਦੇ ਵਿੱਚ ਭੇਜਣ ਦੇ ਵਾਸਤੇ। ਔਰ ਇਹ ਵੀ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਸ਼ਤਰੂਘਨ ਸਿਨਹਾ ਉਹਨਾਂ ਨੂੰ ਵੀ ਦਿੱਲੀ ਤੋਂ ਉਮੀਦਵਾਰ ਜਿਹੜਾ ਜੀ ਬਣਾਉਣ ਦੀ ਪੇਸ਼ਕਸ਼ ਹੈ, ਪਰ ਉਹ ਪਟਨਾ ਤੋਂ ਦੁਬਾਰਾ ਜਿਹੜੀ ਜੀ ਚੋਣ ਲੜਨਾ ਚਾਹੁੰਦੇ ਆ। ਕੀ ਉਹ ਭਾਜਪਾ ਦੇ ਉਮੀਦਵਾਰ ਹੋਣਗੇ? ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਯਸ਼ਵੰਤ ਸਿਨਹਾ ਹੋਰਾਂ ਨੇ ਹੀ ਹਰਮੋਹਨ ਧਵਨ ਜਿਹੜੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਪਿਛਲੇ ਦਿਨੀ ਚੰਡੀਗੜ੍ਹ ਤੋਂ, ਉਹਨਾਂ ਨੂੰ ਸ਼ਾਮਲ ਕਰਾਉਣ ਦੇ ਵਿੱਚ ਇੱਕ ਵੱਡੀ ਭੂਮਿਕਾ ਜਿਹੜੀ ਹੈ ਜੀ ਉਹ ਨਿਭਾਈ ਆ। ਹਰਮੋਹਨ ਧਵਨ ਹੋਰੀ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਜੀ ਲੋਕ ਸਭਾ ਚੋਣਾਂ ਦੇ ਦੌਰਾਨ ਹੋਣਗੇ। ਤੇ ਹੁਣ ਯਸ਼ਵੰਤ ਸਿਨਹਾ ਹੋਰਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਛੇਤੀ ਇਹਨਾਂ ਦੇ ਨਾਮ ਦਾ ਜਿਹੜਾ ਜੀ ਉਹ ਐਲਾਨ ਕੀਤਾ ਜਾਊਗਾ ਔਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ। ਯਸ਼ਵੰਤ ਸਿਨਹਾ ਹੋਰੀ ਸਾਬਕਾ ਫਾਈਨੈਂਸ ਮਿਨਿਸਟਰ ਨੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਹਾਸ਼ੀਏ ਦੇ ਉੱਤੇ ਜਿਹੜਾ ਜੀ ਉਹ ਧੱਕ ਦਿੱਤਾ ਸੀਗਾ ਜਦੋਂ ਇਹ ਸਰਕਾਰ ਬਣੀ, ਔਰ ਉਹ ਲਗਾਤਾਰ ਆਪਣੀਆਂ ਬਾਗੀ ਸੁਰਾਂ ਜਿਹੜੀਆਂ ਜੀ ਉਹ ਅਪਣਾਉਂਦੇ ਰਹੇ ਨੇ। ਹੁਣ ਇੱਕ ਵਾਰੀ ਫਿਰ ਉਹ ਚਰਚਾ ਦੇ ਵਿੱਚ ਜਿਹੜਾ ਜੀ ਇਸ ਗੱਲ ਨੂੰ ਲੈ ਕੇ ਆ ਗਏ ਆ ਕਿ ਆਮ ਆਦਮੀ ਪਾਰਟੀ ਨੇ ਹੁਣ ਤੱਕ ਨਹੀਂ ਤਾਂ ਉਮੀਦਵਾਰ ਐਲਾਨ ਦੇਣੇ ਸੀ, 7 ਜਿਹੜੀਆਂ ਸੀਟਾਂ ਨੇ ਦਿੱਲੀ ਤੋਂ ਉਹ ਨਾ ਐਲਾਨਣ ਦਾ ਰੀਜ਼ਨ ਇਹੀ ਆ ਕਿ ਯਸ਼ਵੰਤ ਸਿਨਹਾ ਹੋਰਾਂ ਦੇ ਉੱਤੇ ਔਰ ਸ਼ਤਰੂਘਨ ਸਿਨਹਾ ਹੋਰਾਂ ਦੇ ਉੱਤੇ ਉਹਨਾਂ ਦੀ ਨਿਗਾਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇਹ ਦੋਨੋਂ ਬਾਗੀ ਜਿਹੜੇ ਆ ਉਹਨਾਂ ਨੂੰ ਸੀਟਾਂ ਦਿੱਤੀਆਂ ਜਾ ਸਕਦੀਆਂ ਜੀ। ਤੇ ਅੱਗੇ ਮਨੁੱਖੀ ਅਧਿਕਾਰ ਡੇ ਸੀਗਾ, ਉਸ ਦਿਵਸ ਦੇ ਉੱਤੇ ਪੰਜਾਬ ਦੇ ਵਿੱਚ ਅਜੇ ਵੀ ਜਿਹੜੇ ਮਾਪੇ ਆਪਣੇ ਪੁੱਤਰਾਂ ਨੂੰ ਉਡੀਕ ਰਹੇ। ਦੇਖੋ ਜੀ ਇਹ ਖਾਕੀ ਜਿਹੜੀ ਜੀ ਉਹ ਖਾ ਗਈ ਇਹਨਾਂ ਮੁੰਡਿਆਂ ਨੂੰ। ਉਹ ਮਾਪੇ ਨਾ ਮਰਿਆਂ 'ਚ ਨਾ ਜਿਉਂਦਿਆਂ 'ਚ, ਜਿਨ੍ਹਾਂ ਨੂੰ ਇਹ ਵੀ ਨਹੀਂ ਅਜੇ ਤੱਕ ਪਤਾ ਜੀ ਕਿ ਉਹਨਾਂ ਦੇ ਪੁੱਤ ਜਿਹੜੇ ਆ ਉਹ ਮਰ ਮੁੱਕ ਗਏ ਆ ਜਾਂ ਹੈਗੇ ਆ, ਕਿਉਂਕਿ ਉਹਨਾਂ ਦਾ ਕੁਝ ਵੀ ਜਿਹੜਾ ਸਾਹਮਣੇ ਨਹੀਂ ਆਇਆ। ਕੋਈ ਮਰਨ ਦੇ ਜਿਹੜੇ ਸਬੂਤ ਸਾਹਮਣੇ ਨਹੀਂ ਆਏ, ਨਾ ਜਿਉਂਦਿਆਂ ਦੇ ਸਬੂਤ ਜਿਹੜੇ ਆ ਜੀ ਉਹ ਹੈ। ਪੰਜਾਬ ਦੇ ਵਿੱਚ ਚੱਲੀ ਕਾਲੇ ਦਿਨਾਂ ਦੀ ਹਨੇਰੀ ਦੇ ਦੌਰਾਨ ਜਿੰਨੇ ਦੋਸ਼ ਸੂਬੇ ਦੀ ਪੁਲਿਸ ਤੇ ਲੱਗੇ ਉਹਨੇ ਸ਼ਾਇਦ ਦੇਸ਼ ਦੇ ਕਿਸੇ ਹੋਰ ਸੂਬੇ ਦੀ ਪੁਲਿਸ ਦੇ ਉੱਤੇ ਨਾ ਲੱਗੇ ਹੋਣ। ਵੱਡਾ ਦਿਖਾ ਤੇ ਰਿਹਾ ਕਿ ਝੂਠੇ ਪੁਲਿਸ ਮੁਕਾਬਲਿਆਂ ਤੇ ਪੁਲਿਸ ਹਿਰਾਸਤ ਦੇ ਵਿੱਚ ਮਾਰੇ ਗਏ ਨੌਜਵਾਨਾਂ ਦੀ ਗਿਣਤੀ 35 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਹੋ ਸਕੀ। ਕਾਂਗਰਸ ਦੇ ਸਿਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਬਣਨ ਵਾਲਾ ਅਕਾਲੀ ਦਲ 84 ਤੋਂ ਬਾਅਦ 15 ਸਾਲ ਸੱਤਾ ਦੇ ਵਿੱਚ ਰਿਹਾ। ਝੂਠੇ ਪੁਲਿਸ ਮੁਕਾਬਲਿਆਂ
ਤੇ ਪੁਲਿਸ ਦੇ ਵਿੱਚ ਹਿਰਾਸਤ ਦੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਬਾਰੇ ਇੱਕ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਅਜੇ ਤੱਕ ਵੀ। ਈਵਨ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਰਹੇ ਉਹਨਾਂ ਅਫਸਰਾਂ ਦੀ ਸਭ ਤੋਂ ਵੱਡੀ ਪੁਸ਼ਤ ਪਨਾਹੀ ਆਪਣੇ ਆਪ ਨੂੰ ਪੰਥਕ ਜਮਾਤ ਕਹਿਣ ਵਾਲਿਆਂ ਨੇ ਜਿਹੜੀ ਦੀ ਉਹ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਵੰਤ ਸਿੰਘ ਖਾਲੜਾ ਜਦੋਂ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ 2000 ਦੇ ਕਰੀਬ ਨੌਜਵਾਨਾਂ ਦਾ ਪਤਾ ਲਾਉਣ ਲਈ ਕਾਮਯਾਬ ਰਹੇ ਤਾਂ ਉਹਨਾਂ ਨੂੰ ਵੀ 6 ਸਤੰਬਰ 1995 ਨੂੰ ਪੁਲਿਸ ਨੇ ਚੁੱਕ ਲਿਆ। ਅਜੇ ਤੱਕ ਨਾ ਉਹਨਾਂ ਦੀ ਲਾਸ਼ ਮਿਲੀ, ਨਾ ਪੁਲਿਸ ਨੇ ਉਹਨਾਂ ਨੂੰ ਮ੍ਰਿਤਕ ਜਿਹੜਾ ਦੀ ਉਹ ਐਲਾਨਿਆ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਐਡੀ ਵੱਡੀ ਤਰਾਸਦੀ ਹੈ ਕਿ 84 ਤੋਂ 95 ਤੱਕ ਹੋਏ ਪੁਲਿਸ ਤਸ਼ੱਦਦ 'ਚ ਮਾਰੇ ਗਏ ਨੌਜਵਾਨਾਂ ਦੇ ਅੰਕੜੇ ਹੀ ਨਹੀਂ ਦੱਸੇ ਜਾ ਰਹੇ। ਉਹ ਕਹਿੰਦੇ ਆ ਕਿ ਪ੍ਰਵਾਸ ਕਰਕੇ ਵਿਦੇਸ਼ਾਂ 'ਚ ਵਸਣ ਵਾਲੇ ਉਹਨਾਂ ਨੌਜਵਾਨਾਂ ਦੀ ਗਿਣਤੀ ਇਸੇ ਕਰਕੇ ਵੱਧ ਹੈ ਕਿ ਸੂਬੇ ਦੇ ਵਿੱਚ ਪੁਲਿਸ ਦੀ ਦਹਿਸ਼ਤ ਅਜੇ ਵੀ ਜਿਹੜੀ ਹੈ ਉਹ ਬਰਕਰਾਰ ਹੈ। ਇਹ ਮਾਪੇ ਉਹ ਮਾਪੇ ਨੇ ਜਿਨ੍ਹਾਂ ਦੇ ਵਾਸਤੇ ਜਦੋਂ ਇਹ ਮਨੁੱਖੀ ਅਧਿਕਾਰ ਦਿਵਸ ਆਉਂਦਾ ਹੈ ਉਹਦੇ ਉੱਤੇ ਬੜੇ ਵੱਡੇ ਇਸ਼ਤਿਹਾਰ, ਵੱਡੀਆਂ ਕਹਾਣੀਆਂ, ਸਟੋਰੀਆਂ ਛਪਦੀਆਂ ਨੇ, ਪਰ ਉਹਨਾਂ ਮਾਪਿਆਂ ਨੂੰ ਤਾਂ ਮਤਲਬ ਆਪਣੇ ਪੁੱਤਾਂ ਤੱਕ ਹੈ ਜਿਹੜੇ ਕਿ ਗਵਾਚ ਗਏ, ਅੱਜ ਤੱਕ ਮੁੜ ਕੇ ਵਾਪਸ ਨਹੀਂ ਆਏ। ਬਿਲਕੁਲ ਜੀ, ਉਹ ਮਾਪੇ ਤਾਂ ਵੈਸੇ ਖੜੇ ਉਡੀਕਦੇ ਆ। ਤੇ ਅਸਰਤ ਤੇ ਅਸੀਂ ਆਉਂਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਆਣ ਕੇ ਤੁਹਾਡੇ ਸਵਾਲਾਂ ਦੇ ਜਵਾਬ ਹੋਣਗੇ। 4082725200 ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਸੀਂ ਸਵਾਲ ਕਰਦੇ ਹੋ, ਬਲਦੇਵ ਬਨੋਰੀ ਜਵਾਬ ਦਿੰਦੇ ਨੇ ਇਸ ਦੇ। ਹੁਣ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਹੈ ਪੁੱਛ ਸਕਦੇ ਆ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਸਵਾਲ ਮੈਂ ਹੀ ਪੁੱਛ ਲੈਂਦੀ ਹਾਂ ਕਿ ਜਿਹੜੀਆਂ ਇਹ ਇਲੈਕਸ਼ਨਾਂ ਹੋਈਆਂ ਸੀਗੀਆਂ 5 ਰਾਜਾਂ ਦੇ ਵਿੱਚ, ਅਤੇ ਉਹਨਾਂ ਦੇ ਨਤੀਜੇ ਅੱਜ ਹੋਣੇ ਸੀ, ਐਕਚੁਅਲੀ ਆਉਂਦੇ ਹੋਣੇ ਆ ਸ਼ਾਇਦ, ਅਤੇ ਉਹਨਾਂ ਦੀ ਕੋਈ ਅਪਡੇਟ? ਬਿਲਕੁਲ ਜੀ, ਐਕਚੁਅਲੀ ਤੁਸੀਂ ਇਹ ਕਹਿ ਲਓ ਕਿ 5 ਰਾਜਾਂ ਦੇ ਵਿੱਚ BJP 0 ਜਿਹੜੀ ਦੀ ਉਹ ਕਹੀ ਜਾ ਸਕਦੀ ਹੈ। ਇਹ ਕਾਂਗਰਸ ਦੀ ਜਿੱਤ ਘੱਟ, ਭਾਰਤੀ ਜਨਤਾ ਪਾਰਟੀ ਦੀ ਹਾਰ ਜਿਹੜੀ ਹੈ ਜੀ ਉਹ ਪ੍ਰਤੱਖ ਨਜ਼ਰ ਆ ਰਹੀ ਹੈ। ਤੇਲੰਗਾਨਾ ਦੇ ਵਿੱਚ ਜਿਹੜੀ TRS ਹੈ ਉਹ ਅਨਬੀਟੇਬਲ ਹੈ ਜੀ, ਉਹਨੂੰ ਹਰਾਉਣਾ ਬਹੁਤ ਔਖਾ ਹੈ, ਕਿਉਂਕਿ ਜੋ ਕੰਮ ਤੇਲੰਗਾਨਾ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਨੇ ਪਿਛਲੇ ਆਪਣੀਆਂ ਟਰਮ ਦੇ ਦੌਰਾਨ ਕੀਤੇ ਆ, ਉਹ ਲੋਕਾਂ ਦੇ ਵਿੱਚ ਬਹੁਤ ਹੀ ਜਿਹੜਾ ਜੀ ਉਹ ਫੇਮਸ ਹੈ, ਜਿਹਦੇ ਕਰਕੇ ਉਹ ਜਿਹੜੀਆਂ ਦੀ ਉਹ 91 ਸੀਟਾਂ ਲੈ ਕੇ ਸਭ ਤੋਂ ਮੋਹਰੇ ਹੈ। ਕਾਂਗਰਸ 16, BJP ਦੀਆਂ 4 ਤੇ ਬਾਕੀ 8 ਨੇ ਉੱਥੇ ਜਿਹੜੀਆਂ ਦੀ। ਸਭ ਤੋਂ ਵੱਡਾ ਜਿਹੜਾ ਜੀ ਜਿਹੜੇ ਹਿੰਦੂ ਰਾਜ ਨੇ 3 ਜਿਨ੍ਹਾਂ ਦੇ ਵਿੱਚ ਹਿੰਦੂ ਬਹੁ ਗਿਣਤੀ ਆ, ਉਹ ਨੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਵਿੱਚ। ਮੱਧ ਪ੍ਰਦੇਸ਼ ਦੇ ਵਿੱਚ 230 ਜਿਹੜੀਆਂ ਦੀ ਉਹ ਸੀਟਾਂ ਨੇ। ਇਹਨਾਂ 230 ਸੀਟਾਂ ਦੇ ਵਿੱਚ 116 ਸੀਟਾਂ ਜਿਹੜੀਆਂ ਦੀ ਉਹ ਚਾਹੀਦੀਆਂ ਨੇ ਸਰਕਾਰ ਬਣਾਉਣ ਦੇ ਵਾਸਤੇ ਮੱਧ ਪ੍ਰਦੇਸ਼ 'ਚ। ਇਸ ਵੇਲੇ ਕਾਂਗਰਸ 116 ਸੀਟਾਂ ਦੇ ਉੱਤੇ ਐਗਜ਼ੈਕਟਲੀ ਲੀਡ ਕਰ ਰਹੀ ਹੈ, BJP 99 ਤੇ ਬਾਕੀ 15 ਦੇ ਉੱਤੇ। ਥੋੜੀ ਬਹੁਤੀ ਗਿਣਤੀ ਪਿੰਡਾਂ ਦੇ ਵਿੱਚ ਆਉਣ ਦੇ ਵਿੱਚ ਤਾਂਠਾ ਹੋ ਸਕਦੀ ਆ, ਪਰ ਮੱਧ ਪ੍ਰਦੇਸ਼ ਜਿਹੜਾ ਜੀ ਇਹ ਲੈਬੋਰਟਰੀ ਸਮਝਿਆ ਜਾਂਦਾ ਭਾਰਤੀ ਜਨਤਾ ਪਾਰਟੀ ਦੀ ਤੇ RSS ਦੀ। ਉੱਥੇ ਬਹੁਤ ਵੱਡਾ ਝਟਕਾ ਜਿਹੜਾ ਜੀ ਉਹ BJP ਨੂੰ ਲੱਗ ਰਿਹਾ। ਦੂਜਾ ਵੱਡਾ ਰਾਜ ਆ ਜਾਂਦਾ ਜੀ ਰਾਜਸਥਾਨ ਦੇ ਵਿੱਚ 199 ਸੀਟਾਂ ਨੇ, 100 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਦੇ ਵਾਸਤੇ। ਕਾਂਗਰਸ ਇੱਥੇ 114 ਸੀਟਾਂ ਦੇ ਉੱਤੇ ਲੀਡ ਕਰ ਰਹੀ ਹੈ। BJP ਜਿਹੜੀ ਹੈ ਜੀ ਇੱਕ ਤਕੜੀ ਵਿਰੋਧੀ ਧਿਰ ਵਜੋਂ ਆ ਰਹੀ ਆ, 81 ਸੀਟਾਂ ਦੇ ਉੱਤੇ ਉਹ ਲੀਡ ਕਰ ਰਹੀ ਹੈ। 4 ਜਿਹੜੇ ਨੇ ਬਾਕੀ ਹੋਰ ਸੀਟਾਂ ਦੇ ਉੱਤੇ ਜਿਹੜੇ ਉਹ ਲੀਡ ਕਰ ਰਹੇ ਆ। ਛੱਤੀਸਗੜ੍ਹ ਦੇ ਹੈਰਾਨੀਜਨਕ ਜਿਹੜੇ ਨਤੀਜੇ ਆ ਰਹੇ ਆ, 59 ਸੀਟਾਂ ਦੇ ਉੱਤੇ, 90 ਸੀਟਾਂ ਨੇ ਟੋਟਲ ਇੱਥੇ, 59 ਸੀਟਾਂ ਦੇ ਉੱਤੇ ਕਾਂਗਰਸ ਲੀਡ ਕਰ ਰਹੀ ਆ, 24 ਸੀਟਾਂ ਦੇ ਉੱਤੇ BJP ਤੇ ਬਾਕੀ 7 ਦੇ ਉੱਤੇ। ਛੱਤੀਸਗੜ੍ਹ ਦੇ ਵਿੱਚ ਤੁਸੀਂ ਕਹਿ ਲਓ ਤੇ ਰਾਜਸਥਾਨ ਦੇ ਵਿੱਚ ਕਹਿ ਲਓ ਸਪਸ਼ਟ ਬਹੁਮਤ ਵੱਲ ਨੂੰ ਜਿਹੜੀ ਹੈ ਜੀ ਉਹ ਕਾਂਗਰਸ ਚਲੇਗੀ ਆ। ਮੱਧ ਪ੍ਰਦੇਸ਼ ਦੇ ਵਿੱਚ ਟੱਕਰ ਬੇਸ਼ੱਕ ਕਾਂਟੇ ਦੀ ਆ, ਪਰ ਕਾਂਗਰਸ ਜਿਹੜੀ ਹੈ ਜੀ ਉਹ ਕਾਫੀ ਸੀਟਾਂ ਦੇ ਨਾਲ ਅੱਗੇ ਆ। ਇਹ ਜਿਹੜਾ ਝਟਕਾ ਹੈ ਇਹ ਜਿੰਨਾ BJP ਦੇ ਵਾਸਤੇ ਝਟਕਾ, ਉਦੋਂ ਵੱਡਾ ਜਿਹੜਾ ਜੀ ਇਹ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਉਦੋਂ ਵੱਡਾ ਝਟਕਾ ਜਿਹੜਾ ਜੀ ਇਹ ਨਰਿੰਦਰ ਮੋਦੀ ਹੋਰਾਂ ਦੇ ਵਾਸਤੇ ਜਿਹੜਾ ਜੀ ਉਹ ਝਟਕਾ ਕਿਹਾ ਜਾ ਸਕਦਾ ਆ। ਇਹਨੂੰ ਸੈਮੀ ਫਾਈਨਲ ਦੇ ਰੂਪ ਦੇ ਵਿੱਚ ਵੇਖਿਆ ਜਾ ਰਿਹਾ। ਆਉਂਦੇ ਸਾਲ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ, ਅੱਜ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਜੀ ਸ਼ੁਰੂ ਹੋ ਰਿਹਾ, ਉਦੋਂ ਪਹਿਲਾਂ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਝਟਕੇ ਜਿਹੜੇ ਜੀ ਲੱਗੇ ਆ ਕੱਲ 2, ਇੱਕ ਤਾਂ RBI ਦੇ ਗਵਰਨਰ ਦਾ ਅਸਤੀਫਾ, ਦੂਜਾ ਕੁਸ਼ਵਾਹਾ ਜਿਹੜੇ ਜੀ ਉਹ ਵੱਖਰੇ ਹੋ ਗਏ।
ਇਹ ਉਦੋਂ ਬਾਅਦ ਸੈਸ਼ਨ ਸ਼ੁਰੂ ਹੋਣ ਤੋਂ ਜਿਹੜਾ ਹੁਣ ਤੋਂ ਕੁਝ ਮਿੰਟ ਬਾਅਦ ਸ਼ੁਰੂ ਹੋਣਾ, ਉਹਦੇ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਇੱਕ ਵੱਡਾ ਝਟਕਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ, ਕਿਉਂਕਿ ਇਹ 3-4 ਰਾਜ ਨੇ ਜਿਹੜੇ ਸਰਕਾਰ ਬਣਾਉਣ ਦੇ ਵਿੱਚ ਕੇਂਦਰ ਦੇ ਵਿੱਚ ਵੱਡਾ ਰੋਲ ਨਿਭਾਉਂਦੇ ਆ। ਮੱਧ ਪ੍ਰਦੇਸ਼ ਹੈ, ਰਾਜਸਥਾਨ ਹੈ ਤੇ ਉੱਤਰ ਪ੍ਰਦੇਸ਼ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਬੇਸ਼ੱਕ ਬੀਜੇਪੀ ਦੀ ਜਿਹੜੀ ਦੀ ਉਹ ਸਰਕਾਰ ਹੈਗੀ ਆ, ਪਰ ਉੱਥੇ ਜਿਹੋ ਜਿਹੇ ਗੱਠਜੋੜ ਸਾਹਮਣੇ ਆ ਰਹੇ ਆ, ਉੱਥੇ ਵੀ ਬੀਜੇਪੀ ਨੂੰ ਝਟਕਾ ਲੱਗ ਸਕਦਾ। ਔਰ ਅੱਜ ਇਹ 5-0 ਦੇ ਨਾਲ ਜਿਵੇਂ ਕਾਂਗਰਸ 5 ਰਾਜਾਂ ਦੇ ਵਿੱਚ ਜਿਹੜੀ ਹੈ ਜੀ ਉਹ ਪਛੜ ਰਹੀ ਆ, ਇਹ ਨਰਿੰਦਰ ਮੋਦੀ ਹੋਰਾਂ ਦਾ ਡਾਊਨਫਾਲ ਸਟਾਰਟ ਹੋ ਗਿਆ। ਬਿਲਕੁਲ ਜੀ, ਬਿਲਕੁਲ। ਕੰਮ ਵੀ ਕੋਈ ਕਿਹੜੇ ਖਾਸ ਕੀਤੇ ਹੋਏ ਆ, ਜਿੱਥੇ ਨੋਟਬੰਦੀ ਲੋਕਾਂ ਨੇ ਸ਼ਾਇਦ ਵੋਟਬੰਦੀ ਕਰ ਦਿੱਤੀ ਹੋਵੇ, ਇਹ ਵੀ ਸੋਚਿਆ ਜਾਂਦਾ। ਤੇ ਹੁਣ ਆਪਾਂ ਲੈਂਦੇ ਆਪਣੇ ਕਾਲਰ, ਸਾਡੇ ਨਾਲ ਜੁੜੇ ਸੁਰਿੰਦਰ ਸਿੰਘ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਪੰਨੂ ਸਾਹਿਬ, ਇੱਕ ਇਹ ਨਹੀਂ ਜਿਹੜਾ PTC ਵਾਲਾ ਜਾਂ ਚੈਨਲ ਹੈ, ਨਹੀਂ ਕੋਈ ਸ਼੍ਰੋਮਣੀ ਕਮੇਟੀ ਦੇ ਪੈਸੇ ਵੀ ਲੱਖਾਂ ਕਰੋੜਾਂ ਰੁਪਏ ਦੇਣੇ ਆ, ਤੇ ਇੱਕ ਮੇਰਾ ਹੈਗਾ ਉਹ ਜਿਹੜਾ ਕੋਲਿਆਂ ਵਾਲਾ ਸੀ, ਉਹਦਾ ਕੀ ਬਣਿਆ ਜੀ? ਜਿਹੜਾ ਉਹ ਇਹਨਾਂ ਦਾ ਕੋਈ ਸੀਗਾ, ਪਤਾ ਨਹੀਂ, ਨੱਠਿਆ ਪੈਸੇ ਲੈ ਕੇ ਜੀ। ਆਹੀ ਹੈ ਜੀ। ਥੈਂਕ ਯੂ ਜੀ। ਦੇਖੋ ਜੀ, ਜਿਨ੍ਹਾਂ ਦਾ ਚੈਨਲ ਹੈ ਉਹਨਾਂ ਦੀ ਸ਼੍ਰੋਮਣੀ ਕਮੇਟੀ ਆ, ਤੇ ਉਹ ਇੱਕ ਪੰਜਾਬੀ ਦੀ ਕਹਾਵਤ ਆ ਕਿ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਰੱਖ, ਉਹ ਹਾਲਾਤ ਨੇ ਜੀ ਇਹਨਾਂ ਦੇ। ਉੱਥੋਂ ਹੀ ਸਾਰਾ ਕੁਛ ਜਿਹੜਾ ਜੀ ਗੋਲਮੋਲ ਕਰੀ ਜਾਂਦੇ ਆ। ਇਹ ਪਤਾ ਨਹੀਂ ਕਦੀ ਇਹਦੇ ਬਾਰੇ ਦੇ ਵਿੱਚ ਕੋਈ ਜਿਹੜਾ ਬੋਲੂਗਾ ਜਾਂ ਨਹੀਂ। ਇਸ ਚੈਨਲ ਦਾ ਸਟੂਡੀਓ ਫਿੱਟ ਕਰਨ ਦੇ ਵਾਸਤੇ ਦਰਬਾਰ ਸਾਹਿਬ ਸਮੂਹ ਦੇ ਅੰਦਰ, ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਹਰੀ ਮੰਦਰ ਹੈ ਉੱਥੋਂ ਦੀ ਗੱਲ ਕਰ ਰਿਹਾ, ਉਹਦੇ ਵਿੱਚ ਇਹਨਾਂ ਨੇ ਬਹੁਤ ਸਾਰੀ ਢਾਹ ਭੰਨ ਜਿਹੜੀ ਹੈ ਜੀ ਉਹ ਅੰਦਰ ਕਰ ਦਿੱਤੀ ਹੈ। ਇਸ ਲੈਵਲ ਤੱਕ ਜਿਹੜਾ ਜੀ ਇਹ ਚਲੇ ਗਏ ਹੋਏ ਆ। ਇੱਥੋਂ ਤੱਕ ਕੋਲਿਆਂ ਵਾਲੀ ਦੀ ਗੱਲ ਆ, ਦਿਆਲ ਸਿੰਘ ਕੋਲਿਆਂ ਵਾਲੀ ਦੀ, ਉਹਨੂੰ ਚਫੇਰੇ ਤੋਂ ਨਾ ਹੋ ਚੁੱਕੀ ਹੈ ਜ਼ਮਾਨਤ ਦੀ। ਹਫ਼ਤੇ ਦਾ ਸਮਾਂ ਜਿਹੜਾ ਜੀ, ਨਹੀਂ ਹਫ਼ਤੇ ਦਾ ਵੀ ਮੁੱਕ ਗਿਆ ਸੀ, ਮੁੜ ਕੇ ਤਾਂ ਹਾਈ ਕੋਰਟ ਨੇ ਤਾਂ ਰਾਤ ਤੱਕ ਦਿੱਤਾ ਸੀ, ਅਜੇ ਤੱਕ ਉਹਨੇ ਸਰੈਂਡਰ ਨਹੀਂ ਕੀਤਾ। ਕਿੱਥੇ ਆ ਪਤਾ ਨਹੀਂ, ਉਹਦੀ ਅਰੈਸਟ ਕਿਸੇ ਸਮੇਂ ਵੀ ਹੋ ਸਕਦੀ ਹੈ ਜੀ। ਅੱਗੇ ਰਾਜ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਪੰਨੂ ਸਾਹਿਬ ਜਿਹੜਾ ਮੋਰਚਾ, ਇਹਦਾ ਉਹੀ ਹਸ਼ਰ ਹੋਇਆ ਜਿਹੜਾ ਮਾਸਟਰ ਤਾਰਾ ਸਿਉਂ ਤੇ ਸੰਤ ਫਤਿਹ ਸਿਉਂ ਤੋਂ ਲੈ ਕੇ ਅੱਜ ਤੱਕ ਹੁੰਦਾ ਆ। ਐਂਡ ਉਹੀ ਹੋਇਆ ਬਿਲਕੁਲ ਹੀ। ਤੇ ਇਹ ਤੁਹਾਨੂੰ ਲੱਗਦਾ ਨਹੀਂ ਸੀ, ਇਹ ਪਹਿਲਾਂ ਨਹੀਂ ਸੀ ਲੱਗਦਾ, ਕਿਉਂਕਿ ਇਹ ਜਿਹੜੇ ਐਡਾ ਵੱਡਾ ਕਾਰਜ ਸੀਗਾ ਤੇ ਇਹਨਾਂ ਦੇ ਵਿੱਚ ਕਪੈਸਿਟੀ ਸੀ ਇਹ ਦੋ ਲੀਡਰਾਂ 'ਚ, ਦਾਦੂਵਾਲ ਤੇ ਆਪਣਾ ਧਿਆਨ ਸਿੰਘ ਮੰਡ, ਕਿਉਂਕਿ ਕਦੇ ਜੇ ਪੁਜਾਰੀ ਤੇ ਲੀਡਰ ਹੁੰਦੇ ਆ ਕਦੇ ਵੀ ਕੋਈ ਇਨਕਲਾਬ ਜਾਂ ਮੋਰਚਾ ਨਹੀਂ ਲਾ ਸਕਦੇ। ਤੇ ਦੂਜੀ ਗੱਲ ਆ ਜੀ, ਆਪਣਾ ਬੀਜੇਪੀ ਦਾ ਜੀ ਹਿੰਦੂ ਪੱਤਾ ਤੁਹਾਡੀ ਨਿਗਾਹ ਦੇ ਵਿੱਚ ਲੱਗਦਾ ਨਹੀਂ ਜੀ ਫੇਲ ਹੋ ਗਿਆ ਜੀ। ਇਹੀ ਇੱਕ ਇਹਨਾਂ ਕੋਲੇ ਆਖਰੀ ਹਥਿਆਰ ਸੀਗਾ ਜੀ। ਥੈਂਕ ਯੂ ਜੀ। ਹਾਂ, ਜਿਸ ਤਰੀਕੇ ਦੇ ਨਾਲ ਰੁਝਾਨ ਆ ਰਹੇ ਆ ਜੀ, ਤੁਹਾਡੇ ਦੂਜੇ ਸਵਾਲ ਦਾ ਤਾਂ ਜਵਾਬ ਇਹ ਹੈ ਕਿ ਹਾਂ, ਕਿਉਂਕਿ ਹਿੰਦੂ ਜਿਹੜੇ ਜੀ ਬਹੁ ਗਿਣਤੀ ਇਹ ਰਾਜ ਨੇ, 3 ਖਾਸ ਤੌਰ ਦੇ ਉੱਤੇ, ਰਾਜਸਥਾਨ, ਮੱਧ ਪ੍ਰਦੇਸ਼ ਖਾਸ ਤੌਰ ਦੇ ਉੱਤੇ ਮੱਧ ਪ੍ਰਦੇਸ਼, ਤੇ ਤੀਜਾ ਛੱਤੀਸਗੜ੍ਹ, 3 ਜਗ੍ਹਾ ਦੇ ਉੱਤੋਂ ਜਿਹੜੀ ਹੈ ਜੀ ਉਹ ਬੀਜੇਪੀ ਹਾਰ ਰਹੀ ਹੈ। ਮੈਂ ਨਹੀਂ ਕਹਿੰਦਾ ਕਾਂਗਰਸ ਜਿੱਤ ਰਹੀ ਹੈ, ਬੀਜੇਪੀ ਜਿਹੜੀ ਹੈ ਜੀ ਉਹ ਹਾਰ ਰਹੀ ਆ। ਮੱਧ ਪ੍ਰਦੇਸ਼ ਦੇ ਵਿੱਚ ਸਿੱਧੇ ਰੂਪ ਦੇ ਵਿੱਚ RSS ਜਿਹੜੀ ਹੈ ਜੀ ਉਹ ਹਾਰ ਰਹੀ ਕਹੀ ਜਾ ਸਕਦੀ ਆ। ਜਿਹੜੀ ਗੱਲ ਤੁਸੀਂ ਬਰਗਾੜੀ ਮੋਰਚੇ ਦੀ ਕੀਤੀ, ਮੈਂ ਖਬਰਾਂ ਦੇ ਵਿੱਚ ਵੀ ਜਿਹੜਾ ਜੀ ਉਹ ਦੱਸਿਆ। ਸਵਾਲ ਬੜੇ ਵੱਡੇ ਨੇ ਜੀ, ਸਵਾਲ ਬਹੁਤ ਵੱਡੇ ਨੇ। ਇਹ ਦੇਖੋ, ਇੱਕ ਗੱਲ ਦਾ ਕ੍ਰੈਡਿਟ ਤਾਂ ਜਿਹੜਾ ਉਹ ਜਾਂਦਾ ਧਿਆਨ ਸਿੰਘ ਮੰਡ ਹੋਰਾਂ ਨੂੰ ਕਿ ਉਹਨਾਂ ਨੇ ਇਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਚਲਾ ਲਿਆ। 6 ਮਹੀਨੇ ਇਹੀ ਪ੍ਰਾਪਤੀ ਕਹੀ ਜਾ ਸਕਦੀ ਹੈ ਜੀ। ਇਹਦੇ ਵਿੱਚ ਕਮ ਸੇ ਕਮ ਕੋਈ ਜਾਨੀ ਨੁਕਸਾਨ ਕਿਸੇ ਦਾ ਨਹੀਂ ਜਿਹੜਾ ਜੀ ਹੋਇਆ, ਜਿਹੜਾ ਕਿ ਅਕਸਰ ਮੋਰਚਿਆਂ ਦੇ ਵਿੱਚ ਹੋ ਜਾਂਦਾ ਜਾਂ ਕਰ ਦਿੱਤਾ ਜਾਂਦਾ ਉਹਨਾਂ ਨੂੰ ਦਸ਼ਾ ਜਿਹੜੀ ਸੀ ਉਹ ਦੇ ਕੇ। ਜਿੰਨੇ ਅਟੈਕ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੇ ਇਹਦੇ ਉੱਤੇ, ਉਹ ਸ਼ਾਂਤ ਫੇਰ ਵੀ ਜਿਹੜਾ ਜੀ ਉਹ ਰਹੇ, ਸ਼ਾਂਤ ਹੋ ਕੇ ਉਹਨਾਂ ਨੇ ਸਵਾਲਾਂ ਦੇ ਜਵਾਬ ਜਿਹੜੇ ਦਿੱਤੇ। ਇਹ ਤਾਂ ਕ੍ਰੈਡਿਟ ਦੇ ਦੇਣਾ ਚਾਹੀਦਾ, ਗਲਤ ਨਹੀਂ ਹੈ ਜੇ ਦੇ ਦਿੱਤਾ ਜਾਵੇ। ਉਹਦੇ ਵਿੱਚੋਂ ਕੀ ਨਿਕਲਿਆ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਮੇਰਾ ਖਿਆਲ ਇਹ ਸਵਾਲ ਏਡਾ ਵੱਡਾ ਆਉਂਦੇ ਸਮੇਂ ਦੇ ਦੌਰਾਨ ਇਹ ਹੋਰ ਵੱਡਾ ਹੋ ਕੇ ਜਿਹੜਾ ਜੀ ਉਹ ਸਾਹਮਣੇ ਆਉਂਦਾ ਰਹੂਗਾ। ਦੇਖੋ, ਅੱਜ ਵੀ ਠੀਕ ਹੈ ਕਿ ਮੈਂ ਭਗਤਾਂ ਦੀ ਗੱਲ ਨਹੀਂ ਕਰਦਾ, ਭਗਤ ਹਰੇਕ ਪਾਰਟੀ ਦੇ ਵਿੱਚ ਨਹੀਂ, ਕੋਈ ਕਿਸੇ ਦਾ ਭਗਤ ਕਿਸੇ ਦਾ, ਉਹ ਕੁਛ ਵੀ ਕਹੇ, ਪਰ ਇੱਕ ਵਾਰੀ ਫੇਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਚਿਹਰਾ ਹੈ ਉਹ ਸਵਾਲੀਆ ਚਿੰਨ੍ਹ ਉਹਦੇ ਉੱਤੇ ਲੱਗ ਰਹੇ ਆ ਜੀ। ਉਹ ਪਤਾ ਨਹੀਂ ਦੱਸਣਗੇ ਕਿ ਨਹੀਂ, ਪਰ ਇਹ ਪਤਾ ਹੈ ਸਭ ਨੂੰ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹ 2 ਜਿਹੜੇ ਮੰਤਰੀ ਨੇ ਉਹਨਾਂ ਦੇ ਨਾਲ ਲਗਾਤਾਰ ਹੋਈਆਂ ਨੇ। ਉਹਨਾਂ ਮੀਟਿੰਗਾਂ ਦੇ ਵਿੱਚ ਕੀ ਤੈਅ ਕੀਤਾ ਗਿਆ, ਇਹ ਗੱਲਾਂ ਲੁਕਾਉਣ ਵਾਲੀਆਂ ਕਿਹੜੀਆਂ ਨੇ? ਸਵਾਲ ਇਹ ਹੈ, ਇਹ ਸਭ ਤੋਂ ਵੱਡਾ ਜੀ,
ਕੀ ਇਹਦੇ ਵਿੱਚ ਲੁਕਾਉਣ ਵਾਲਾ ਸੀਗਾ, ਦੱਸਿਆ ਜਾ ਸਕਦਾ ਜੀ। ਫਿਰ ਕੀ ਹੋਇਆ ਜੇ ਸਰਕਾਰ ਦੇ ਨਾਲ ਗੱਲਾਂ ਹੁੰਦੀਆਂ ਨੇ, ਅਕਸਰ ਜਦੋਂ ਮੋਰਚੇ ਲੱਗਦੇ ਆ ਤੇ ਉਹਦੇ ਵਾਸਤੇ, ਸਮਝੌਤੇ ਦੇ ਵਾਸਤੇ, ਮੰਗਾਂ ਦੇ ਵਾਸਤੇ ਸਰਕਾਰਾਂ ਦੇ ਨਾਲ ਹੀ ਕਰਨੀ ਹੁੰਦੀ ਜੀ ਗੱਲ। ਜੇ ਅੱਜ ਆਪਾਂ ਕਹੀਏ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ, ਜੋ ਕੁਛ ਵੀ ਆ, ਉਹ ਕਰਨਾ ਤਾਂ ਸਰਕਾਰ ਨੇ ਆ ਨਾ ਜੀ, ਸਰਕਾਰ ਕਾਂਗਰਸ ਦੀ ਆ। ਜੇ ਉਹਨਾਂ ਦੇ ਨਾਲ ਮੀਟਿੰਗ ਹੋ ਰਹੀਆਂ ਸੀਗੀਆਂ ਤੇ ਇਹ ਓਪਨ ਹੋਣੀਆਂ ਚਾਹੀਦੀਆਂ ਸੀਗੀਆਂ। ਇਹ ਲੁਕਵੀਆਂ ਮੀਟਿੰਗਾਂ ਜਿਹੜੀਆਂ ਸੀਗੀਆਂ ਉਹ ਕਿਉਂ ਹੋਈਆਂ, ਬਿਨਾਂ ਕੁਛ ਦਿੱਤੇ ਲਏ ਤੋਂ ਇਹ ਮੋਰਚਾ ਇਹਨੂੰ ਸਮੇਟ ਕਿਉਂ ਦਿੱਤਾ ਗਿਆ? ਇੱਕ SIT ਦੀ ਰਿਪੋਰਟ ਦੀ ਇੰਤਜ਼ਾਰ ਜਿਹੜਾ ਜੀ ਉਹ ਨਾ ਕਰਨੀ, ਇਹ ਬਹੁਤ ਵੱਡੇ ਸਵਾਲ ਨੇ। ਜੇ ਕੁਛ ਆਗੂ ਜਿਹੜਾ ਜੀ ਇਹ ਸੋਚਦੇ ਆ ਕਿ ਇਸ ਤੋਂ ਬਾਅਦ ਸ਼ਾਇਦ ਇਹ ਸਵਾਲ ਜਿਹੜੇ ਜੀ ਉਹ ਖਤਮ ਹੋ ਜਾਣਗੇ, ਤਾਂ ਉਹ ਇੱਕ ਵਹਿਮ ਦੇ ਵਿੱਚ ਹੋਣਗੇ। ਲੋਕਾਂ ਦੇ ਮਨਾਂ ਦੇ ਅੰਦਰ ਇਹ ਸਵਾਲ ਜਿਹੜੇ ਆ ਜੀ ਗੁੱਸੇ ਦੇ ਰੂਪ ਦੇ ਵਿੱਚ ਵੱਡੇ ਹੋ ਕੇ ਜਿਹੜਾ ਜੀ ਉਹ ਨਿਕਲਣਗੇ। ਲੋਕੀ ਜਿਹੜਾ ਜੀ ਇਹਨਾਂ ਸਵਾਲਾਂ ਦੇ ਜਵਾਬ ਕਿਵੇਂ ਲੱਭਣਗੇ, ਇਹ ਲੋਕਾਂ ਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਕਰਦਾ। ਮੈਨੂੰ ਇਹ ਲੱਗਦਾ ਜੀ ਕਿ ਜਿਹੜਾ ਹੌਲੀ ਹੌਲੀ ਵਿਸ਼ਵਾਸ ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਮੁੱਕਿਆ ਜਿਹੜਾ ਜਾਪ ਰਿਹਾ, ਜਾਂ ਧਾਰਮਿਕ ਜਿਹੜੀਆਂ ਸ਼ਖਸੀਅਤਾਂ ਸੀ ਉਹਨਾਂ ਤੋਂ ਮੁੱਕ ਗਿਆ, ਉਸ ਮਾਮਲੇ ਦੇ ਵਿੱਚ ਇਹ ਬਰਗਾੜੀ ਮੋਰਚੇ ਨੇ ਵੀ ਇੱਕ ਵੱਡਾ ਰੋਲ ਜਿਹੜਾ ਜੀ ਉਹ ਨਿਭਾ ਦਿੱਤਾ। ਕਿਉਂਕਿ ਅੱਗੋਂ ਜਿਹੜੇ ਇਸ ਤਰ੍ਹਾਂ ਦਾ ਕੋਈ ਲੱਗਣ ਵਾਲਾ ਜਿਹੜਾ ਮੋਰਚਾ ਜੀ ਉਹ ਕਿੰਨਾ ਕੁ ਸਕਸੈਸ ਹੋਊਗਾ, ਮੇਰਾ ਖਿਆਲ ਹਰ ਕੋਈ ਜਿਹੜਾ ਜੀ ਇਸ ਮੋਰਚੇ ਦੀ ਚੀਰ ਫਾੜ ਕਰਨ ਤੋਂ ਬਾਅਦ ਜੇ ਸੋਚੇ ਤਾਂ ਉਹ ਕਹੂਗਾ ਕਿ ਵਿਸ਼ਵਾਸ ਟੁੱਟਿਆ ਲੋਕਾਂ ਦਾ ਜੀ, ਬਹੁਤ ਬੁਰੇ ਤਰੀਕੇ ਨਾਲ ਟੁੱਟਿਆ ਜੀ। ਅੱਗੇ ਸਾਡੇ ਨਾਲ ਜੁੜੇ ਨੇ ਰਾਜ ਮੰਟੇਕਰ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ ਜੀ। ਸਵਾਲ ਬਾਈ ਜੀ ਇੱਕ ਤਾਂ ਭੈਣ ਜੀ ਹੁਣੀ ਪੁੱਛ ਲਿਆ, ਚਲੋ ਵਧੀਆ ਕੀਤਾ, ਸਾਰਿਆਂ ਨੂੰ ਪਤਾ ਲੱਗ ਗਿਆ ਕਿ ਰੁਝਾਨ ਚੱਲ ਰਹੇ ਆ ਵੋਟਾਂ ਦੇ। ਤੇ ਦੂਸਰਾ ਸਵਾਲ ਮੇਰਾ ਇਹ ਆ ਕਿ ਜਦੋਂ ਆਪਾਂ ਪਰਿਵਾਰ ਚਲਾਉਣਾ ਹੋਵੇ ਤਾਂ ਆਪਾਂ ਆਮ ਹੀ ਇਹ ਗੱਲ ਕਰਦੇ ਕਿ ਇੱਕ ਸਿਆਣੇ ਬੰਦੇ ਹੱਥ ਗੱਲ ਚੱਲੇ, ਵੀ ਇੱਕ ਹੱਥ ਪਰਿਵਾਰ ਚੱਲੇ ਤਾਂ ਉਹ ਥੋੜੇ ਦੇ ਵਿੱਚੋਂ ਵੀ ਵਧੀਆ ਕਰ ਲੈਂਦਾ, ਤੇ ਜੇ ਵੱਖੋ ਵੱਖਰੇ ਹੱਥ ਹੋਣ ਤੇ ਨਹੀਂ ਸਹੀ ਚੱਲਦਾ। ਜਿਵੇਂ ਸੈਂਟਰ ਦੇ ਵਿੱਚ BJP ਨੇ ਚਲੋ ਕੀਤਾ ਗੱਠਜੋੜ ਪਹਿਲਾਂ ਕਈਆਂ ਨਾਲ, ਤਾਂ ਮੁੜ ਕੇ ਪਰਿਵਾਰੀ ਹੋ ਗਈ ਕਿ ਅਸੀਂ ਇਕੱਲੇ ਹੀ ਖਰੇ ਪ੍ਰਧਾਨ ਆ, ਕਿਉਂਕਿ ਸੀਟਾਂ ਜ਼ਿਆਦਾ ਆ ਗਈਆਂ। ਇਹ ਭੁੱਲ ਗਏ ਕਿ ਉਦੋਂ ਬਾਅਦ 8 ਸੀਟਾਂ ਨਹੀਂ ਭਾਵੇਂ ਗਵਾ ਵੀ ਲਈਆਂ। ਤੇ ਜਿਵੇਂ ਹੁਣ ਉਹ ਇਹ ਜ਼ਿਆਦੀਆਂ ਪਾਰਟੀਆਂ ਜਾਂ ਗੱਠਜੋੜ ਹੋ ਕੇ ਚੱਲਣਾ ਸਹੀ ਰਹੂਗਾ ਸੈਂਟਰ ਦੇ ਵਿੱਚ, ਜਾਂ ਇਹ BJP ਇਕੱਲੀ ਹੁਣ ਗਾਂ 19 ਦੀਆਂ ਇਲੈਕਸ਼ਨਾਂ ਦੇ ਵਿੱਚ ਕੁਛ ਕਰ ਸਕੂਗੀ? ਇਹਦੇ ਨਾਲ ਹੀ ਪੰਜਾਬ ਦੀ ਜੇ ਗੱਲ ਕਰੀਏ, ਜਿਵੇਂ ਹੁਣ ਪੰਜਾਬ ਦੇ ਵਿੱਚ ਹਰੇਕ ਹੀ ਐਂ ਲੱਗਦਾ ਵੀ 3 ਕੁ ਪਾਰਟੀਆਂ ਤਾਂ ਹੁਣ ਬਣਨ ਵਾਲੀਆਂ ਹੀ ਆ ਕੁਛ ਦਿਨਾਂ ਦੇ ਵਿੱਚ, 2-4 ਦਿਨਾਂ ਦੇ ਵਿੱਚ। ਜ਼ਿਆਦਾ ਪਾਰਟੀਆਂ ਹੋਣ ਦੇ ਨਾਲ ਪੰਜਾਬ ਨੂੰ ਕੋਈ ਫਾਇਦਾ, ਪੰਜਾਬ ਦੀ ਸਿਆਸਤ ਦੇ ਵਿੱਚ ਕੁਛ ਚੇਂਜ ਆ ਸਕਦੀ ਆ, ਜਾਂ ਲੋਕਾਂ ਨੂੰ ਕੋਈ ਇਹਦਾ ਫਾਇਦਾ ਮਿਲ ਸਕਦਾ, ਜਾਂ ਜਿੰਨੀਆਂ ਜ਼ਿਆਦਾ ਪਾਰਟੀਆਂ ਹੋਣਗੀਆਂ ਉਹਦਾ ਨੁਕਸਾਨ? ਕਿਉਂਕਿ ਪਹਿਲਾਂ ਕਾਂਗਰਸ ਤੇ ਅਕਾਲੀ ਸੀ, ਦੋਨੋਂ ਜਾਣੇ ਵਾਰੀ ਬੰਨੀ ਸੀ, ਇੱਕ ਦੂਜੇ ਦੀ ਵਾਰੀ ਆਈ ਜਾਂਦੇ ਸੀ। ਜੇ ਹੁਣ ਜ਼ਿਆਦੀਆਂ ਪਾਰਟੀਆਂ ਹੋਣਗੀਆਂ ਤੇ ਕੰਮ ਵੀ ਕਰਨਾ ਪਊਗਾ, ਤੇ ਮੈਨੂੰ ਲੱਗਦਾ ਕਿ ਇਹ ਵੀ ਨਹੀਂ ਹੈਗਾ ਕਿ ਈਜ਼ੀ ਸੀਟਾਂ ਕੱਢ ਕੇ ਜਿੱਤ ਜਾਣਗੇ। ਜ਼ਿਆਦਾ ਪਾਰਟੀਆਂ ਦਾ ਕਿੱਦਾਂ ਨੁਕਸਾਨ ਜਾਂ ਫਾਇਦਾ ਸੈਂਟਰ ਤੇ ਪੰਜਾਬ ਦੋਨਾਂ ਦਾ ਦੱਸਿਓ ਜੀ। ਥੈਂਕ ਯੂ ਜੀ। ਦੇਖੋ, ਪੰਜਾਬ ਦੀਆਂ ਚੋਣਾਂ ਤਾਂ ਅਜੇ ਦੂਰ ਨੇ। 22 ਦੇ ਵਿੱਚ ਜਿਹੜੀਆਂ ਜੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ, ਉਹਦੇ ਵਾਸਤੇ ਤਾਂ ਅਜੇ ਕੋਈ ਕਿਆਸ ਰਾਈ ਲਾ ਸਕਣੀ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੋਊਗੀ। ਐਵੇਂ ਹਵਾ ਦੇ ਵਿੱਚ ਤਲਵਾਰਾਂ ਮਾਰਨ ਦਾ ਕੋਈ ਆਈਡੀਆ ਨਹੀਂ। ਤੇ 2019 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ, ਉਹਦੇ ਵਾਸਤੇ ਇਹ ਕਿਹਾ ਜਾ ਸਕਦਾ ਜੀ ਕਿ ਕਾਂਗਰਸ ਦੇ ਇਹ ਸਾਰਾ ਕੁਝ ਫਾਇਦੇ ਦੇ ਵਿੱਚ ਜਿਹੜਾ ਜੀ ਉਹ ਜਾ ਰਿਹਾ। ਇਹ ਏਡਾ ਸੌਖਾ ਨੀਗਾ। ਪਹਿਲੀ ਤਾਂ ਗੱਲ ਏਡਾ ਸੌਖਾ ਨੀਗਾ ਬਾਦਲ ਪਰਿਵਾਰ ਦਾ ਮੁੜ ਕੇ ਜਿਹੜਾ ਜੀ ਸਿਆਸੀ ਜ਼ਮੀਨ ਦੇ ਉੱਤੇ ਖੜੇ ਹੋ ਜਾਣਾ। ਹਾਲ ਦੀ ਘੜੀ ਤਾਂ ਇਹ ਇੰਪੋਸੀਬਲ ਹੈ ਜੀ, ਇਹ ਇੰਪੋਸੀਬਲ ਆ। ਹਾਲ ਦੀ ਘੜੀ ਕੁਝ ਸਾਲਾਂ ਲਈ ਇੰਪੋਸੀਬਲ ਹੈ ਜੀ। ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਹੋਰੀ ਸਿਆਸਤ ਦੇ ਵਿੱਚ ਲੀਡਰ ਦੇ ਵਜੋਂ ਐਕਸੈਪਟ ਨਹੀਂ ਹੋਣਗੇ ਪੰਜਾਬ ਦੇ। ਇਹ ਤੁਸੀਂ ਕੰਧ ਦੇ ਉੱਤੇ ਜਿਹੜਾ ਜੀ ਉਹ ਲਿਖਿਆ ਪੜ੍ਹ ਲੈਣਾ। ਅੱਜ ਕਿਸੇ ਨੂੰ ਇਹ ਗੱਲ ਵੱਡੀ ਲੱਗੇ, ਪਰ ਆਉਂਦੇ ਸਮੇਂ ਦੇ ਦੌਰਾਨ ਤੁਸੀਂ ਖੁਦ ਜਿਹੜਾ ਜੀ ਉਹ ਮਹਿਸੂਸ ਕਰੋਗੇ ਕਿ ਇਹ ਪੋਸੀਬਲ ਨਹੀਂ ਹੋ ਸਕਣਾ। ਬ੍ਰਹਮਪੁਰਾ ਹੋਰੀ ਕਿੰਨਾ ਕੁ ਸਕਸੈਸਫੁਲ ਹੋ ਜਾਣਗੇ, ਉਹ ਆਪਣੀ ਸਕਸੈਸ ਉਹਨਾਂ ਦੀ ਕਿੰਨੀ ਹੋਊਗੀ, ਉਹ ਰਹਿੰਦੀ ਖੁੰਦੀ ਕਸਰ ਜਿਹੜੀ ਹੈ ਜੀ ਬਾਦਲ ਪਰਿਵਾਰ ਦੇ ਵਾਸਤੇ ਜਾਂ ਅਕਾਲੀ ਦਲ ਬਾਦਲ ਦੇ ਵਾਸਤੇ ਜਿਹੜੀ ਜੀ ਉਹ ਪੂਰੀ ਕਰ ਦੇਣਗੇ। ਉਹਨਾਂ ਨੂੰ ਹਾਸ਼ੀਏ ਤੇ ਧੱਕਣ ਦੇ ਵਾਸਤੇ, ਜਿਵੇਂ ਗੁਰਚਰਨ ਸਿੰਘ ਤੌੜਾ ਹੋਰਾਂ ਦਾ ਸਰਬ ਹਿੰਦ ਅਕਾਲੀ ਦਲ ਜਿਹੜਾ ਜੀ ਉਹ ਬਣਿਆ ਸੀਗਾ, ਉਸ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਹੋਰੀ ਲੱਗੇ ਹੋਏ ਨੇ ਬੈਂਸ ਭਰਾਵਾਂ ਨੂੰ ਜਿਹੜਾ ਜੀ ਉਹ ਨਾਲ ਲੈ ਕੇ। ਜੇ ਉਹ 16 ਤਰੀਕ ਨੂੰ ਪਾਰਟੀ ਦਾ ਐਲਾਨ ਵੀ ਕਰਦੇ ਆ ਤੇ ਕਿਉਂਕਿ 19 ਦੀਆਂ ਚੋਣਾਂ ਤਾਂ ਆ ਜਾਣੀਆਂ, ਉਦੋਂ ਪਹਿਲਾਂ ਤੁਸੀਂ ਕਿਹੜਾ ਢਾਂਚਾ ਐਡੀ ਛੇਤੀ ਜਿਹੜਾ ਜੀ ਉਹ ਵਿਕਸਿਤ ਕਰ ਲੋਗੇ ਤੇ ਢਾਂਚਾ ਬਣਾ ਕੇ ਤੇ ਤੁਸੀਂ ਜਿਹੜਾ ਜੀ ਉਮੀਦਵਾਰ ਖੜੇ ਵੀ ਕਰ ਲੋਗੇ, ਤੇ ਫਿਰ ਤੁਸੀਂ ਇਹ ਸੋਚਦੇ ਹੋ ਕਿ ਸ਼ਾਇਦ ਬਠਿੰਡੇ ਤੋਂ ਚੋਣ ਲੜ ਕੇ MP ਦੀ ਤੁਸੀਂ ਸਕਸੈਸ ਹੋ ਜਾਓ।
ਇਹ ਪੋਸੀਬਲ ਨਹੀਂਗਾ। ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦੇ ਵਿੱਚ ਤਾਂ ਕੋਈ ਰੋਲ ਨਿਭਾ ਸਕਦੇ ਆ, ਜਿੱਤਣ ਵਾਲੇ ਪਾਸੇ ਦੇ ਵਿੱਚ ਨਹੀਂ ਜਿਹੜਾ ਜੀ ਉਹ ਤੁਰ ਸਕਣਗੇ। ਹਾਲ ਦੀ ਘੜੀ ਜੇ ਲਾਇਆ ਜਾਵੇ ਤਾਂ ਕਾਂਗਰਸ ਜਿਹੜੀ ਹੈ ਜੀ ਉਹਦੇ ਵਾਸਤੇ ਸਭ ਤੋਂ ਸੁਖਾਵੀਂ ਸਥਿਤੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਆ। ਵੈਸੇ ਇਹਦੇ ਵਿੱਚ ਬਰਗਾੜੀ ਜਿਹੜਾ ਮੋਰਚਾ ਇਹਨੂੰ ਛੇਤੀ ਛੇਤੀ ਸਮਾਪਤ ਕਰਨ ਵਾਲੇ ਬਣਨ ਵਾਲੇ ਸੰਭਾਵੀ ਅਕਾਲੀ ਦਲ ਨੂੰ ਵੀ ਮੰਨਫੀ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ। ਉਹਨੇ ਆਪ ਤਾਂ ਕੀ ਜਿਤਨਾ ਜੀ ਰੌਲ ਘਚੌਲਾ ਜਾਈ ਜਿਹੜਾ ਜੀ ਉਹ ਪਊਗਾ। ਜ਼ਿਆਦੀਆਂ ਪਾਰਟੀਆਂ ਜਿਹੜੀਆਂ ਜੀ ਉਹ ਬਣ ਜਾਣ ਦੇ ਨਾਲ ਕਮ ਸੇ ਕਮ ਇੱਕ ਰਵਾਇਤੀ ਪਾਰਟੀ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਤਾਂ ਆਕਸੀਜਨ ਜਿਹੜੀ ਦੀ ਉਹ ਨਵੇਂ ਸਿਰਿਓਂ ਪੈ ਗਈ। ਉਹਨੇ ਬੇਸ਼ੱਕ ਸਰਕਾਰ ਬਣਨ ਤੋਂ ਬਾਅਦ ਕੀਤਾ ਕਰਿਆ ਬਹੁਤਾ ਕੁਛ ਨਾ ਹੋਵੇ, ਪਰ ਉਹਨੂੰ ਮਿਹਨਤ ਜਿਹੜੀ ਹੈ ਜੀ ਉਹ ਬਹੁਤੀ ਕਰਨ ਦੀ ਜ਼ਰੂਰਤ ਨਹੀਂ ਰਹਿਣੀ ਜੇ ਮੌਜੂਦਾ ਹਾਲਾਤਾਂ ਨੂੰ ਜਿਹੜਾ ਜੀ ਉਹ ਦੇਖੀਏ। ਕੀ ਇਹਨਾਂ ਦੇ ਵਿੱਚੋਂ ਇੱਕ ਨਵਾਂ ਗਰੁੱਪ ਬਹੁਤ ਤੇਜ਼ੀ ਨਾਲ ਕੋਈ ਉੱਭਰ ਆਊਗਾ, ਜਿਵੇਂ 14 ਦੇ ਵਿੱਚ ਆਮ ਆਦਮੀ ਪਾਰਟੀ ਉੱਭਰੀ ਸੀ, ਜਾਂ 17 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਇੱਕ ਵਾਰੀ ਹਵਾ ਜਿਹੜੀ ਜੀ ਉਹ ਆਮ ਆਦਮੀ ਪਾਰਟੀ ਦੀ ਬਣ ਗਈ ਸੀਗੀ, ਉਸ ਤਰੀਕੇ ਦੇ ਨਾਲ ਕੋਈ ਜਿਹੜਾ ਜੀ ਉੱਭਰ ਆਊਗਾ, ਇਹਦੀ ਸੰਭਾਵਨਾ ਅਜੇ ਜਿਹੜੀ ਹੈ ਜੀ ਉਹ ਨਜ਼ਰ ਨਹੀਂ ਆਉਂਦੀ। ਜੀ ਅੱਗੇ ਸਾਡੇ ਨਾਲ ਜੁੜੇ ਜਸਵੰਤ ਸਿੰਘ ਜੀ ਬਿਆਨਾ ਤੋਂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਪੰਨੂ, ਦੋ ਸਵਾਲ ਹੈ ਜੀ ਮੇਰੇ। ਜਿਸ ਤਰ੍ਹਾਂ ਜੀ ਇੱਕ ਸਵਾਲ ਮੇਰਾ, ਦੇਖੋ ਜਿਸ ਤਰ੍ਹਾਂ ਮਾਝੇ ਵਿੱਚ ਆਪਾਂ ਗੱਲ ਕਰਦੇ ਹਾਂ, ਸਭ ਤੋਂ ਖਾਲੀ 84 ਤੋਂ ਲੈ ਕੇ ਲਾ ਲਓ 95 ਤੱਕ ਮਾਝਾ ਖਾਲੀ ਹੋਇਆ ਸੀ ਜੀ। ਕਈ ਵਾਰੀ ਪ੍ਰੋਗਰਾਮ ਆਉਂਦੇ ਆ ਜਿਸ ਤਰ੍ਹਾਂ ਆਪਣਾ ਜੀ ਤੀਤਾਂ ਦੇ ਪਰਛਾਵੇਂ ਦੇਖ ਕੇ ਆਪਦੀ ਅੱਖਾਂ 'ਚ ਪਾਣੀ ਆ ਜਾਂਦਾ ਨਾ ਜੀ। ਪਰ ਇਹਨਾਂ ਲੋਕਾਂ ਨੇ ਕਾਂਗਰਸ ਉੱਪਰ ਜਾ ਕੇ ਫਿਰ ਵਿਸ਼ਵਾਸ ਕੀਤਾ। ਸਭ ਤੋਂ ਵੱਧ ਸੀਟਾਂ ਮੇਰੇ ਹਿਸਾਬ ਨਾਲ ਜੀ ਮਾਝੇ ਵਿੱਚੋਂ ਮਿਲੀਆਂ ਨੇ ਕਾਂਗਰਸ ਨੂੰ। ਚੱਲ ਮਾਲਵੇ ਵਿੱਚ ਵੰਡੀਆਂ ਗਈਆਂ, ਦੁਆਬੇ ਵਿੱਚ ਤਾਂ ਲੋਕ ਜਿਹੜੇ ਪਹਿਲਾਂ ਨਾਲ ਕਾਂਗਰਸ ਦੇ ਹੈਗੇ ਆ ਨਾ ਜੀ, ਬਹੁਤ ਘੱਟ ਸੋਰ ਪਾਸੇ ਜਾਂਦੇ ਆ ਜੀ। ਬਈ ਇਹਨਾਂ ਲੋਕਾਂ ਨੇ ਵਿਸ਼ਵਾਸ ਕਰਕੇ ਅੱਜ ਫਿਰ ਉਹੀ ਹਾਲਾਤ ਹੋ ਗਏ ਨਾ ਪਹਿਲਾਂ ਵਾਲੇ ਜੀ, ਕਦੇ ਉਹਨੂੰ ਚੱਕ ਲਾ ਕਦੇ ਇਹਨੂੰ ਚੱਕ ਲਾ। ਦੂਜਾ ਭਾਜੀ ਸਵਾਲ ਮੇਰਾ ਇਹ ਹੈ, ਜਿਸ ਤਰ੍ਹਾਂ ਫੂਲਕਾ ਸਾਹਿਬ, ਖਹਿਰਾ ਸਾਹਿਬ, ਜਿੱਦਾਂ ਦੇਖੋ ਭਾਜੀ ਵੋਟ ਪਾਈ ਆ ਲੋਕਾਂ ਨੇ, ਹਨਾ, ਤੁਸੀਂ ਅਸਤੀਫਾ ਮੋਹਰੇ ਖੜਾ ਕਰਤਾ ਨਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਲਈ, ਵੀ ਜੇ ਤੁਸੀਂ ਆਪਣੇ MLA ਬਣ ਕੇ ਕੁਛ ਨਹੀਂ ਕਰ ਸਕਦੇ, ਅਸਤੀਫਾ ਦੇ ਤੁਸੀਂ ਕੀ ਕਰੋਗੇ ਜੀ? ਇਹ ਮੇਰਾ ਸਵਾਲ ਹੈ। ਜਾਂ ਖਹਿਰਾ ਸਾਹਿਬ ਹੈ ਜੀ, ਕੋਈ ਵੀ ਆ, ਜੇ ਤੁਸੀਂ ਇੱਕ ਵਾਰੀ ਪੰਜਾਬ ਲਈ ਤਾਂ ਖੜੇ ਹੋ ਜਾਓ ਨਾ ਜੀ, ਆਪਣੇ ਆਪ ਜੋ ਮਰਜ਼ੀ ਖੜੇ ਹੋ ਜਾਓ ਤੁਸੀਂ ਜੀ। ਇਹ ਭਾਈ ਦੋ ਸਵਾਲ ਹੈ ਜੀ ਮੇਰੇ ਜੀ। ਥੈਂਕ ਯੂ ਜੀ। ਭੈਣ ਸੁਣ ਲੈਣ। ਦੇਖੋ ਖਹਿਰਾ ਸਾਹਿਬ ਦੀ ਜਿਹੜੀ ਹੈ ਜੀ ਪੋਜੀਸ਼ਨ ਹੋਰ ਹੈ, ਫੂਲਕਾ ਸਾਹਿਬ ਦੀ ਥੋੜੀ ਜਿਹੀ ਹੋਰ ਹੈ। ਫੂਲਕਾ ਸਾਹਿਬ ਨੂੰ ਆਪਣੇ ਅਸਤੀਫੇ ਦੇ ਉੱਤੇ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕੇ ਅਸਤੀਫਾ ਦੇਣਗੇ, ਕਿਉਂਕਿ ਜਿਹੜਾ ਉਹਨਾਂ ਨੇ ਅਸਤੀਫਾ ਉਹਨਾਂ ਨੂੰ ਭੇਜਿਆ ਸੀ ਈਮੇਲ ਦੇ ਰਾਹੀਂ, ਉਹ ਐਕਸੈਪਟ ਨਹੀਂ ਜਿਹੜਾ ਦੀ ਹੋਇਆ। ਪਹਿਲਾਂ ਹੀ ਪਤਾ ਸੀਗਾ ਇਹ ਐਕਸੈਪਟ ਜਿਹੜਾ ਦੀ ਉਹ ਨਹੀਂ ਹੋਣਾ। ਉਹਨਾਂ ਨੂੰ ਮੁੜ ਕੇ ਆਪਣੇ ਫੈਸਲੇ ਦੇ ਉੱਤੇ ਜਿਹੜਾ ਦੀ ਉਹ ਵਿਚਾਰ ਕਰਨਾ ਚਾਹੀਦਾ। ਦਾਖੇ ਦੇ ਲੋਕਾਂ ਨੇ ਇੱਕ ਤਕੜੀ ਟੱਕਰ ਦੇ ਵਿੱਚ ਫੂਲਕਾ ਸਾਹਿਬ ਨੂੰ ਜਿਹੜਾ ਦੀ ਉੱਥੋਂ ਦਾ MLA ਚੁਣਿਆ ਸੀਗਾ। ਇਹ ਬਿਨਾਂ ਕਿਸੇ ਸ਼ੱਕ ਦੇ ਲੋਕਾਂ ਦੇ ਨਾਲ ਜਿਹੜਾ ਦੀ ਉਹ ਧੋਖਾ ਹੋਊਗਾ, ਉਹਨਾਂ ਵੋਟਰਾਂ ਦੇ ਨਾਲ ਜਿਹੜਾ ਦੀ ਉਹ ਧੋਖਾ ਹੋਊਗਾ। ਉਹਨਾਂ ਦਾ ਕੀ ਕਸੂਰ ਜਿਹੜਾ ਦੀ ਹੈ? ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਜਿੱਥੋਂ ਤੱਕ ਗੱਲ ਹੈ ਜੀ, ਉਹ ਕਿਉਂਕਿ ਰੌਲਾ ਜਿੱਥੋਂ ਪਿਆ ਜੀ ਉਹ ਸਭ ਨੂੰ ਪਤਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਜਾਣ ਤੋਂ ਬਾਅਦ ਹੀ ਜਿਹੜਾ ਜੀ ਉਹ ਰੌਲਾ ਜਿਹੜਾ ਪਿਆ, ਉਹ ਉਹਨਾਂ ਦੀ ਜਿਹੜੀ ਸਮੱਸਿਆ ਹੈ ਨਾ ਖਹਿਰਾ ਸਾਹਿਬ ਦੀ, ਉਹ ਇੱਕ ਵੱਡੀ ਇਹ ਹੈ ਕਿ ਉਹ ਸਾਰਾ ਕੁਛ ਆਪਣੇ ਆਲੇ ਦੁਆਲੇ ਜਿਹੜਾ ਜੀ ਉਹ ਚਾਹੁੰਦੇ ਆ। ਉਹ ਚਾਹੁੰਦੇ ਆ ਕਿ ਮੈਂ ਜਿਹੜੀ ਹੈ ਜੀ ਉਹਦੇ ਵਿੱਚ ਹੋਵੇ, ਸਾਰਾ ਕੁਛ ਹੀ ਜੀ ਉਹ ਆਪ ਹੋਣ। ਤਾਂ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੇ ਸੁਭਾਅ ਜਿਹੜੇ ਆ ਨਾ ਉਹ ਲੰਬੇ ਟਾਈਮ ਦੇ ਵਾਸਤੇ ਨਹੀਂ ਜਿਹੜਾ ਚੱਲਦੇ ਹੁੰਦੇ। ਜਿਹੜਾ ਦੂਜਿਆਂ ਨੂੰ ਨਾਲ ਲੈ ਕੇ ਚੱਲ ਸਕੇ ਸਿਆਸਤ ਦੇ ਵਿੱਚ, ਉਹ ਬੰਦਾ ਜਿਹੜਾ ਜੀ ਉਹ ਸਕਸੈਸ ਹੋ ਸਕਦਾ। ਅੱਜ ਪੰਜਾਬ ਦੀ ਹਾਲਾਤ ਜਿਹੜੀ ਹੈ ਨਾ ਜੀ, ਦੇਖੋ ਕੱਲ ਨੂੰ ਕੀ ਬਣਦਾ ਆ ਇਹ ਕੱਲ ਵਾਲੇ ਸਮਾਂ ਜਿਹੜਾ ਜੀ ਉਹ ਦੱਸੂਗਾ। ਅੱਜ ਤਾਂ ਜੇ ਧਾਰਮਿਕ ਪੁਆਇੰਟ ਆਫ ਵਿਊ ਦੇ ਨਾਲ ਆਪਾਂ ਲਈਏ ਤੇ ਕੌਮ ਲੀਡਰ ਲੈਸ ਆ ਜੀ, ਔਰ ਸਿਆਸੀ ਰੂਪ ਦੇ ਵਿੱਚ ਵੀ ਕੋਈ ਅਜਿਹਾ ਲੀਡਰ ਜਿਹੜਾ ਜੀ ਪੰਜਾਬ ਦੇ ਵਿੱਚੋਂ ਉੱਭਰ ਨਹੀਂ ਰਿਹਾ ਜਿਹੜਾ ਕਿ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰੇ, ਪੰਜਾਬ ਦੇ ਵਾਕਿਆ ਜਿਹੜੇ ਗਰਾਊਂਡ ਦੇ ਉੱਤੇ ਜੁੜੇ ਹੋਏ ਇਸ਼ੂਜ਼ ਨੇ ਉਹਨਾਂ ਦੀ ਗੱਲ ਕਰੇ ਤੇ ਬਾਕੀਆਂ ਨੂੰ ਨਾਲ ਲੈ ਕੇ ਜਿਹੜਾ ਜੀ ਉਹ ਤੁਰ ਸਕੇ। ਕਿਉਂਕਿ ਜਿੰਨੀ ਦੇਰ ਤੱਕ ਬਾਕੀਆਂ ਨੂੰ ਨਾਲ ਤੁਰਨ ਵਾਲਾ ਲੀਡਰ ਨਾ ਆਇਆ, ਉਨੀ ਦੇਰ ਤੱਕ ਕਈ ਪਾਰਟੀਆਂ ਜਿਹੜੀਆਂ ਨੇ ਜੀ ਉਹ ਕੁਛ ਨਵਾਂਪਨ ਜਿਹੜਾ ਜੀ ਪੰਜਾਬ ਦੀ ਸਿਆਸਤ ਦੇ ਵਿੱਚ ਪੈਦਾ ਕਰ ਦੇਣਗੀਆਂ। ਇਹਦੇ ਵਾਸਤੇ ਅਜੇ ਤੱਕ ਤਾਂ ਇਹ ਸਵਾਲੀਆ ਝੱਲੀ ਹੈ। ਹਾਂਜੀ, ਸਾਡੇ ਅਗਲੇ ਕਾਲਰ ਨੇ ਅਮਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਜੀ, ਜਿੱਦਾਂ ਆਪਣੇ ਉਹ ਆਪਣੇ ਲਾਂਘਾ ਆਪਣਾ ਸ਼ੁਰੂ ਕਰਨ ਦੀ ਗੱਲ ਹੋ ਰਹੀ ਆ,
ਤੇ ਆਪਣੇ ਪਾਕਿਸਤਾਨ ਨੂੰ। ਜਿੱਦਾਂ ਮੈਨੂੰ ਇਦਾਂ ਲੱਗ ਰਿਹਾ ਜਿੱਦਾਂ ਨੈਗੇਟਿਵ ਨਾ ਸੋਚਿਓ, ਜਿੱਦਾਂ ਹੁਣ ਤੱਕ ਕੁਝ ਵੀ ਕਹਿ ਦਈਏ ਪੰਜਾਬੀਆਂ ਦੇ ਨਾਲ ਕਦੇ ਚੰਗਾ ਨਹੀਂ ਹੁੰਦਾ ਆਇਆ, ਤੇ ਜੇ ਅੱਗਿਓਂ ਵੀ ਸੋਚੀਏ ਮੈਨੂੰ ਲੱਗਦਾ ਨਹੀਂ ਬਈ ਇਹ ਧੁਰ ਸਿੱਧੇ ਚੜੂਗਾ, ਕਿਉਂਕਿ ਜਾਂ ਤਾਂ ਉਧਰੋਂ ਕੁਛ ਨਾ ਕੁਛ ਇਦਾਂ ਦੀ ਗੱਲਬਾਤ ਹੋ ਜਾਣੀ ਜਾਂ ਬਿਆਨ ਹੋ ਜਾਣਾ, ਤੇ ਜਾਂ ਫਿਰ ਸਾਡੇ ਜਿਹੜੇ ਪ੍ਰਧਾਨ ਸਾਹਿਬ ਆ ਪਾਰਟੀਆਂ ਦੇ ਉਹਨਾਂ ਨੇ ਕੁਛ ਨਾ ਕੁਛ ਇਦਾਂ ਦਾ ਬਿਆਨ ਦੇਣਾ ਆ। ਮੈਨੂੰ ਲੱਗਦਾ ਨਹੀਂ ਉਹ ਇਹ ਗੱਲ ਸਿਰੇ ਚੜੂਗੀ, ਕਿਉਂਕਿ ਹਮੇਸ਼ਾ ਅਸੀਂ ਅਨਲੱਕੀ ਹੀ ਰਹੇ ਇਸ ਮਾਮਲੇ 'ਚ, ਪੰਜਾਬੀ ਖਾਸ ਕਰ। ਤੇ ਦੂਜਾ ਮੇਰਾ ਸਵਾਲ ਹੈ ਜੀ, ਜਿੱਦਾਂ ਬਾਹਰਲੇ ਮੁਲਕਾਂ ਦੀ ਆਪਾਂ ਗੱਲ ਕਰਦੇ ਹਾਂ, ਜਿੰਨੇ ਵੀ ਕੋਈ ਪਾਰਟੀਆਂ ਦਾ ਕੋਈ ਜਿੱਦਾਂ ਵੀ ਨੇਤਾ ਖੜੇ ਤੇ ਖੜਦੇ ਆ, ਉਹ ਬੜੇ ਸਰੀਰਕ ਤੌਰ ਤੇ ਵੀ ਬੜੇ ਫਿੱਟ ਹੁੰਦੇ ਆ ਤੇ ਦਿਮਾਗੀ ਤੌਰ ਤੇ ਵੀ ਪੜ੍ਹੇ ਲਿਖੇ ਹੁੰਦੇ ਆ। ਆਪਣੇ ਖਾਸ ਕਰ ਪੰਜਾਬ ਦੀ ਗੱਲ ਕਰੀਏ, ਕਿਸੇ ਵੀ ਪਾਰਟੀ ਦਾ ਮੈਨੂੰ ਕੋਈ ਇੱਦਾਂ ਦਾ ਲੀਡਰ ਨਹੀਂ ਦਿਸਦਾ ਜਿਹੜਾ ਸਰੀਰਕ ਤੌਰ ਤੇ ਵੀ ਸਹੀ ਹੋਵੇ। ਜਾਂ ਪੁਲਿਸ ਵਾਲਿਆਂ ਦੀ ਹੀ ਗੱਲ ਕਰ ਲਓ, ਜੇ ਆਪਾਂ ਆਪਣੇ ਸਰੀਰ ਨੂੰ ਹੀ ਨਹੀਂ ਫਿੱਟ ਕਰ ਸਕਦੇ ਤਾਂ ਆਪਾਂ ਅੱਗੇ ਜਾ ਕੇ ਮੁਲਕ ਬਾਰੇ ਜਾਂ ਆਪਣੇ ਜਿਹੜੇ ਜੋ ਹੱਕ ਆ ਸਾਨੂੰ ਕਰਨਾ ਚਾਹੀਦਾ, ਉਹ ਆਪਾਂ ਕਿੱਦਾਂ ਕਰ ਸਕਦੇ ਹਾਂ? ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ? ਤੇ ਸੁਣ ਲੈਣ ਦਿਓ ਭੈਣ ਜੀ। ਥੈਂਕ ਯੂ ਜੀ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਜਿਹੜੀ ਕਿਉਂਕਿ ਬੇਸ਼ੱਕ ਇਹ ਕੋਈ ਭਲਵਾਨੀ ਨਹੀਂ ਹੈ ਕਿ ਤੁਸੀਂ ਅਖਾੜੇ ਦੇ ਵਿੱਚ ਜਾ ਕੇ ਲੜਨਾ, ਪਰ ਸਰੀਰਕ ਫਿਟਨੈਸ ਜਿਹੜੀ ਆ ਉਹ ਤੁਹਾਡੀ ਮਾਨਸਿਕ ਫਿਟਨੈਸ ਦੇ ਵਿੱਚ ਵੀ ਬਹੁਤ ਵੱਡਾ ਰੋਲ ਜਿਹੜਾ ਜੀ ਉਹ ਨਿਭਾਉਂਦੀ ਆ। ਜਿਹੜਾ ਬੰਦਾ ਆਪਣੇ ਸਰੀਰ ਦਾ ਧਿਆਨ ਨਹੀਂ ਰੱਖ ਸਕਦਾ, ਜਿਹਦੇ ਕੋਲ ਫਿਟਨੈਸ ਨਹੀਂ ਆ, ਉਹ ਸੂਬੇ ਜਾਂ ਮੁਲਕ ਦਾ ਜਾਂ ਲੋਕਾਂ ਦਾ ਧਿਆਨ ਜਿਹੜਾ ਜੀ ਉਹ ਕੀ ਰੱਖ ਸਕਦਾ? ਇਹ ਚੀਜ਼ਾਂ ਜਿਹੜੀਆਂ ਵਿਦੇਸ਼ਾਂ ਵਿਚਲੇ ਜਿਹੜੇ ਲੀਡਰ ਆ ਉਹਨਾਂ ਤੋਂ ਸਿੱਖਣ ਦੀ ਜਿਹੜੀ ਜੀ ਜ਼ਰੂਰਤ ਹੈ। ਅਕਸਰ ਚੋਣਾਂ ਦੇ ਦੌਰਾਨ ਉਹਨਾਂ ਨੂੰ ਤੁਸੀਂ ਫਿਟਨੈਸ ਟ੍ਰੇਨਿੰਗ ਕਰਦਿਆਂ ਵੀ ਦੇਖਦੇ ਹੋ ਕਿ ਜਿਮ ਜਿਹੜਾ ਜੀ ਉਹ ਨਾਲ ਦੀ ਨਾਲ ਉਹ ਕਰ ਰਹੇ ਨੇ। ਸਾਡੇ ਇਹੋ ਜਿਹਾ ਰੁਝਾਨ ਜਿਹੜਾ ਜੀ ਉਹ ਹੈ ਨੀ ਗਾ ਇੱਥੇ। ਤਾਂ ਆਰਾਮ ਪ੍ਰਸਤੀ ਜਿਹੜੀ ਹੈ ਨਾ ਜੀ ਉਹ ਬਹੁਤ ਵੱਡੀ ਗੱਲ ਆ ਕਿ ਚੌੜੇ ਹੋ ਕੇ ਗੱਡੀ ਦੇ ਵਿੱਚ ਜਿਹੜਾ ਜੀ ਉਹ ਬਹਿ ਜਾਓ, ਅੱਗੇ ਤੁਹਾਡੇ ਪਿੱਛੇ ਪੁੱਟਰ ਮਾਰਦੀਆਂ ਗੱਡੀਆਂ ਜਿਹੜੀਆਂ ਚੱਲ ਰਹੀਆਂ ਨੇ, ਇਹਨੂੰ ਹੀ ਜਿਹੜਾ ਜੀ ਉਹ ਜ਼ਿਆਦਾ ਕੁਝ ਸਮਝਿਆ ਜਾਂਦਾ। ਇੱਥੋਂ ਤੱਕ ਤੁਸੀਂ ਗੱਲ ਕੀਤੀ ਆ ਲਾਂਘੇ ਵਾਲੀ, ਮੈਨੂੰ ਨਹੀਂ ਲੱਗਦਾ ਕਿ ਜਿਹੜੇ ਬਿਆਨਾਂ ਦੇ ਵੱਲ ਤੁਹਾਡਾ ਇਸ਼ਾਰਾ ਆ ਉਹਦਾ ਮੈਂ ਕਵਰੇਜ ਵੀ ਜਿਹੜੀ ਜੀ ਉਹ ਕੀਤੀ ਆ ਨਿਊਜ਼ ਦੇ ਵਿੱਚ ਵੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਾਰ-ਬਾਰ ਇਹਦੇ ਵਿੱਚ ਜਿਹੜਾ ਜੀ ਭੁੱਚਰਾਂ ਡਾਉਣ ਵਾਲਾ ਬਿਆਨ ਦੇਣਾ, ਮੈਨੂੰ ਲੱਗਦਾ ਕਿ ਇਹ ਲਾਂਘਾ ਤਾਂ ਜਿਹੜਾ ਜੀ ਖੁੱਲੂਗਾ। ਇਹ ਤਾਂ ਮੇਰਾ ਇਹ ਤੁਸੀਂ ਕਹ ਲਓ ਕਿ ਵਿਸ਼ਵਾਸ ਜਾਂ ਇਹ ਰਿਐਲਿਟੀ ਹੈ। ਇਹ ਲਾਂਘਾ ਤਾਂ ਅਗਲੇ ਸਾਲ ਜਿਹੜਾ ਜੀ ਉਹ ਹਰ ਹਾਲਤ ਦੇ ਵਿੱਚ ਖੁੱਲੂਗਾ। ਅੱਗੋਂ ਕਿਵੇਂ ਚੱਲਦਾ ਆ ਉਹ ਬਾਅਦ ਵਾਲੀ ਗੱਲ ਜਿਹੜੀ ਆ ਜੀ ਉਹ ਹੋ ਸਕਦੀ ਆ। ਜੇ ਇੱਕ ਵਾਰੀ ਲਾਂਘਾ ਖੁੱਲ ਗਿਆ ਤੇ ਮੁੜ ਕੇ ਉਹਨੂੰ ਬੰਦ ਕਰ ਸਕਣਾ ਵੀ ਜਿਹੜਾ ਜੀ ਉਹ ਔਖਾ ਹੋਊਗਾ। ਜਿਹੜੇ ਖਦਸ਼ੇ ਕੈਪਟਨ ਸਾਹਿਬ ਉਹਦੇ ਉੱਤੇ ਪ੍ਰਗਟਾ ਰਹੇ ਆ, ਉਹਨਾਂ ਖਦਸ਼ਿਆਂ ਦੇ ਵਿੱਚ ਕੋਈ ਦਮ ਨਜ਼ਰ ਜਿਹੜਾ ਜੀ ਉਹ ਨਹੀਂ ਆਉਂਦਾ। ਉਹ ਮਹਿਜ਼ ਇੱਕ ਖਦਸ਼ੇ ਆ। ਉਹ ਖਦਸ਼ੇ ਉਹਨਾਂ ਦੇ ਆਪਣੇ ਨਿੱਜ ਦੇ ਜੋ ਹਾਲਾਤ ਜਿਹੜੇ ਜੀ ਬਣ ਰਹੇ ਆ ਸਿਆਸੀ ਤੌਰ ਦੇ ਉੱਤੇ, ਕਿਤੇ ਨਾ ਕਿਤੇ ਉਹਨਾਂ ਨੂੰ ਆਪਣਾ ਜਿਹੜਾ ਜੀ ਉਹ ਡਰ ਨਜ਼ਰ ਆ ਰਿਹਾ, ਜਿਹਦੇ ਕਰਕੇ ਉਹਨਾਂ ਨੇ ਵਾਰ-ਵਾਰ ਜਿਹੜੀ ਉਹ ਗੱਲ ਕੀਤੀ ਆ। ਦੇਖੋ, ਇਹ ਬਣਾਉਣਾ ਤਾਂ ਅਸਲ ਦੇ ਵਿੱਚ ਪਾਕਿਸਤਾਨ ਨਹੀਂ ਆ, ਕਿਉਂਕਿ ਬਹੁਤਾ ਲਾਂਘਾ ਹੈ ਹੀ ਉਹਦੀ ਵਾਲੀ ਸਾਈਡ ਦੇ ਉੱਤੇ 4.5 ਕਿਲੋਮੀਟਰ ਦਾ। ਇੱਧਰ ਕੀ ਆ? ਇੱਧਰ ਤਾਂ ਉਹਨੂੰ ਇੱਕ ਐਕਸੈਸ ਹੀ ਦੇਣਾ, ਤੇ ਇਹ ਐਕਸੈਸ ਦੇਣ ਤੋਂ ਜੇ ਪਾਕਿਸਤਾਨ ਦੇ ਜਿਵੇਂ ਲੱਗ ਰਿਹਾ ਕਿ ਇਮਰਾਨ ਖਾਨ ਹੋਰੀ ਜਿਹੜੇ ਜੀ ਉਹ ਕਮਿਟਡ ਵਿਅਕਤੀ ਨੇ, ਉੱਥੇ ਕੰਮ ਵੀ ਸਟਾਰਟ ਹੋ ਗਿਆ। 5-6 ਮਹੀਨਿਆਂ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਜੀ ਉਹ ਬਣ ਵੀ ਜਾਣਾ ਹੈ। ਤੇ ਇੱਕ ਵਾਰੀ ਜਦੋਂ ਬਣ ਜਾਂਦਾ ਹੈ ਜੀ ਫਿਰ ਮੁੜ ਕੇ ਉੱਥੋਂ ਮੁੜ ਸਕਣਾ ਜਿਹੜਾ ਜੀ ਔਖਾ ਹੋਊਗਾ। ਮੇਰੀ ਜਾਤੇ ਲਾਂਘੇ ਵਾਲੇ ਤਾਂ ਤੁਸੀਂ ਫਿਕਰ ਨਾ ਕਰੋ, ਲਾਂਘਾ ਤਾਂ ਖੁੱਲੂਗਾ ਜੀ ਅਗਲੇ ਸਾਲ ਗੁਰਪੁਰਬ ਦੇ ਉੱਤੇ ਜਿਹੜਾ ਜੀ ਉਹ ਖੁੱਲੂਗਾ। ਕਮ ਸੇ ਕਮ ਇਸ ਗੱਲ ਦੇ ਉੱਤੇ ਵਿਸ਼ਵਾਸ ਜਿਹੜਾ ਜੀ ਉਹ ਰੱਖੋ ਕਿ ਜੇ 70 ਸਾਲਾਂ ਤੋਂ ਬਾਅਦ ਇਹ ਅਰਦਾਸ ਜਿਹੜੀ ਹੈ ਜੀ ਉਹ ਮੰਨੀ ਜਾ ਰਹੀ ਹੈ ਤਾਂ ਉਹ ਅੱਗੋਂ ਵੀ ਜਿਹੜਾ ਜੀ ਉਹ ਠੀਕ ਹੋਊਗਾ। ਬਿਲਕੁਲ ਜੀ। ਉੱਧਰ ਕਰਾਚੀ ਵੱਲ ਵੀ ਤਾਂ ਲਾਂਘਾ ਹੈਗਾ ਹੀ ਆ, ਤੇ ਉੱਧਰ ਕਿਹੜਾ ਬੰਦ ਹੋ ਗਿਆ? ਇੰਨੇ ਬੰਬ ਚੱਲੇ ਆ ਅੱਗੇ। ਸਰਜੀਤ ਸਿੰਘ ਪੰਨੂ ਸਾਹਿਬ ਜੀ, ਮੇਰਾ ਤਾਂ ਸਵਾਲ ਇਹੋ ਹੀ ਆ ਵੀ ਜਿੱਦਾਂ ਬਾਦਲ ਸਾਹਿਬ ਉੱਥੇ ਆਪਣੀ ਖੇਮਾ ਯਾਚਨਾ ਮੰਗਣ ਗਏ ਆ, ਉਹ ਜਿੰਨਾ ਵੀ ਉਸਨੇ ਧਨ ਪੰਜਾਬ ਦਾ 10 ਸਾਲਾਂ 'ਚ ਲੁੱਟਿਆ ਉਹ ਵੰਡ ਦੇਵੇ, ਉਹ ਗਰੀਬਾਂ 'ਚ ਵੰਡ ਦੇਵੇ। ਤੇ ਉਹਨੂੰ ਇਹ ਪਤਾ ਹੋਣਾ ਚਾਹੀਦਾ, ਉਹਨੂੰ ਫਤਿਹ ਕੌਮ ਦਾ ਅਵਾਰਡ ਦਿੱਤਾ ਆ, ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਅੱਗੇ ਉਹ ਖੇਮਾ ਯਾਚਨਾ ਮੰਗਦਾ ਆ। ਲੰਕਾਗੜ੍ਹ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ, ਇਹਦੇ ਨਾਲ ਤਾਂ ਕੁਝ ਨਹੀਂ ਜਾਣਾ ਉੱਧਰ ਨੂੰ। ਇਸ ਨੂੰ ਇਹ ਵੰਡ ਦੇਣਾ ਚਾਹੀਦਾ ਗਰੀਬਾਂ ਦੇ ਵਿੱਚ ਜਿੰਨਾ ਵੀ ਇਹਨੇ ਧਨ ਲੁੱਟਿਆ। ਬੰਦਾ 2 ਰੋਟੀਆਂ ਖਾ ਕੇ ਹਰ ਇੱਕ ਬੰਦਾ ਖਾਂਦਾ। ਸਰਜੀਤ ਸਿੰਘ ਜੀ, ਤੁਸੀਂ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਨਾ, ਉੱਥੇ ਤੱਕ ਪਹੁੰਚਾ ਦਿੰਦੇ ਆ। ਕਿੱਥੇ ਤੱਕ? ਉੱਥੇ ਤੱਕ ਨਹੀਂ, ਬਲਦੇਵਪੁਰ ਨੂੰ ਦੱਸਣਗੇ ਵੀ ਮਤਲਬ ਕੀ ਨਿਕਲਦਾ ਕਿ ਉਹ ਜਿੰਨਾ ਲੁੱਟਿਆ ਉਹਨੇ ਧਨ ਉਹ ਤਾਂ ਵਾਪਸ ਕਰੇ। ਹਾਂ, ਨਹੀਂ ਸੁਨੇਹਾ ਪਹੁੰਚਾ ਦਿੰਦੇ ਤੁਹਾਡਾ। ਥੈਂਕ ਯੂ ਜੀ। ਪਹੁੰਚ ਹੀ ਜਾਣਾ ਜੀ, ਸੁਨੇਹਾ ਤਾਂ ਪਹੁੰਚ ਜਾਣਾ। ਗੱਲ ਤਾਂ ਇਹ ਆ ਨਾ ਉਹਦੇ ਵਿੱਚ ਕੀ ਲਿਖਿਆ ਆ, ਇਹ ਤੁਹਾਨੂੰ ਲੱਗਦਾ ਕਿ ਉਹ ਪੜ੍ਹਦੇ ਹੋਣਗੇ ਜਾਂ ਉਹਦੇ ਉੱਤੇ ਜਿਹੜਾ ਜੀ ਉਹ ਅਮਲ ਕਰਦੇ ਹੋਣਗੇ? ਜਿਨ੍ਹਾਂ ਨੂੰ ਪਤਾ ਸੀਗਾ
ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਹਾਰ ਹੋ ਰਹੀ ਆ, ਤੇ ਕਿਉਂਕਿ ਕਾਰਜਕਾਰੀ ਉਨੀ ਦੇਰ ਤੱਕ ਮੁੱਖ ਮੰਤਰੀ ਹੁੰਦੇ ਆ ਤੇ ਭੱਜ ਕੇ ਜਾ ਕੇ USA ਦੇ ਵਿੱਚੋਂ ਆਪਣਾ ਚੈੱਕਅਪ ਵੀ ਕਰਵਾਏ ਕਿ ਹਾਲ ਦੀ ਘੜੀ ਤਾਂ ਸਰਕਾਰ ਦੇ ਉੱਤੇ ਜਿਹੜਾ ਜੀ ਇਹ ਪਾ ਦਿਓ, ਜਿਹੜਾ ਆਪਣੇ ਰਾਜ ਨਹੀਂ ਕਰਾ ਸਕਦੇ ਆਪਣੇ ਪੱਲਿਓਂ ਜਿਹੜਾ ਜੀ ਉਹ ਪੈਸਾ ਖਰਚ ਕੇ, ਜਿਹੜੇ ਹੈਲੀਕਾਪਟਰਾਂ ਤੋਂ ਉਤਰਦੇ ਹੀ ਨਹੀਂ ਸੀਗੇ, ਸਦਾ ਹੈਲੀਕਾਪਟਰਾਂ ਦੇ ਉੱਤੇ ਰਹਿੰਦੇ ਸੀ, ਹੁਣ ਕਿਵੇਂ ਗੱਡੀਆਂ ਦੇ ਵਿੱਚ ਤੁਰੇ ਫਿਰਦੇ ਆ। ਇੰਨਾ ਪੈਸਾ ਆ। ਤੁਸੀਂ ਇਹ ਦੇਖਣਾ ਆਉਣ ਵਾਲੇ ਸਮੇਂ ਦੇ ਦੌਰਾਨ, ਹੋ ਸਕਦਾ ਅੱਜ ਮੇਰੀ ਗੱਲ ਦੇ ਨਾਲ ਕੋਈ ਸਹਿਮਤ ਨਾ ਹੋਵੇ, ਮੈਂ ਤੁਹਾਨੂੰ ਅਗਲੀ ਗੱਲ ਜਿਹੜੀ ਦੱਸ ਰਿਹਾ ਕਿ ਧਨਾੜ ਪਰਿਵਾਰ ਦੇ ਤੌਰ ਦੇ ਉੱਤੇ ਤਾਂ ਇਸ ਪਰਿਵਾਰ ਦੇ ਮੈਂਬਰਾਂ ਨੂੰ ਜਾਣਿਆ ਜਾਊਗਾ ਕਿ ਉਹ ਧਨਾੜ ਵਿਅਕਤੀ ਨੇ, ਜਿਵੇਂ ਪੰਜਾਬ ਦੇ ਵਿੱਚ ਕੁਝ ਜਿਹੜੇ ਜੀ ਉਹ ਹੈਗੇ ਆ, ਪਰ ਸਿਆਸੀ ਤੌਰ ਦੇ ਉੱਤੇ ਨਹੀਂ ਜਿਹੜਾ ਦੀ ਉਹ ਪਛਾਣਿਆ ਜਾਊਗਾ। ਪੈਸਾ ਜਿਹੜਾ ਦੀ ਉਹ ਕੀ ਕਰਨਾ, ਕੀ ਪੈਸੇ ਦੇ ਨਾਲ ਇਹ ਟਰੋਲਿੰਗ ਖਰੀਦੀ ਜਾ ਸਕੀ ਜਿਹੜੀ ਲੋਕਾਂ ਨੇ ਜਿਹੜੀ ਜੀ ਉਹ ਕੀਤੀ, ਕੀ ਪੈਸੇ ਦੇ ਨਾਲ ਲੋਕਾਂ ਦੀ ਮਨੋਭਾਵਨਾ ਜਿਹੜੀ ਹੈ ਜੀ ਉਹ ਬਦਲੀ ਜਾ ਸਕੀ, ਜਿਹੜਾ ਕਿ ਇਸ ਵੇਲੇ ਇੱਕ ਪਰਸੈਪਸ਼ਨ ਲੋਕਾਂ ਦੇ ਵਿੱਚ ਜਿਹੜੀ ਆ ਇਹਨਾਂ ਦੇ ਪ੍ਰਤੀ ਬਣ ਗਈ ਹੋਈ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਾਸਤੇ ਇਹ ਜ਼ਿੰਮੇਵਾਰ ਸੀ। ਪੈਸਾ ਬਹੁਤ ਕੁਛ ਹੈ, ਮੈਂ ਮੰਨਦਾ, ਪੈਸਾ ਸਭ ਕੁਛ ਨਹੀਂ ਗਾ ਜੀ। ਇਹ ਗੱਲਾਂ ਜਿਹੜੀਆਂ ਤੁਹਾਡੇ ਮੇਰੇ ਵਾਸਤੇ ਜਿਹੜੀਆਂ ਜੀ ਇਹ ਚੰਗੀਆਂ ਲੱਗਦੀਆਂ ਨੇ ਕਰਨ ਦੇ ਵਾਸਤੇ, ਅਸੀਂ ਉਹਨਾਂ ਗੱਲਾਂ ਨੂੰ ਯਾਦ ਵੀ, ਮੈਂ ਪਰਸਨਲ ਤੌਰ ਦੇ ਉੱਤੇ ਯਾਦ ਜ਼ਰੂਰ ਜਿਹੜਾ ਦੀ ਉਹ ਰੱਖਦਾ ਹੈ ਕਿ ਕਿੰਨੇ ਕੁ ਤੁਹਾਡੇ ਕੋਲੇ ਹੈਗੇ ਆ, ਰੋਟੀ ਖਾਣ ਜੋਗੇ ਹੈਗੇ ਆ, ਇਨਫ ਹੈ, ਇਹ ਨਾਲ ਜਿਹੜੇ ਦੀ ਉਹ ਨਹੀਂ ਜਾਣੇ। ਪਰ ਜਿਹੜੇ ਲੋਕ ਜਿਨ੍ਹਾਂ ਨੇ 10 ਸਾਲਾਂ ਦੇ ਦੌਰਾਨ ਕਚੂਮਰ ਕੱਢ ਕੇ ਪੰਜਾਬ ਦਾ ਰੱਖ ਦਿੱਤਾ, ਸ਼ਾਇਦ ਉਹ ਇਹ ਸੋਚਦੇ ਆ ਕਿ ਜਦੋਂ ਅਸੀਂ ਜਾਵਾਂਗੇ ਅਸੀਂ ਸਾਰਾ ਕੁਝ ਨਾਲ ਹੀ ਲੈ ਕੇ ਜਾਵਾਂਗੇ। ਜੀ ਅੱਗੇ ਬਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਸਿੰਘ ਬੋਲ ਰਿਹਾ। ਪੰਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਤਾਂ ਇਹ ਇੱਕੋ ਲਾਈਨ 'ਚ ਜਵਾਬ ਆਪਾਂ 2-3 ਕੁਐਸਚਨ ਇੱਕੋ ਲਾਈਨ ਦੇ। ਇਹ ਜਿਹੜਾ ਬਰਗਾੜੀ ਮੋਰਚਾ ਸੀਗਾ, ਇਹਦਾ ਨਾਮ ਬਰਗਾੜੀ ਮੋਰਚਾ ਸੀ ਜਾਂ ਸਰਕਾਰੀ ਮੋਰਚਾ ਸੀ? ਨੰਬਰ 1। ਨੰਬਰ 2, ਤੁਹਾਨੂੰ ਹੁਣ ਖਹਿਰਾ ਸਾਹਿਬ ਟਿਕਟ ਆਫਰ ਕਰਨ ਦੇ ਤਾਂ ਮੰਨੋਗੇ ਜਾਂ ਤੁਹਾਨੂੰ ਕੇਜਰੀਵਾਲ ਆਫਰ ਕਰੇ ਤਾਂ ਮੰਨੋਗੇ? ਤੁਸੀਂ ਕਿਹਦੀ ਸਪੋਰਟ ਕਰੋਗੇ? ਜਿਹੜਾ ਆਪਣਾ ਪਲੀਜ਼ ਨਿੱਜੀ ਫੈਸਲਾ ਵੀ ਸਾਨੂੰ ਦੱਸੋ, ਅਸੀਂ ਵੀ ਗਾਂ ਦੱਸੀਏ। ਨੰਬਰ 3, ਵੀ ਇਹ ਜਿਹੜੇ ਮਾਫੀ ਵਾਲੇ ਗਏ ਆ ਉੱਥੇ ਅੰਮ੍ਰਿਤਸਰ, ਇਹਦਾ ਕੀ ਇਫੈਕਟ ਆਏਗਾ, ਗੁੱਡ ਔਰ ਬੈਡ? ਥੈਂਕ ਯੂ। ਥੈਂਕ ਯੂ ਜੀ। ਤੀਸਰਾ ਦੱਸਣਾ ਜੀ, ਵਿੱਚੋਂ ਲਾਈਨ ਕੱਟੀ ਗਈ। ਤੀਸਰਾ ਕੀ ਕਹਿਣਾ? ਉਹ ਜਿਹੜੇ ਅੰਮ੍ਰਿਤਸਰ ਗਏ, ਅੰਮ੍ਰਿਤਸਰ ਆ ਜਿਹੜੇ ਮਾਫੀ ਮੰਗਣ ਗਏ ਜੀ। ਅੱਛਾ ਜੀ, ਦੇਖੋ ਸਿਆਸੀ ਵਿਅਕਤੀ ਨਹੀਂ ਗਾ ਜੀ, ਟਿਕਟਾਂ ਟੁਕਟਾਂ ਲੈਣੀਆਂ ਹੁੰਦੀਆਂ ਤੇ ਮੇਰਾ ਖਿਆਲ ਕਈ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਰਹਿੰਦਿਆਂ ਹੋਇਆ ਜੀ, ਉੱਥੋਂ ਦੀ ਕਿਸੇ ਜਗ੍ਹਾ ਦੇ ਉੱਤੇ ਲੜ ਕੇ ਤੇ ਬੈਠਾ ਵੀ ਹੁੰਦਾ ਜੀ ਹੁਣ ਤੱਕ, ਕੁਛ 4 ਜਿਹੜੇ ਜੀ ਉਹ ਛਿੱਲੜ ਕਮਾ ਕੇ ਆਪਣੇ ਕਮ ਸੇ ਕਮ ਨਿਆਣਿਆਂ ਨੂੰ ਹੀ ਸੈੱਟ ਕੀਤਾ ਹੁੰਦਾ ਜੇ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਜਾਣਾ ਹੁੰਦਾ। ਮੇਰੀ ਤਾਂ ਜੁੱਤੀ ਦੀ ਨੋਕ ਤੇ ਆ ਜੀ, ਕੋਈ ਵੀ ਸਿਆਸੀ ਪਾਰਟੀ ਕੋਈ ਵੀ ਹੋਵੇ, ਨਾ ਕੱਲ ਤੱਕ ਜਿਹੜਾ ਜੀ ਗਏ ਆ, ਨਾ ਅੱਜ ਤੇ ਨਾ ਅਖੀਰਲੇ ਸਾਹ ਤੱਕ, ਅਖੀਰਲੇ ਦਮ ਤੱਕ ਕਿਸੇ ਸਿਆਸੀ ਪਾਰਟੀ ਦੇ ਜਿਹੜਾ ਜੀ ਉਹ ਚਾਕਰੀ ਕਰਨੀ ਹੈ, ਕਿਉਂਕਿ ਜਿਹੜੀ ਚਾਕਰੀ ਕਰਨੀ ਉਹ ਮੇਰੇ ਸੁਭਾਅ ਦੇ ਵਿੱਚ ਨਹੀਂ ਹੈ ਜੀ। ਮੈਨੂੰ ਜਿਹੜੇ ਆਪਣੇ ਪੇਰੈਂਟਸ ਤੋਂ ਜਾਂ ਜਿਹੜੇ ਮੇਰੇ ਹੀਰੋਜ਼ ਨੇ ਉਹਨਾਂ ਤੋਂ ਸਿੱਖਿਆ ਜਿਹੜੀ ਹੈ ਜੀ ਇਹੀ ਮਿਲੀ ਆ ਕਿ ਤੂੰ ਕਹਿ ਦੇ ਜੋ ਕਹਿਣਾ, ਇੰਨਾ ਕੀ ਚੁੱਪ ਰਹਿਣਾ, ਅਣਬੋਲੇ ਸ਼ਬਦਾਂ ਦੀ ਕੁਝ ਤਾਂ ਤਸਦੀਕ ਰਹੇ। ਅਸੀਂ ਤਾਂ ਆਪਣੇ ਜਿਹੜੇ ਅਣਬੋਲੇ ਸ਼ਬਦ ਆ ਉਹਨਾਂ ਦੀ ਤਸਦੀਕ ਕਰਾਉਣ ਵਾਲੇ ਆ ਜੀ, ਔਰ ਇਹ ਆਵਾਜ਼ ਜਿੰਨੀ ਦੇਰ ਤੱਕ ਸਾਹ ਚੱਲਦੇ ਨੇ ਉਹ ਇਸੇ ਤਰੀਕੇ ਦੇ ਨਾਲ ਹੀ ਉਹ ਜਿਹੜਾ ਜੀ ਉਹ ਗੂੰਜੂਗੀ ਜੀ। ਉਹ ਇਸ ਕਰਕੇ ਗੂੰਜੂਗੀ ਕਿਉਂਕਿ ਨਾ ਕੱਲ ਵਿਕਾਊ ਸੀ, ਨਾ ਅੱਜ ਵਿਕਾਊ ਹੈ, ਨਾ ਕੱਲ ਨੂੰ ਜਿਹੜਾ ਜੀ ਉਹ ਵਿਕਾਊ ਹੋਵਾਂਗੇ। ਕਿਸੇ ਸਿਆਸੀ ਵਿਅਕਤੀ ਦੀ ਝੋਲੀ ਦੇ ਵਿੱਚ ਪੈਣ ਵਾਲੇ ਕੋਈ ਹੋਰ ਲੋਕ ਹੋਣਗੇ। ਜਿਹੜਾ ਜਿੱਥੇ ਤੱਕ ਮੋਰਚੇ ਦੀ ਗੱਲ ਹੈ, ਬਰਗਾੜੀ ਮੋਰਚੇ ਦੀ, ਦੇਖੋ ਬਰਗਾੜੀ ਦਾ ਨਾਮ ਜਿਹੜਾ ਜੀ ਉਹ ਬਰਗਾੜੀ ਆ, ਇਸ ਕਰਕੇ ਉਹਦਾ ਨਾਮ ਬਰਗਾੜੀ ਸਾਹਿਬ ਤਾਂ ਕਰਨ ਦੀ ਗੱਲ ਜਿਹੜੀ ਆ ਜੀ ਉਹ ਕਰ ਦਿੱਤੀ ਆ ਸਰਕਾਰ ਨੇ, ਉਹਦਾ ਨਾਮ ਸਰਕਾਰੀ ਨਹੀਂ ਆ। ਇਸ ਕਰਕੇ ਉਹ ਇੱਕ ਜਗ੍ਹਾ ਦੇ ਨਾਲ ਜਿਹੜਾ ਜੀ ਜੁੜਿਆ ਹੋਇਆ ਸੀਗਾ, ਉਹ ਜਗ੍ਹਾ ਵੀ ਇਤਿਹਾਸਕ ਹੈ ਤੇ ਕਮ ਸੇ ਕਮ ਕਿਉਂਕਿ ਉਸ ਏਰੀਏ ਦੇ ਵਿੱਚ ਜਿਹੜੀ ਆ ਜੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ। ਜਿਹੜਾ ਵੀ ਵਿਅਕਤੀ ਜਦੋਂ ਵੀ ਉੱਥੋਂ ਦੀ ਵਿੱਚੋਂ ਦੀ ਲੰਘੂਗਾ ਜੀ ਉਹਦੇ ਮਨ ਦੇ ਵਿੱਚ ਇਹ ਜਿਹੜੀ ਗੱਲ ਹਮੇਸ਼ਾ ਕਿਤੇ ਨਾ ਕਿਤੇ ਦਰਦ ਜਿਹੜਾ ਜੀ ਉਹ ਪੈਦਾ ਕਰਦੀ ਰਹੂਗੀ ਕਿ ਇਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਇਸ ਕਰਕੇ ਉਹਨੂੰ ਸਰਕਾਰੀ ਕਹਿਣਾ ਗਲਤ ਹੈ। ਜਿੱਥੋਂ ਤੱਕ ਮੋਰਚੇ ਦੀ ਗੱਲ ਹੈ, ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਮੋਰਚੇ ਦੀ ਵਜ੍ਹਾ ਕਰਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਦੇ ਵਿੱਚ ਪੇਸ਼ ਹੋਈ। ਵਿਧਾਨ ਸਭਾ ਦੇ ਵਿੱਚ ਜਿਹੜੀ ਸੀ ਉਹ ਬਹਿਸ ਹੋਈ ਔਰ SIT ਜਿਹੜੀ ਹੈ ਜੀ ਉਹਨੇ ਲਗਾਤਾਰ ਕੰਮ ਉਸ ਮੋਰਚੇ ਦੇ ਇੱਕ ਪ੍ਰੈਸ਼ਰ ਕਰਕੇ ਕੀਤਾ। ਜੇ ਤੁਸੀਂ ਉਹਨੂੰ ਸਰਕਾਰੀ ਮੋਰਚਾ ਕਹਿੰਦੇ ਹੋ, ਸ਼੍ਰੀਮਾਨ ਜੀ 7 ਅਕਤੂਬਰ ਨੂੰ ਉੱਥੇ ਇਕੱਠੇ ਹੋਏ ਲੋਕ ਸਰਕਾਰੀ ਨਹੀਂ ਸੀ। 14 ਅਕਤੂਬਰ ਨੂੰ ਉੱਥੇ ਇਕੱਠੇ ਹੋਏ ਲੋਕ ਸਰਕਾਰੀ ਨਹੀਂ ਸੀ। ਨੇਤਾਵਾਂ ਨੂੰ ਸਾਈਡ ਦੇ ਉੱਤੇ ਛੱਡ ਦਿਓ, ਜਿਨ੍ਹਾਂ ਦੀ ਵਜ੍ਹਾ ਕਰਕੇ ਉਹ ਮੋਰਚਾ ਚਰਚਾ ਦੇ ਵਿੱਚ ਆਇਆ
ਉਹ ਲੋਕ ਸਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਜ੍ਹਾ ਦਾ ਰੋਸ ਲੈ ਕੇ ਉੱਥੇ ਜਿਹੜਾ ਜੀ ਉਹ ਪਹੁੰਚੇ। ਕੋਈ ਵੀ ਗੱਲ ਕਰਨੀ ਹੋਵੇ ਤੇ ਸਮੁੱਚੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦਾ ਸਤਿਕਾਰ ਕਰਕੇ ਜਿਹੜਾ ਜੀ ਉਹ ਕਰੀ ਦੀ ਆ। ਮੇਰੇ ਮਨ ਦੇ ਵਿੱਚ ਉਹਨਾਂ ਲੋਕਾਂ ਦਾ ਸਤਿਕਾਰ ਆ ਜੀ ਜਿਹੜੇ ਆਪਣੇ ਘਰੋਂ ਮਿੱਸੀਆਂ ਰੋਟੀਆਂ ਪਕਾ ਕੇ ਨਾਲ ਗੰਢੇ ਲੈ ਕੇ ਜਿਹੜਾ ਜੀ ਮਗਰੇ ਪਾ ਕੇ ਉੱਥੇ ਲੋਕਾਂ ਨੂੰ ਦੂਜਿਆਂ ਨੂੰ ਚਕਾਉਂਦੇ ਫਿਰਦੇ ਸੀ। ਉਹ ਸਰਕਾਰੀ ਨਹੀਂ ਸੀਗੇ, ਉਹ ਆਮ ਇੱਕ ਸਿੱਖ ਵਜੋਂ ਜਿਹੜਾ ਜੀ ਗੁਰੂ ਨਾਨਕ ਨਾਮ ਲੇਵਾ ਦੇ ਤੌਰ ਦੇ ਉੱਤੇ ਗਏ ਸੀ। ਇਸ ਕਰਕੇ ਉਹਨਾਂ ਦਾ ਰਿਗਾਰਡ ਜਿਹੜਾ ਜੀ ਉਹ ਸਾਹਮਣੇ ਰੱਖਦਿਆਂ ਹਾਂ ਮੈਂ ਤਾਂ ਉਹਨੂੰ ਸਰਕਾਰੀ ਮੋਰਚਾ ਨਹੀਂ ਕਹਿੰਦਾ, ਉਹ ਬਰਗਾੜੀ ਮੋਰਚਾ ਹੀ ਸੀਗਾ। ਉੱਥੋਂ ਦੇ ਜਿਹੜੇ ਸਿਆਸਤਦਾਨ ਸੀਗੇ, ਜਿਹੜੇ ਆਗੂ ਮੂਹਰੇ ਲੱਗੇ ਹੋਏ ਸੀ, ਉਹਨਾਂ ਨੇ ਕੀ ਕੀਤਾ, ਉਹਨਾਂ ਦੇ ਉੱਤੇ ਜੋ ਮਰਜ਼ੀ ਕਿੰਤੂ ਪਰੰਤੂ ਕਰ ਲਓ, ਪਰ ਉਹ ਕਿਉਂਕਿ ਮੋਰਚਾ ਲੋਕਾਂ ਦਾ ਸੀ ਇਸ ਕਰਕੇ ਸਰਕਾਰੀ ਨਹੀਂ ਹੋ ਸਕਦਾ। ਜੋ ਕੁਝ ਅੰਮ੍ਰਿਤਸਰ ਦੇ ਵਿੱਚ ਜਾ ਕੇ ਬਾਦਲ ਪਰਿਵਾਰ ਜਿਹੜਾ ਜੀ ਉਹ ਕਰਕੇ ਆਇਆ, ਜਿਹੜੀ ਮਾਫੀ ਵਗੈਰਾ ਮਾਫੀ ਗਲਤੀਆਂ ਦੀ ਹੁੰਦੀ ਆ, ਗੁਨਾਹਾਂ ਦੀ ਨਹੀਂ ਹੁੰਦੀ। ਗੁਨਾਹ ਨੇ ਜਿਹੜੇ ਜੀ ਉਹ ਕੀਤੇ ਹੋਏ, ਚਲੋ ਕੁਛ ਜਿਹੜਾ ਜੀ ਤੁਸੀਂ ਲੈ ਲਓ ਕਿ ਜਿਨ੍ਹਾਂ ਨੂੰ ਕਾਨੂੰਨ ਜਿਹੜਾ ਜੀ ਉਹ ਦੇਖੂਗਾ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ, ਚਾਹੇ ਉਹ ਸ਼ਾਂਤਮਈ ਲੋਕਾਂ ਦੇ ਉੱਤੇ ਚੱਲਿਆ ਡੰਡਾ, ਲੋਕਾਂ ਦੇ ਉੱਤੇ ਚੱਲੀ ਗੋਲੀ ਆ, 2 ਜਾਣਿਆਂ ਦੀ ਗਈ ਜ਼ਿੰਦਗੀ ਆ, ਚਾਹੇ ਉਹ ਨਸ਼ੇ ਵਾਲਾ ਮਾਮਲਾ। ਪਰ ਕੁਛ ਚੀਜ਼ਾਂ ਜਿਹੜੇ ਗੁਨਾਹ ਕੀਤੇ ਨੇ ਉਹ 2 ਅਹਿਮ ਸੰਸਥਾਵਾਂ ਜਿਹੜੀਆਂ ਸੀਗੀਆਂ, ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਉਹਦਾ ਇਹਨਾਂ ਨੇ ਸੱਤਿਆਨਾਸ਼ ਜਿਹੜਾ ਜੀ ਉਹ ਕਰ ਦਿੱਤਾ। ਇੱਥੇ ਕਾਨੂੰਨ ਸਦਾ ਜਿਹੜੀ ਜੀ ਉਹ ਨਹੀਂ ਦੇਊਗਾ, ਇੱਥੇ ਤਾਂ ਲੋਕ ਨੇ, ਲੋਕ ਹੀ ਜਿਹੜਾ ਜੀ ਉਹ ਸੁਚੇਤ ਹੋਣਗੇ। ਲੋਕ ਕਦੋਂ ਸੁਚੇਤ ਹੋਣਗੇ, ਕਿਵੇਂ ਸੁਚੇਤ ਹੋਣਗੇ, ਇਹ ਜਿਹੜਾ ਜੀ ਆਉਂਦਾ ਸਮਾਂ ਦੱਸੂਗਾ। ਪਰ ਇੰਨਾ ਜ਼ਰੂਰ ਆ, ਬਿਨਾਂ ਸੱਦੇ ਤੋਂ ਜਿਹੜਾ ਜੀ ਉੱਥੇ ਜਾ ਕੇ ਇਹ ਜਿਹੜਾ ਸੇਵਾ ਕਰਨੀ, ਸੇਵਾ ਤਾਂ ਕੋਈ ਵੀ ਕਰ ਸਕਦਾ, ਪਰ ਇਹ ਕੈਮਰੇ ਪਹਿਲਾਂ ਬਕਾਇਦਾ ਫਿੱਟ ਕਰਕੇ ਰੈੱਡ ਕਾਰਪੇਟ ਦੇ ਉੱਤੇ ਜਾ ਕੇ ਜਿਹੜੀ ਕੀਤੀ ਗਈ ਸੇਵਾ ਆ, ਇਹ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਕੀਤੀ ਗਈ ਸੇਵਾ ਆ। ਲੋਕਾਂ ਨੇ ਐਕਸੈਪਟ ਨਹੀਂ ਕੀਤੀ, 1% ਵੀ ਐਕਸੈਪਟ ਨਹੀਂ ਹੋਈ ਜੀ। ਹਰਵੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਇੱਕੋ ਸਵਾਲ ਹੈ ਜੀ ਕਿ ਸਿੱਖ ਪੰਥ ਦੇ ਵਿੱਚ ਸਾਰਿਆਂ ਨਾਲੋਂ ਉੱਚੀ ਵੱਡੀ ਅਥਾਰਟੀ ਜਿਹੜੀ ਆ ਉਹ ਆਪਾਂ ਅਕਾਲ ਤਖ਼ਤ ਸਾਹਿਬ ਦੀ ਗਿਣਦੇ ਹੈਗੀ ਆ, ਤੇ ਜਿਹੜੇ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ ਲੌਂਗੋਵਾਲ ਸਾਹਿਬ, ਇਹ ਵੀ ਬਾਦਲਾਂ ਦਾ ਜਿਹੜਾ ਡਰਾਮਾ ਜਿਹਾ ਸੀਗਾ, ਇਹ ਪਛਤਾਪ ਬੜਾ, ਇਹਦੇ ਵਿੱਚ ਪਛਤਾਪ ਕਰਦੇ ਨੇ ਕਿ ਇਹਨਾਂ ਕੋਲ ਵੀ ਕੋਈ ਗੁਨਾਹ ਹੋ ਗਿਆ ਸੀ, ਪਹਿਲਾਂ ਛੇਤੀ ਗੁਨਾਹ ਹੋ ਗਿਆ ਕੋਈ, ਇਹ ਦੱਸੋ ਜਰਾ। ਥੈਂਕ ਯੂ। ਲੌਂਗੋਵਾਲ ਹੁਰੀ ਅਕਾਲ ਤਖ਼ਤ ਦੇ ਜਥੇਦਾਰ ਨਹੀਂ ਜੀ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਗਿਆਨੀ ਹਰਪ੍ਰੀਤ ਸਿੰਘ ਹੁਰੀ ਮੌਜੂਦਾ ਅਕਾਲ ਤਖ਼ਤ ਦੇ ਜਥੇਦਾਰ ਨੇ। ਹਾਂ, ਇਹਦੇ ਉੱਤੇ ਸਵਾਲ ਜਿਹੜਾ ਜੀ ਖੜਾ ਹੋ ਰਿਹਾ ਕਿ ਉਹ ਕਿਉਂ ਉੱਥੇ ਜਿਹੜਾ ਜੀ ਇਹਦੇ ਵਿੱਚ ਸੇਵਾ ਨਿਭਾਉਂਦੇ ਫਿਰਦੇ ਸੀਗੇ। ਉਹਨਾਂ ਦਾ ਜਵਾਬ ਜਿਹੜਾ ਸੀਗਾ ਉਹ ਅੱਗੋਂ ਕਈ ਸਵਾਲ ਪੈਦਾ ਕਰਦਾ। ਗੋਬਿੰਦ ਸਿੰਘ ਲੌਂਗੋਵਾਲ ਹੁਰੀ ਕਹਿੰਦੇ ਕਿਉਂਕਿ ਮੈਂ ਕੋਰ ਕਮੇਟੀ ਦਾ ਮੈਂਬਰ ਆ, ਇਸ ਕਰਕੇ ਮੈਨੂੰ ਇਹ ਲੱਗਿਆ ਕਿ ਮੈਨੂੰ ਵੀ ਇੱਥੇ ਸੇਵਾ ਜਿਹੜੀ ਆ ਜੀ ਉਹ ਨਿਭਾਉਣੀ ਚਾਹੀਦੀ ਆ। ਚਲੋ ਮੰਨਦਾ ਤਾਂ ਹੈ ਨਹੀਂ ਅਕਾਲੀ ਦਲ ਅਜੇ ਵੀ ਕਿ ਉਹਨੇ ਜਿਹੜੀਆਂ ਗਲਤੀਆਂ ਕੀ ਕੀਤੀਆਂ ਜਿਹਦਾ ਪਛਤਾਤਾਪ ਕਰ ਰਿਹਾ, ਪਰ ਜੇ ਉਹ ਗਲਤੀਆਂ ਹੋਈਆਂ ਨੇ, ਆਪਾਂ ਕੁਛ ਜਿਹੜੀਆਂ ਜੀ ਉਹ ਲੈ ਲਈਏ, ਤਾਂ ਕੀ ਕੋਰ ਕਮੇਟੀ ਦਾ ਫੈਸਲਾ ਸੀ ਸੌਦੇ ਵਾਲੇ ਨੂੰ ਮਾਫ਼ ਕਰਨਾ? ਕੀ ਕੋਰ ਕਮੇਟੀ ਦਾ ਫੈਸਲਾ ਸੀ ਸੌਦੇ ਵਾਲੀ ਦੀ ਮਾਫ਼ੀ ਵਾਪਸ ਲੈਣੀ? ਕੀ ਕੋਰ ਕਮੇਟੀ ਦਾ ਫੈਸਲਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 91 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਨੇ ਉਹ ਅਖਬਾਰਾਂ ਦੇ ਵਿੱਚ ਦੇ ਦੇਣੇ? ਕੀ ਕੋਰ ਕਮੇਟੀ ਦਾ ਫੈਸਲਾ ਸੀ ਕਿ ਜਿਹੜੀ ਬੁਰਜ ਜਵਾਹਰ ਸਿੰਘ ਵਾਲਾ ਚਿੱਠੀ ਲੱਗ ਗਈ ਕਿ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਉਹਦੇ ਉੱਤੇ ਕੋਈ ਕਾਰਵਾਈ ਨਾ ਕਰਨੀ? ਕੀ ਕੋਰ ਕਮੇਟੀ ਨੇ ਫੈਸਲਾ ਲਿਆ ਕਿ ਕੋਟਕਪੂਰਾ ਦੇ ਵਿੱਚ ਤੇ ਬਾਈਬਲ ਕਲਾਂ ਦੇ ਵਿੱਚ ਬੈਠੇ ਲੋਕਾਂ ਦੇ ਉੱਤੇ ਜਿਹੜਾ ਗੰਦਾ ਪਾਣੀ ਸੀ ਸੀਵਰੇਜ ਵਾਲਾ, ਉਹਦੀਆਂ ਬੁਛਾੜਾਂ ਮਾਰੀਆਂ ਜਾਣ? ਕੀ ਕੋਰ ਕਮੇਟੀ ਦਾ ਫੈਸਲਾ ਸੀ ਕਿ ਉੱਥੇ ਬੈਠੇ ਸ਼ਾਂਤਮਈ ਲੋਕਾਂ ਦੇ ਉੱਤੇ ਡਾਂਗਾਂ ਤੇ ਗੋਲੀਆਂ ਚਲਾਈਆਂ ਜਾਣ? ਕੀ ਕੋਰ ਕਮੇਟੀ ਦਾ ਫੈਸਲਾ ਸੀ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਜੀ ਉਹ ਦੱਬ ਲਈ ਜਾਵੇ? ਜੇ ਕੋਰ ਕਮੇਟੀ ਦੇ ਫੈਸਲੇ ਸੀ ਤਾਂ ਸਮੁੱਚੀ ਲੀਡਰਸ਼ਿਪ ਦੀ ਉੱਥੇ ਜਾ ਕੇ ਸੇਵਾ ਕਰਨੀ ਬਣਦੀ ਸੀ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸੇਵਾ ਕਰਨੀ ਬਣਦੀ ਸੀ। ਪਰ ਸ਼ਾਇਦ ਗੋਬਿੰਦ ਸਿੰਘ ਲੌਂਗੋਵਾਲ ਹੁਰੀ ਕਿਤੇ ਨਾ ਕਿਤੇ ਕੁਝ ਜਿਹੜੀ ਜੀ ਉਹ ਜਾਣਦੇ ਹੋਣਗੇ, ਤੇ ਉਹ ਇਸ ਤੁਕ ਦੇ ਉੱਤੇ ਕਰਕੇ ਜਿਹੜਾ ਜੀ ਚਲੇ ਗਏ ਹੋਣਗੇ ਕਿ ਜਿਸ ਦਾ ਦਿੱਤਾ ਖਾਵੜਾ ਇਸ ਕਹੀਏ ਸਾਬਾਸ, ਜਿਨ੍ਹਾਂ ਦੇ ਲਿਫਾਫੇ 'ਚ ਉਹ ਨਿਕਲੇ ਆ, ਇੰਨੀ ਕੁ ਤਾਂ ਚਾਪਲੂਸੀ ਉਹਨਾਂ ਦੀ ਬਣਦੀ ਸੀ ਕਿ ਉੱਥੇ ਜਾ ਕੇ ਕਰਨ ਜੀ। ਅੱਗੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਪੁੱਛਣਾ ਜਿਹੜਾ ਉੱਥੇ ਸੇਵਾ ਕਰਦੇ ਮਾਫੀ ਮੰਗਦੇ ਆ, ਮਾਫੀ ਕਾਹਦੀ ਮੰਗਦੇ ਆ? ਵੀ ਇਹ ਜਿਹੜਾ ਆਪਣੀ ਫੈਮਿਲੀ ਸੋਸ਼ਲ ਰਿਲੀਜੀਅਸ ਜਿਹੜੀ ਸੈਂਸ ਆ ਉਹ
ਜਿਹੜੀਆਂ ਅੱਗੇ ਫੋਰਸਾਂ ਹੈਗੀਆਂ ਅਗੇਂਸਟ ਵੀ ਉਹਨਾਂ ਦੇ ਅਗੇਂਸਟ ਇਹ ਖੜੇ ਨਹੀਂ ਹੋ ਸਕਦੇ। ਇਹਨਾਂ ਕੋਲ ਇੰਨਾ ਫਿਰ ਰਿਸੋਰਸਿਸ ਹੈ ਨਹੀਂ ਵੀ ਜਿੱਦਾਂ ਇਹ ਬੇਅਦਬੀ ਵੀ ਇਹਨਾਂ ਦੇ ਰਾਜ 'ਚ ਹੋਈ ਆ। ਇਹ ਇਹਨਾਂ ਨੂੰ ਫਿਰ ਜ਼ਿਆਦਾ ਇਹਨਾਂ ਨੂੰ ਗਿਵ ਅਪ ਕਰ ਦੇਣਾ ਚਾਹੀਦਾ ਵੀ ਰਿਲੀਜੀਅਸ ਫੈਮਿਲੀ ਸੋਸ਼ਲ ਰਿਲੀਜੀਅਸ ਮੀਨ ਡਜ਼ਨਟ ਮੀਨ ਐਨੀਥਿੰਗ ਦੀਸ ਡੇਜ਼। ਵੀ ਜਿਹੜੇ ਲੋਕ ਕਹਿੰਦੇ ਅਸੀਂ 50 ਸਾਲ ਅਸੀਂ ਬਿਹਾਈਂਡ ਆ, ਸਾਡੇ ਅਸੀਂ ਲਵ ਮੈਰਿਜ ਲੈਵਰਿਸ਼ ਇੱਦਾਂ ਦੇ ਕੁਛ ਨਹੀਂ ਅਸੀਂ ਅਡੋਪਟ ਕਰ ਰਹੇ, ਅਤੇ ਉਹੀ ਲੋਕ ਕਹਿੰਦੇ ਅਸੀਂ ਰਿਲੀਜੀਅਸ ਲੋਕਾਂ ਨੂੰ ਕ੍ਰਿਟੀਸਾਈਜ਼ ਕਰਦੇ। ਫਿਰ ਇਹ ਕੀ ਵੀ ਆਪਣਾ ਇਹਨਾਂ ਨੂੰ ਗਿਵ ਅਪ ਕਰ ਦੇਣਾ ਚਾਹੀਦਾ ਜਾਂ ਵੀ ਇਹਨਾਂ ਨੂੰ ਵੀ ਮਾਫੀ ਲੋਕਾਂ ਨੂੰ ਦੇਣੀ ਚਾਹੀਦੀ ਹੈ? ਮੈਂ ਇਹੀ ਪੁੱਛਣਾ ਚਾਹੁੰਦਾ। ਥੈਂਕ ਯੂ। ਦੇਖੋ ਖੜਨ ਜੋਗੇ ਰਹੇ ਨਹੀਂ, ਇਹ ਗੱਲ ਸਹੀ ਹੈ, ਕਿਉਂਕਿ ਸੱਤਾ ਤਾਂ ਪੰਜਾਬ ਦੀ ਹੰਡਾਈ ਹੈ ਨਾ, ਇੱਕ ਫਿਰਕੇ ਦੇ ਉੱਤੇ ਤਾਂ ਨਹੀਂ ਨਾ ਹੰਡਾਈ। ਪਰ ਉਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਮਾਫੀ ਨਹੀਂ ਮੰਗੀ ਕਿ ਅਸੀਂ ਤੁਹਾਡੀ ਇੰਡਸਟਰੀ ਤਬਾਹ ਕਰਤੀ, ਅਸੀਂ ਤੁਹਾਡਾ ਪੂਰਾ ਢਾਂਚਾ ਜਿਹੜਾ ਸੀ ਉਹ ਨਿਗਲ ਗਏ, ਉਹਦੇ ਵਿੱਚ ਸਾਡਾ ਰਹਿ ਗਿਆ, ਸਾਡੇ ਹੀ ਹੋਟਲ ਬਣੇ, ਸਾਡੀਆਂ ਹੀ ਬੱਸਾਂ ਚੱਲੀਆਂ, ਸਾਡੀ ਕੇਬਲ ਚੱਲੀ, ਸਾਡੇ ਚੈਨਲ ਚੱਲੇ, ਅਸੀਂ ਕੁਝ ਹੋਰ ਚੱਲਣ ਹੀ ਨਹੀਂ ਦਿੱਤਾ। ਇਹ ਤਾਂ ਪੰਜਾਬ ਦੇ ਲੋਕਾਂ ਦਾ ਸੀ ਨਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਾਮਲਾ ਉਹ ਇੱਕ ਭਾਈਚਾਰੇ ਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ, ਕਿਉਂਕਿ ਉਹ ਜਿਹੜੀ ਰਾਜਨੀਤੀ ਕਰਦੇ ਰਹੇ ਆ ਉਹ ਧਰਮ ਦੇ ਉੱਤੇ ਕਰਦੇ ਰਹੇ, ਪੰਥਕ ਜਿਹੜਾ ਜੀ ਮੁੱਦਿਆਂ ਦੇ ਉੱਤੇ ਕਰਦੇ ਰਹੇ। ਜਦੋਂ ਕੱਲ੍ਹ ਵੀ ਪ੍ਰੈਸ ਕਾਨਫਰੰਸ ਉਹਨਾਂ ਨੇ ਸ਼ੁਰੂ ਕੀਤੀ ਬਾਦਲ ਸਾਹਿਬ ਨੇ, ਤਾਂ ਉਹ ਇਹੀ ਕਹਿੰਦੇ ਕਿ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਿਹੜੀ ਉਹ ਜਥੇਬੰਦੀ, ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸਿੱਖਾਂ ਦੇ ਇਸ ਅਸਥਾਨ ਦੇ ਉੱਤੇ ਆ ਕੇ ਮਾਫੀ ਕਿਉਂ ਮੰਗ ਰਹੀ ਹੈ? ਇਹ ਵੱਡਾ ਜਿਹੜਾ ਜੀ ਸਵਾਲ ਹੈ, ਕਿਉਂਕਿ ਸਿੱਖਾਂ ਦਾ ਗੁਰੂ, ਉਹਦੀ ਬੇਅਦਬੀ ਜਿਹੜੀ ਹੋਈ ਆ, ਉਹਦੀ ਬੇਅਦਬੀ ਉਹਨਾਂ ਦੇ ਰਾਜ 'ਚ ਹੋਈ। ਉਹਨਾਂ ਨੇ ਜਾਣ ਬੁੱਝ ਕੇ ਅੱਖਾਂ ਜਿਹੜੀਆਂ ਜੀ ਉਹ ਮੀਚੀ ਰੱਖੀਆਂ। ਉਸੇ ਹੀ ਅਕਾਲ ਤਖਤ ਤੇ ਜਿੱਥੇ ਨਾਲ ਲੱਗਵੇਂ ਗੁਰਦੁਆਰੇ 'ਚ ਅਖੰਡ ਪਾਠ ਕਰਾ ਰਹੇ ਸੀ, ਉੱਥੋਂ ਹੁਕਮਨਾਮਾ ਸੀਗਾ ਕਿ ਸਰਸੇ ਵਾਲੇ ਦੇ ਨਾਲ ਰੋਟੀ ਬੇਟੀ ਦੀ ਸਾਂਝ ਜਿਹੜੀ ਉਹ ਨਹੀਂ ਰੱਖਣੀ। ਉਸ ਹੁਕਮਨਾਮੇ ਨੂੰ ਅੱਖੋਂ ਪਰੋਖੇ ਕਰਕੇ ਉਹ ਵੀਡੀਓ ਅੱਜ ਵੀ ਪਈ। ਇਹਨਾਂ ਦੇ ਸਾਰੇ ਨੇਤਾ ਕਹਿੰਦੇ ਸੀਗੇ ਪ੍ਰੇਮੀਆਂ ਨੂੰ ਕਿ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਤਾਂ ਛੱਡੋ, ਸਾਡੀ ਸਰਕਾਰ ਬਣਾ ਦਿਓ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ, ਤੇ ਅਸੀਂ ਤੁਹਾਡਾ ਜਿਹੜੀ ਨਾਮ ਚਰਚਾ ਆ ਇਹ ਗਲੀ ਗਲੀ ਕਰਾਵਾਂਗੇ। ਇਹ ਇਹਨਾਂ ਦੇ ਨੇਤਾ ਜਿਹੜੇ ਜੀ ਉਹ ਕਹਿੰਦੇ ਸੀਗੇ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰੀ ਇੱਕ ਗੱਲ ਜਿਹੜੀ ਜੀ ਉਹਨਾਂ ਦੇ ਦਿਮਾਗ ਸੀਗੀ ਕਿ ਸਿੱਖਾਂ ਦੀਆਂ ਵੋਟਾਂ ਤਾਂ ਕਿਤੇ ਗਈਆਂ ਹੀ ਨਹੀਂ, ਜੇ ਵੋਟਾਂ ਸਰਸੇ ਵਾਲੀਆਂ ਦੀ ਜਿਹੜੀਆਂ ਆ ਗਈਆਂ ਤੇ ਫਿਰ ਉਦੋਂ ਬਾਅਦ ਤਾਂ ਆਪਣੀ ਪੌਂ ਬਾਰਾਂ ਆ, ਫਿਰ ਆਪਣਾ ਨੂੰ ਕੋਈ ਜਿਹੜਾ ਜੀ ਆਪਾਂ ਨੂੰ ਕੋਈ ਹਰਾ ਨਹੀਂ ਸਕਦਾ। ਕੈਲਕੂਲੇਸ਼ਨ ਜਿਹੜੀਆਂ ਨਾ ਜੀ ਗਲਤ ਹੋ ਗਈਆਂ, ਇੱਥੇ ਗਲਤ ਹੋ ਗਈਆਂ, ਤੇ ਸਿਆਸੀ ਲੋਕ ਹੁੰਦੇ ਆ ਉਹ ਮੰਨ ਜਾਂਦੇ ਆ ਕਿ ਚਲੋ ਜੀ ਸਾਡੇ ਕੋਲ ਨਹੀਂ ਹੋ ਸਕੇ। ਇੱਥੇ ਮੈਂ ਨਾ ਮਾਨੂ ਵਾਲੀ ਜਿਹੜੀ ਹੈ ਨਾ ਉਹ ਪ੍ਰਵਿਰਤੀ ਕਾਇਮ ਰਹੀ, ਅੱਜ ਵੀ ਉਹੀ ਕਾਇਮ ਆ ਜੀ। ਅੱਜ ਵੀ ਉਹ ਮੰਨ ਨਹੀਂ ਰਹੇ ਇਸ ਚੀਜ਼ ਨੂੰ ਕਿ ਸਾਥੋਂ ਕੋਈ ਗਲਤੀ ਜਿਹੜੀ ਹੈ ਜੀ ਉਹ ਕਿਸੇ ਤਰ੍ਹਾਂ ਦੀ ਹੋਈ ਆ। ਲੋਕਾਂ ਦੇ ਸਾਹਮਣੇ ਆ ਕੇ ਨਹੀਂ ਖੜੇ ਹੋ ਸਕਦੇ। ਹਾਂ, ਇੱਕ ਹੋ ਸਕਦਾ ਸੀ ਜਿਹੜਾ ਬਰਗਾੜੀ ਦੇ ਵਿੱਚ ਬੈਠੀ ਸੀ ਸੰਗਤ, ਉੱਥੇ ਸੱਦ ਕੇ ਕੱਟ ਉੱਥੇ ਸਾਹਮਣੇ ਪੇਸ਼ ਹੁੰਦੇ। ਡਰ ਕਿਹੜੀ ਗੱਲ ਦਾ ਜੀ? ਕਿਉਂ ਡਰ ਰਹੇ ਆ? ਜੇ ਕਹਿੰਦੇ ਆ ਕਿ ਅਸੀਂ ਮਕਬੂਲ ਆ, ਅਸੀਂ ਫੇਮਸ ਆ, ਅਸੀਂ ਪੰਥ ਦੀ ਨੁਮਾਇੰਦਾ ਜਥੇਬੰਦੀਆਂ, ਫਿਰ ਪੰਥ ਦੇ ਸਾਹਮਣੇ ਪੇਸ਼ ਹੋਣ ਤੋਂ ਡਰਦੇ ਕਿਉਂ ਆ? ਇੱਕ ਕੀ ਇਹ ਵੀ ਪ੍ਰਥਾ ਨਹੀਂ ਤੋੜ ਦਿੱਤੀ ਗਈ ਕਿ ਕੋਈ ਵੀ ਬੰਦਾ ਕੋਈ ਵੀ ਬੱਜਰ ਗੁਨਾਹ ਕਰੂਗਾ ਆਪੇ ਜਾ ਕੇ ਉੱਥੇ ਭਾਂਡੇ ਮਾਂਜਣ ਲੱਗ ਜੂਗਾ ਤੇ ਜੁੱਤੀਆਂ ਜਿਹੜੀਆਂ ਦੀ ਉਹ ਸਾਫ਼ ਕਰਨ ਲੱਗ ਜੂਗਾ? ਉੱਥੋਂ ਦੀ ਇੱਕ ਪ੍ਰਥਾ ਸੀ ਕਿ ਉੱਥੇ ਪਹਿਲਾਂ ਬੇਨਤੀ ਕੀਤੀ ਜਾਂਦੀ ਆ, ਫਿਰ ਜਿਹੜਾ ਜਥੇਦਾਰ ਆ ਉਹ ਤਲਬ ਕਰਦਾ ਤੇ ਉਹਦੇ ਗੱਲ ਸੁਣ ਕੇ ਉਹਨੂੰ ਫਿਰ ਤਨਖਾਹ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਲਾਉਂਦਾ ਕਿ ਆਹ ਜਿਹੜੀ ਹੈ ਜੀ ਤਨਖਾਹ ਜਿਹੜੀ ਲਾਈ ਜਾਊਗੀ, ਤਨਖਾਹ ਦੇ ਰੂਪ ਦੇ ਵਿੱਚ ਹੀ ਇਹ ਸੇਵਾ ਕਰਨੀ ਹੁੰਦੀ ਆ। ਇਹ ਆਪੇ ਹੀ ਕਰ ਲਈ ਗਈ, ਆਪੇ ਹੀ ਜੱਜ ਬਣ ਗਏ, ਆਪੇ ਹੀ ਫੈਸਲਾ ਜਿਹੜਾ ਸੀ ਸੁਣਾ ਲਿਆ, ਆਪੇ ਹੀ ਸਜ਼ਾ ਜਿਹੜੀ ਸੀ ਉਹ ਭੁਗਤ ਲਈ। ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਜੀ ਉਹ ਰਹਿੰਦੀ ਹੁੰਦੀ ਜਿਹੜੀ ਕਸਰ ਆ ਉਹ ਵੀ ਕੱਢਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਆ। ਇਹ ਲੋਕਾਂ ਦੇ ਸਾਹਮਣੇ ਆਉਣ ਜੋਗੇ ਰਹੇ ਨਹੀਂ ਜੀ, ਜਿਹਦੇ ਕਰਕੇ ਇਹ ਹਾਲਾਤ ਜਿਹੜੇ ਆ ਉਹ ਬਣੇ ਆ। ਇਸੇ ਕਰਕੇ ਡਰ ਰਹੇ ਆ ਕਿ ਸਾਹਮਣੇ ਆਏ ਤੇ ਪਤਾ ਨਹੀਂ ਕੀ ਹੋ ਜਾਣਾ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਰਘਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਰਘਵੀਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ ਤੇ ਪੰਨੂ ਭਾਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਾਰਾ ਕੁਛ ਹੀ ਤੁਸੀਂ ਦੱਸਤਾ, ਇਹਨਾਂ ਬਾਰੇ ਮੈਂ ਥੋੜਾ ਜਿਹਾ ਪੁੱਛਣਾ ਚਾਹੁੰਦਾ ਸੀ। ਇਹ ਜਦੋਂ ਇੱਕ ਬੁੱਕ ਆਪਾਂ ਖਬਰ ਵੀ ਦਿੱਤੀ ਤੁਸੀਂ, ਇੱਕ ਬੁੱਕ 'ਚ ਕੁਛ ਲਿਖਿਆ ਗਿਆ ਸੀ, ਉਹਦੇ ਵਾਸਤੇ ਇਹਨਾਂ ਨੇ ਧਰਨਾ ਦਿੱਤਾ ਸੀ, ਹੈ ਨਾ? ਤੇ ਉਹ ਧਰਨਾ ਦਿੱਤਾ ਤਾਂ ਉਦੋਂ ਇਹ ਇੱਧਰ ਬਰਗਾੜੀ ਮੋਰਚਾ ਵੀ ਲੱਗਿਆ ਸੀ। ਇਹ ਬਰਗਾੜੀ ਮੋਰਚਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਤੇ ਉਹਨਾਂ ਨੂੰ ਉਹ ਬੇਅਦਬੀ ਚੰਗੀ ਲੱਗੀ ਜਾਂ ਇਹ ਉਹਨਾਂ ਨੂੰ ਲੱਗਦੀ ਨਹੀਂ? ਇੱਕ ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਪਿੰਡਾਂ ਵਾਲੇ ਗੁਰੂ ਗ੍ਰੰਥ ਸਾਹਿਬ ਨੇ,
ਜੇ ਉਹਨਾਂ ਦੀ ਬੇਅਦਬੀ ਹੋ ਜੇ ਤਾਂ ਕੋਈ ਗੱਲ ਨਹੀਂ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਅੰਮ੍ਰਿਤਸਰ ਹੈ, ਇਹ ਕੋਈ ਹੋਰ ਹੈ ਵੀ ਉੱਥੇ ਜਾ ਕੇ ਮਾਫੀ ਦੇ ਦੇਣਗੇ? ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਪਤਾ ਵੀ ਬਹੁਤ ਕੁਛ, ਸਭ ਕੁਛ ਦੇਖ ਰਹੇ ਨੇ। ਉਹ ਇਹਨਾਂ ਨੂੰ ਇਹਨਾਂ ਦੀ ਪਾਰਟੀ ਡਾਊਨ ਕੀਤਾ, ਇਹਨਾਂ ਡਾਊਨ ਕੀਤਾ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤਾ। ਫਿਰ ਇਹ ਕਿਉਂ ਉੱਥੇ ਜਾ ਕੇ ਕਿਵੇਂ ਮਾਫੀ ਮੰਗਦੇ ਨੇ ਉਸੇ ਗੁਰੂ ਗ੍ਰੰਥ ਸਾਹਿਬ ਤੋਂ? ਕਿ ਹੋਰ ਉੱਥੇ ਹੋਰ ਹੈ ਇਹਨਾਂ ਦਾ ਕੋਈ? ਦੇਖੋ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਆ ਜੀ, ਗੱਲ ਫਿਰ ਉਹੀ ਆ ਜਾਂਦੀ ਕਿ ਉਹਦੇ ਵਿੱਚ ਸਵਾਲ ਵੀ ਨੇ, ਉਹਦੇ ਵਿੱਚ ਜਵਾਬ ਵੀ ਨੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਮ ਸੁਹਾਵਾ, ਇਹ ਉਹਦੇ ਵਿੱਚ ਹੀ ਦਰਜ ਹੈ ਜੀ। ਜਿੱਥੇ ਵੀ ਉਹ ਪਿਆ ਆ ਉਹ ਥਾਮ ਜਿਹੜਾ ਜੀ ਉਹ ਪੂਜਣ ਯੋਗ ਆ। ਇਹ ਸਪੈਸ਼ਲ ਥਾਂ ਦੇ ਉੱਤੇ ਗੁਰਬਾਣੀ ਕਹਿੰਦੀ ਹੈ ਕਿ ਜੋਗ ਨਾ ਪੂਜੈ ਮੜੀ ਮਸਾਣੀ, ਜੋਗ ਨਾ ਤੀਰਥ ਨਹਾਈਐ। ਉਹ ਤਾਂ ਇਹਨੂੰ ਵੀ ਕੰਡੈਮ ਜਿਹੜਾ ਦੀ ਕਰਦੇ, ਪਰ ਕਿਉਂਕਿ ਸਿੱਖਜ਼ਮ ਦੇ ਵਿੱਚ ਇੱਕ ਪ੍ਰਥਾ ਜਿਹੜੀ ਆਉਂਦੀ ਆ, ਜਿਹਦਾ ਮੈਂ ਹੁਣੇ ਜ਼ਿਕਰ ਕੀਤਾ ਕਿ ਉਸ ਪ੍ਰਥਾ ਦੇ ਵਾਸਤੇ ਵੀ ਕੁਛ ਸਿਸਟਮ ਨੇ ਜਿਹੜੇ ਚੱਲ ਰਹੇ ਨੇ ਕਿ ਪਹਿਲਾਂ ਤੁਸੀਂ ਉੱਥੇ ਬੇਨਤੀ ਕਰਦੇ ਹੋ, ਫਿਰ ਜਥੇਦਾਰ ਜਿਹੜਾ ਜੀ ਉਹ ਤੁਹਾਨੂੰ ਤਲਬ ਕਰਦਾ, ਫਿਰ ਉੱਥੇ ਗੱਲ ਜਿਹੜੀ ਸੁਣੀ ਜਾਂਦੀ ਹੈ, ਫਿਰ ਤਨਖਾਹ ਜਿਹੜੀ ਉਹ ਸੁਣਾਈ ਜਾਂਦੀ ਹੈ। ਉਹ ਇੱਕ ਪ੍ਰਥਾ 6ਵੇਂ ਪਾਤਸ਼ਾਹ ਨੇ ਅਕਾਲ ਬੁੰਗੇ ਦੇ ਰੂਪ ਦੇ ਵਿੱਚ ਜਿਹੜੀ ਜੀ ਉਹ ਸਟਾਰਟ ਕੀਤੀ ਸੀਗੀ ਸ਼ੁਰੂਆਤੀ ਜਿਹੜਾ ਜੀ ਦੌਰ ਦੇ ਵਿੱਚ। ਜੇ ਆਪਾਂ ਭਾਈ ਕਾਹਨ ਸਿੰਘ ਨਾਭਾ ਹੋਰਾਂ ਦੇ ਅਨੁਸਾਰ ਜਿਹੜਾ ਜੀ ਉਹ ਜਾਈਏ ਤਾਂ ਇਸ ਕਰਕੇ ਉਹ ਇੱਕ ਪ੍ਰਥਾ ਆ ਜੀ। ਉਹਦੇ ਕਰਕੇ ਜਿਹੜਾ ਇਹਨਾਂ ਨੇ ਦੇਖਿਆ ਕਿ ਉੱਥੇ ਜਾ ਕੇ ਜਿਹੜਾ ਇਹ ਹੋ ਸਕਣਾ ਆ, ਪਰ ਉਹ ਜਿਹੜਾ ਇੱਕ ਸਿਸਟਮ ਹੈ ਉਹਨੂੰ ਸਿਸਟਮ ਨੂੰ ਫਿਰ ਇਹ ਜਿਹੜਾ ਜੀ ਉਹ ਉਲੰਘ ਗਏ। ਕੀਤੀ ਤਾਂ ਕੋਸ਼ਿਸ਼ ਜਿਹੜੀ ਇਹ ਸੀਗੀ, ਪਰ ਇੱਕ ਉਹ ਕਹਾਵਤ ਆ, ਨਾ ਬਾਂਹ ਮਾਰਦਾ ਨਾ ਲੱਤ ਮਾਰਦਾ, ਜਦੋਂ ਰੱਬ ਮਾਰਦਾ ਮੱਤ ਮਾਰਦਾ। ਤੋ ਇਹ ਜੋ ਕੁਛ ਵੀ ਜਿਹੜਾ ਕਰ ਰਹੇ ਆ ਇਹ ਇਹਨਾਂ ਦੇ ਉਲਟ ਜਿਹੜਾ ਜੀ ਉਹ ਪੈ ਰਿਹਾ। ਜੇ ਤੁਸੀਂ ਟ੍ਰੋਲਿੰਗ ਦੇਖੀ ਹੋਵੇ, ਜਿੰਨੀ ਟ੍ਰੋਲਿੰਗ ਇਹਨਾਂ ਦੀ ਇਹਦੇ ਉੱਤੇ ਜਿਹੜਾ ਦੀ ਹੋਈ ਆ, ਲੋਕ ਅਕਸਰ ਅਜਿਹੀ ਜਗ੍ਹਾ ਦੇ ਉੱਤੇ ਕਿਸੇ ਵੀ ਸੇਵਾ ਕਰਨ ਵਾਲੇ ਵਿਅਕਤੀ ਦੇ ਉੱਤੇ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ ਕਈ ਵਾਰੀ ਜਿਹੜਾ ਦੀ ਉਹ ਸੋਚਦੇ ਹੁੰਦੇ ਆ ਕਿ ਐਵੇਂ ਧਾਰਮਿਕ ਭਾਵਨਾਵਾਂ ਵਾਲੀ ਜਿਹੜੀ ਕੋਈ ਗੱਲ ਨਾ ਹੋਵੇ, ਪਰ ਇੱਥੇ ਜਿਹੜਾ ਜੀ ਉਹ ਨਹੀਂ ਹੋਇਆ। ਇੱਥੇ ਲੋਕਾਂ ਨੇ ਰਜਵੀਂ ਟ੍ਰੋਲਿੰਗ ਜਿਹੜੀ ਹੈ ਜੀ ਉਹ ਕੀਤੀ। ਜੇ ਸਭ ਤੋਂ ਵੱਧ ਜਿਹੜੀ ਫੋਟੋ ਸੀਗੀ ਵਾਇਰਲ ਹੋਈ, ਉਹ ਇੱਕ ਜਿਹੜਾ ਸਪੋਰਟਸ ਸ਼ੂ ਸੀਗਾ ਉਹਨੂੰ ਪਾਲਿਸ਼ ਕਰਦਿਆਂ ਦੀ ਹੋ ਗਈ, ਜਾਂ ਇੱਕ ਕੈਂਚੀ ਚੱਪਲ ਜਿਹੜੀ ਸੀ ਉਹਨੂੰ ਪਾਲਿਸ਼ ਕਰਦਿਆਂ ਦੀ, ਜਿਹੜੇ ਇਹਨਾਂ ਦਾ ਬੁਲਾਰਾ ਸੀ ਉਹਦੀ ਜਿਹੜੀ ਦੀ ਹੋ ਗਈ ਟ੍ਰੋਲਿੰਗ ਜਿਹੜੀ ਉਹ ਹੋਈ। ਉਹਦੇ ਟ੍ਰੋਲਿੰਗ ਤੋਂ ਡਰਦਿਆਂ ਹੀ ਤੁਸੀਂ ਇਹ ਕਹਿ ਲਓ ਕਿ ਇਹਨਾਂ ਨੇ ਕੁਛ ਵੀ ਜਿਹੜਾ ਜੀ ਉਹ ਬੋਲਿਆ ਨਹੀਂ। ਗਏ ਤਾਂ ਇਸ ਕਰਕੇ ਸੀਗੇ ਕਿ ਉਹ ਜਿਹੜੀ ਪ੍ਰਥਾ ਆ ਉਹਨੂੰ ਕਾਇਮ ਰੱਖੀਏ, ਪਰ ਗਲਤੀ ਉੱਥੇ ਵੀ ਇੱਕ ਹੋਰ ਜਿਹੜੀ ਕਰ ਗਏ ਜੀ, ਗਲਤੀ ਇਹ ਕਰ ਗਏ। ਹੁਣ ਜਥੇਦਾਰ ਤਾਂ ਇਹਨਾਂ ਦਾ ਆਪਣਾ ਜੀ, ਜੋ ਮਰਜ਼ੀ ਉਹਦੇ ਕੋਲ ਕਹਾ ਲੈਂਦੇ, ਜੋ ਮਰਜ਼ੀ ਜਿਹੜਾ ਜੀ ਉਹ ਕਰਾ ਲੈਂਦੇ, ਪਰ ਉੱਥੋਂ ਡਰਦੇ ਇਸ ਗੱਲੋਂ ਆ ਕਿ ਜੇ ਅਸੀਂ ਇੱਦਾਂ ਕਹਾ ਕੇ ਗਏ ਤੇ ਫਿਰ ਲੋਕਾਂ ਨੂੰ ਇਹ ਜਿਹੜਾ ਜੀ ਲੱਗੂਗਾ ਵੀ ਇਹਨਾਂ ਨੇ ਗਲਤੀਆਂ ਕੀਤੀਆਂ ਸੀ। ਦੂਜੀ ਗੱਲ ਸੀ ਉੱਥੇ ਦੱਸਣਾ ਪਊਗਾ ਕਿ ਅਸੀਂ ਗਲਤੀ ਸਾਡੇ ਤੋਂ ਕੀ ਹੋਈ ਆ, ਅਸੀਂ ਭੁੱਲ ਕਿਹਦੀ ਬਖਸ਼ਾਉਣ ਆਏ ਆ। ਜੇ ਗੁਰੂ ਗ੍ਰੰਥ ਸਾਹਿਬ ਵਾਲੀ ਗੱਲ ਜਿਹੜੀ ਆ ਜੇ ਉਹ ਸਾਹਮਣੇ ਲਿਆਉਂਦੇ ਆ ਤੇ ਫਿਰ ਜਿਹੜਾ ਜੀ ਇਹ ਤਾਂ ਸਿੱਧਮ ਸਿੱਧਾ ਹੋ ਜਾਊਗਾ ਵੀ ਤੁਸੀਂ ਦੋ ਜਿਹੜੇ ਕਮਿਸ਼ਨ ਦੀ ਰਿਪੋਰਟ ਆਈ ਉਹਨੂੰ ਮੰਨਿਆ ਨਹੀਂ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤਾਂ ਬਿਕਰਮ ਮਜੀਠੀਆ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਆ 2-2 ਰੁਪਏ ਕਿਲੋ ਬਾਹਰ ਵੇਚ ਰਹੇ ਸੀ ਵਿਧਾਨ ਸਭਾ ਦੇ ਬਾਹਰ, ਹੁਣ ਉਹਨੂੰ ਮੰਨਣਾ ਸ਼ੁਰੂ ਕਰ ਦਿੱਤਾ ਜੀ। ਫਿਰ ਉੱਥੋਂ ਫਸਦੇ ਸੀਗੇ। ਇਸ ਕਰਕੇ ਚੁਫੇਰਿਓ ਜਿਹੜਾ ਨਾ ਜੀ ਉਹ ਕੁੜਕੀ ਦੇ ਵਿੱਚ ਅੜੇ ਹੋਏ ਆ, ਬਾਹਰ ਨਿਕਲਣ ਦਾ ਰਾਹ ਲੱਭਣ ਦੇ ਯਤਨਾਂ ਦੇ ਵਿੱਚ ਹੈ। ਪਰ ਉਹ ਯਤਨ ਜਿਹੜੇ ਜੀ ਉਹ ਇਸ ਵੇਲੇ ਤਾਂ ਅਸਫਲ ਹੁੰਦੇ ਜਿਹੜਾ ਜੀ ਉਹ ਨਜ਼ਰ ਆ ਰਹੇ ਆ, ਕਿਉਂਕਿ ਗਲਤੀ ਨਹੀਂ ਆ, ਇਹ ਗੁਨਾਹ ਨੇ। ਗਲਤੀ ਤੇ ਗੁਨਾਹ ਲਫ਼ਜ਼ ਤਿੰਨੇ ਜਿਹੜੇ ਇੱਕੋ ਹੀ ਨੇ, ਪਰ ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਿਹੜੀ ਮੁਆਫੀ ਹੁੰਦੀ ਆ ਉਹ ਗਲਤੀ ਦੀ ਹੁੰਦੀ ਆ, ਗੁਨਾਹਾਂ ਦੀ ਸਜ਼ਾ ਹੁੰਦੀ ਆ। ਪ੍ਰਵਿੰਦਰ ਢਿੱਲੋਂ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਹੈਗਾ ਲਾਂਘੇ ਬਾਰੇ, ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ। ਇਹ ਜਿੱਦਾਂ ਆਪਾਂ ਨੂੰ ਪਤਾ ਵੀ ਯੋਗਦਾਨ ਬਹੁਤ ਵੱਡਾ ਇਹਦਾ ਇਮਰਾਨ ਖਾਨ ਸਾਹਿਬ ਦਾ ਤਾਂ ਆਪਣੇ ਸਿੱਧੂ ਸਾਹਿਬ ਦਾ, ਤੇ ਪਰ ਜੋ ਕੱਲ ਨੂੰ ਮੰਨ ਲਓ ਹਿਸਟਰੀ ਲਿਖੀ ਜਾਵੇ, ਇਤਿਹਾਸ ਲਿਖਿਆ ਜਾਊਗਾ, ਤੇ ਇਹਨਾਂ ਦੋਹਾਂ ਨੂੰ ਜਿੱਦਾਂ ਅੱਜ ਇਗਨੋਰ ਕਰ ਰਿਹਾ, ਤੇ ਜੇ ਮੰਨ ਲਓ ਉਦੋਂ ਵੀ ਇਗਨੋਰ ਕੀਤਾ ਲਿਖਣ ਵਾਲਿਆਂ ਨੇ, ਤੇ ਆਪਾਂ ਨੂੰ ਤਾਂ ਪਤਾ ਵੀ ਕੀ ਹੋਇਆ ਕੀ ਨਹੀਂ। ਜਿਹੜੀ ਸਾਡੇ ਆਪਣੀ ਅਗਲੀ ਜਨਰੇਸ਼ਨ ਆ ਉਹਨਾਂ ਤੇ ਇਹੋ ਹੀ ਰੱਖਣਾ ਨਾ ਵੀ ਨਹੀਂ ਜੀ ਆਪਣੇ ਲਾਂਘਾ ਜਿਹੜਾ ਮੋਦੀ ਨੇ ਜਾਂ ਇਹਨਾਂ ਨੇ ਖੋਲਿਆ ਜਾਂ ਅਮਰਿੰਦਰ ਸੋਹਣਾ ਨੇ, ਇਹਨਾਂ ਦਾ ਯੋਗਦਾਨ ਜ਼ਿਆਦਾ ਸੀ, ਕਿਉਂਕਿ ਆਪਾਂ ਆਪਣੀਆਂ ਅਰਦਾਸਾਂ ਕੀਤੀਆਂ, ਆਪਾਂ ਸਫਲ ਹੋਈਆਂ। ਪਰ ਇਹਦੇ ਬਾਰੇ ਦੱਸਿਓ ਵੀ ਕੀ ਇਤਿਹਾਸ ਕੋਈ ਸੱਚਾ ਲਿਖੂਗਾ ਕਦੀ? ਥੈਂਕ ਯੂ ਜੀ। ਥੈਂਕ ਯੂ। ਬਿਲਕੁਲ ਲਿਖਿਆ ਜਾਊਗਾ ਜੀ। ਜਿਹੜੇ ਆਪਾਂ ਲੋਕ ਇਹਦੇ ਵਿੱਚ ਵਿਚਰ ਰਹੇ ਹਾਂ, ਆਪਾਂ ਇਤਿਹਾਸ ਹੀ ਆ ਜੀ ਤੁਰਿਆ ਫਿਰਦਾ। ਇਹਦੇ ਵਾਸਤੇ ਡਿਊਟੀ ਤਾਂ ਹਰੇਕ ਬੰਦੇ ਦੀ ਜਿਹੜੀ ਆ ਜੀ ਉਹ ਬਣਦੀ ਆ। ਇਹ ਯੁੱਗ ਜਿਹੜਾ ਜੀ ਇਹ ਉਹ ਯੁੱਗ ਨਹੀਂ ਹੈਗਾ
ਜਿਹੜਾ ਪੁਰਾਣਾ ਸੀਗਾ ਜੀ। ਇਸੇ ਕਰਕੇ ਪਹਿਲਾਂ ਹੁੰਦਾ ਕੀ ਸੀਗਾ, ਪ੍ਰਕਾਸ਼ ਸਿੰਘ ਬਾਦਲ ਹੋਰੀ ਉਦੋਂ ਦੇ ਸਿਆਸਤ ਦੇ ਵਿੱਚ ਨੇ, ਮੈਂ ਇੱਕ ਸਿੰਬਲ ਦੇ ਰੂਪ ਦੇ ਵਿੱਚ ਹੀ ਕਹਿ ਰਿਹਾ ਕਿ ਜਦੋਂ ਜੇ ਉਹ ਬਾਘੇ ਪੁਰਾਣੇ ਕੁਝ ਬੋਲ ਜਾਂਦੇ ਸੀ, ਮੋਗੇ ਵਾਲਿਆਂ ਨੂੰ ਨਹੀਂ ਸੀ ਪਤਾ ਹੁੰਦਾ, ਤੇ ਜੋ ਮੋਗੇ ਬੋਲ ਜਾਂਦੇ ਸੀ ਗਾਹ ਕੋਟਕਪੂਰੇ ਵਾਲਿਆਂ ਨੂੰ ਨਹੀਂ ਸੀ ਪਤਾ ਲੱਗਦਾ ਉੱਥੇ ਕੀ ਬੋਲ ਆਏ। ਅੱਜ ਤਾਂ ਹਾਲਾਤ ਇਹ ਆ ਕਿ ਤੁਸੀਂ ਮੋਗੇ ਦੇ ਵਿੱਚ ਬੋਲੋ ਤੇ ਕੈਲੀਫੋਰਨੀਆ 'ਚ ਪਤਾ ਲੱਗ ਜਾਂਦਾ 2 ਮਿੰਟ ਦੇ ਵਿੱਚ। ਜੋ ਕੁਛ ਕੈਲੀਫੋਰਨੀਆ 'ਚ ਜਿਹੜਾ ਜੀ ਉਹ ਹੋ ਰਿਹਾ, ਉਹ ਇੱਥੇ ਲੁਧਿਆਣੇ ਬੈਠਾ ਕੋਈ ਵੀ ਵਿਅਕਤੀ ਜਿਹੜਾ ਜੀ ਉਹਨੂੰ ਪਤਾ ਲਾ ਲੈਂਦਾ ਕਿ ਇੱਥੇ ਆਹ ਕੁਛ ਜਿਹੜਾ ਜੀ ਉਹ ਹੋ ਰਿਹਾ। ਤੋ ਇਸ ਕਰਕੇ ਅੱਜ ਉਹ ਯੁੱਗ ਹੈ, ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਜਿਹੜਾ ਜੀ ਉਹ ਪਤਾ ਲੱਗੂਗਾ। ਜੋ ਕੁਛ ਗੂਗਲ ਦੇ ਉੱਤੇ ਜਾ ਰਿਹਾ ਜੀ, ਨਾਲ ਦੀ ਨਾਲ ਸਾਰਾ ਕੁਛ ਜਾ ਰਿਹਾ। ਸਾਡੇ ਜਿਹੜੇ ਬੱਚੇ ਜਦੋਂ ਆਉਣਗੇ ਉਹਨਾਂ ਨੇ ਇਹਨਾਂ ਕਿਤਾਬਾਂ ਦੇ ਉੱਤੇ ਯਕੀਨ ਨਹੀਂ ਕਰਨਾ ਜਿਹੜੀਆਂ ਕਿਤਾਬਾਂ ਇਹਨਾਂ ਸੋ ਕਾਲਡ ਜਿਹੜੇ ਲੇਖਕ ਨੇ ਇਹਨਾਂ ਨੇ ਜਿਹੜੀਆਂ ਜੀ ਉਹ ਲਿਖਣੀਆਂ ਨੇ, ਬਲਕਿ ਉਹ ਯਕੀਨ ਕਰਨਗੇ ਜਿਹੜੀ ਇਨਫੋਰਮੇਸ਼ਨ ਜਿਹੜੀ ਵੱਖੋ ਵੱਖਰੇ ਥਾਵਾਂ ਦੇ ਉੱਤੋਂ ਉਹ ਗੈਦਰ ਕਰਨਗੇ। ਤੇ ਚੰਗੇ ਭਾਗਾਂ ਨੂੰ ਇਸ ਵੇਲੇ ਇਹ ਇਨਫੋਰਮੇਸ਼ਨ ਦਾ ਯੁੱਗ ਹੈ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੁਛ ਵੀ ਪਰੋਸਿਆ ਜਾ ਸਕਦਾ, ਕੋਈ ਵੀ ਝੂਠ ਜਿਹੜਾ ਜੀ ਉਹ ਪਰੋਸਿਆ ਜਾ ਸਕਦਾ। ਜੇ ਮੈਂ ਇੱਥੇ ਕੋਈ ਗੱਲ ਬੋਲ ਵੀ ਜਾਵਾਂ ਕਿ ਆਹ ਚੀਜ਼ ਜਿਹੜੀ ਜੀ ਉਹ ਸਹੀ ਆ, ਉਹਨੂੰ ਗਲਤ ਠਹਿਰਾਉਣ ਦੇ ਤੁਹਾਡੇ ਕੋਲੇ ਸੋਰਸ ਹੋਰ ਬੜੇ ਪਏ ਆ। ਤੁਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਕਹੋਗੇ ਕਿ ਉਸ ਟਾਈਮ ਦੇ ਉੱਤੇ ਤੂੰ ਆਹ ਗੱਲ ਜਿਹੜੀ ਕਹੀ ਸੀ, ਅਸਲੀਅਤ ਤਾਂ ਆਹ ਹੈ। ਇਸ ਕਰਕੇ ਲੋਕਾਂ ਨੂੰ ਕਮਲੇ ਜਿਹੜਾ ਜੀ ਉਹ ਨਹੀਂ ਬਣਾਇਆ ਜਾ ਸਕਦਾ। ਮੌਜੂਦਾ ਯੁੱਗ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਬਣਾਇਆ ਜਾ ਸਕਦਾ। ਇਹ ਯੁੱਗ ਜਿਹੜਾ ਸਮਾਂ ਹੈ ਇਹ ਇਨਫੋਰਮੇਸ਼ਨ ਦਾ ਸਮਾਂ ਹੈ ਜੀ। ਅਗਲੇ ਕਾਲਰ ਨੇ ਸਾਡੇ ਨਾਲ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ, ਤੇ ਬਾਈ ਜੀ ਉਹਨਾਂ ਨੂੰ ਸਤਿ ਸ਼੍ਰੀ ਅਕਾਲ, ਸਾਰੇ ਸੁਣਨ ਵਾਲਿਆਂ ਨੂੰ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਥੋੜੇ ਜਿਹੇ ਸ਼ਬਦਾਂ 'ਚ ਨਿਵੇਦਨਾ, ਗੱਲ ਤਾਂ ਸਾਰੀਆਂ ਵੈਸੇ ਤੁਸੀਂ ਸਾਰੀ ਕਰਤੀਆਂ, ਤੇ ਇਹ ਨਵੀਂ ਪਿਰਤ ਪਾਈ ਹੈ ਇਹਨਾਂ ਨੇ, ਚੋਰਾਂ ਨੇ, ਠੱਗਾਂ ਨੇ, ਤੇ ਜਿਹੜੇ ਕਾਤਲ ਬੰਦੇ ਇਹਨਾਂ ਨੇ ਆਪੇ ਸਜ਼ਾ ਆਪਦੀ ਤੈਅ ਕਰਕੇ, ਤੇ ਘੱਟੋ ਘੱਟ ਇਹ ਤਾਂ ਸਕੀਮ ਇਹਨਾਂ ਦੀ ਬਹੁਤ ਚਿਰ ਪਹਿਲਾਂ ਹੀ ਬਣ ਗਈ ਸੀ ਬਾਈ ਜੀ। ਆਪਾਂ ਲਾਸਟ ਟਾਈਮ ਤੇ ਵੀ ਗੱਲ ਕੀਤੀ ਵੀ ਇਹਨਾਂ ਨੇ ਬੈਕਡੋਰ ਦੇ ਰਾਹੀਂ ਐਂਟਰ ਹੋਣਾ, ਤੇ ਉਹ ਐਂਟਰ ਕਰ ਆਲਮੋਸਟ ਤਿਆਰੀ ਹੈ ਇਹਨਾਂ ਦੀ। ਤੇ ਬਈ ਇਹਨਾਂ ਨੇ ਨਵਾਂ ਜਥੇਦਾਰ ਕਰਕੇ ਜਿਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂਗਾ, ਕੋਈ ਕੁਛ ਨਹੀਂਗਾ, ਤੇ ਉਹਨੂੰ ਅਸੀਂ ਬਣਾ ਕੇ ਮੁੜ ਕੇ ਉਹਨੂੰ ਜਿਵੇਂ ਆਖਾਂਗੇ ਉਵੇਂ ਕਹਿ ਜੂਗਾ, ਉਹ ਜਿੱਥੇ ਬਿਠਾਵਾਂਗੇ ਉੱਥੇ ਬਹਿ ਜੂਗਾ, ਉਵੇਂ ਬਿਠਾ ਕੇ। ਤੇ ਹੁਣ ਮੈਂ ਸੰਗਤ ਅੱਗੇ ਇਹੀ ਅਪੀਲ ਕਰਦਾ, ਸੁਣਨ ਵਾਲਿਆਂ ਦੇ, ਹੋਰ ਜਿਹੜੇ ਵੀ ਪੜਦੇ ਪਿੱਛੇ ਸੁਣਦੇ ਤੇ ਚਾਹੇ ਉਹ ਸਿੱਧਾ ਹੀ ਸੁਣਦੇ ਆ, ਵੀ ਇਹਨਾਂ ਨੂੰ ਮਤਲਬ ਸਸਤੇ 'ਚ ਨਾ ਛੱਡ ਦਿਓ। ਇਹਨਾਂ ਨੂੰ ਆਪਾਂ ਜਿਵੇਂ ਕਹਿ ਦਿੰਦੇ ਕੋਈ ਨਿਆਣਾ ਗਲਤੀ ਕਰਦਾ ਹੁੰਦਾ, ਆਪਾਂ ਕਮਰੇ 'ਚ ਬੰਦ ਕਰ ਦਿੰਦੇ ਸੀ, ਤੂੰ ਲੰਬੀ 'ਚ ਬੰਦ ਹੋ ਜਾ ਮਿੱਤਰਾ ਬਾਦਲ ਕੇ ਪਰਿਵਾਰ ਨੂੰ। ਤੇ ਇੱਕੋ ਹੀ ਗੱਲ ਹੈ, ਹੋਰ ਤੇਰੀ ਸਿਆਸਤ ਆਪੇ ਖਤਮ ਹੋ ਜੂਗੀ, ਆਪੇ ਮਰ ਜਾਣਗੇ, ਢਾਈ ਡੂਬ ਹੋ ਜਾਣਗੇ ਬੰਦਿਆਂ ਨੂੰ। ਤੇ ਇਹ ਇਹਨਾਂ ਦੀ ਇਹ ਵੀ ਇਹਨੇ ਸਿਆਸਤ ਜੋੜੇ ਪਾਲਸ਼ ਕਰਕੇ ਐਂ ਤਾਂ ਹੁਣ ਆਪਦੀ ਫਿਰ ਤੇ ਆਪ ਹੀ ਪਾ ਕੇ ਇਹ ਪਹਿਲਾ ਇਤਿਹਾਸ ਬੰਦਾ ਬਣ ਗਿਆ ਵੀ ਜਿਹੜਾ ਕਿ ਬੰਦਾ ਚੋਰ ਠੱਗ ਆਪ ਬਣ ਕੇ ਕਾਤਲ ਹੋ ਕੇ ਤੇ ਆਪ ਹੀ ਬੰਦਾ ਉਹਦੀ ਸਜ਼ਾ ਆਪ ਹੀ ਮਿੱਥੀ ਜਾਂਦਾ, ਆਪ ਪਾਲਸ਼ ਕਰੀ ਜਾਂਦਾ ਬੂਟ। ਇਹ ਕੋਈ ਗਲਤ ਗੱਲ ਹੈ ਤੇ ਇਹ ਨਹੀਂ ਹੋਣੀ ਚਾਹੀਦੀ। ਇਸ ਸੰਗਤ ਅੱਗੇ ਇਹੀ ਅਪੀਲ ਕਰਦਾ ਵੀ ਇਹਨੂੰ ਸਸਤੇ 'ਚ ਨਾ ਛੱਡ ਦਿਆ ਜੇ, ਇਹਨੂੰ ਕਹਿੰਦੇ ਵੀ ਤੂੰ ਸਾਡੇ ਨਜ਼ਰਾਂ 'ਚ ਸਿਰਫ ਜਾ ਕੇ ਬੰਦ ਹੋ ਜਾ, ਲੰਮੀ 'ਚ ਬੰਦ ਹੋ ਜਾ, ਅਸੀਂ ਤੈਨੂੰ ਕੁਛ ਨਹੀਂ ਕਹਿੰਦੇ ਕਿ ਤੂੰ ਜਾ ਕੇ ਉੱਥੇ ਨਿਕਲਣੀ ਨਹੀਂ। ਬਸ ਇਹ ਨਿਕਲਿਆ ਤੇ ਕਾਫਰ ਨੂੰ ਜਿਵੇਂ ਡਲੇ ਮਾਰਦੇ ਲੋਕੀ ਡਲੇ ਡੋਲੇ ਮਾਰਨੇ ਇਹਨਾਂ ਦੇ। ਧੰਨਵਾਦ। ਥੈਂਕ ਯੂ। ਤੁਹਾਡੀ ਅਪੀਲ ਚਲੇਗੀ ਜੀ ਲੋਕਾਂ ਤੱਕ? ਹਾਂਜੀ ਹਾਂਜੀ ਬਿਲਕੁਲ ਪਹੁੰਚ ਗਏ ਜੀ, ਉੱਥੇ ਤੱਕ ਹੀ ਪਹੁੰਚ ਗਏ ਜਿੱਥੇ ਪਹੁੰਚਾਉਣੀ ਸੀਗੀ। ਅੱਗੇ ਸਾਡੇ ਨਾਲ ਜਸਵਿੰਦਰ ਸਿੰਘ ਜੀ ਜੁੜੇ ਹੋਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਜਿੱਦਾਂ ਸਿਮਰਨਜੀਤ ਮਾਨ ਕਰ ਰਿਹਾ, ਪਹਿਲਾਂ ਸਰਬੱਤ ਖਾਲਸਾ ਹੋਇਆ ਤਾਂ ਉਹ ਤੇ ਕਬਜ਼ ਹੋ ਗਿਆ ਧੱਕੇ ਨਾਲ, ਜਿੱਦਾਂ ਹੁਣ ਬਰਗਾੜੀ ਮੋਰਚਾ ਸੀ ਇਹਦੇ ਵਿੱਚ ਪੰਥਕ ਰੋਲ ਦੇ ਕੇ ਆਪ ਕਬਜ਼ ਹੋ ਗਿਆ। ਬਾਕੀ ਦੂਜਾ ਹੁਆਰੇ ਦਾ ਨਾਂ ਵਰਤ ਰਿਹਾ ਹੈ। ਜੇ ਹੁਆਰੇ ਦਾ ਬੰਦਾ ਕੋਈ ਉੱਥੇ ਬੋਲਣ ਵੀ ਜਾਂਦਾ ਸੀ, ਜੇ ਉਹਦੇ ਪਿੰਡ ਤੋਂ ਵੀ ਗਿਆ ਤਾਂ ਵੀ ਉਹਨੂੰ ਇਹ ਕਹਿ ਰਹੇ ਸੀ ਵੀ ਪਹਿਲਾਂ ਦੱਸ ਸਾਨੂੰ ਕਿ ਇਹ ਸੱਚ ਹੈ ਸਭ ਕੁਛ। ਥੈਂਕ ਯੂ ਜੀ। ਦੇਖੋ ਹਾਂ, ਜਿੱਥੋਂ ਤੱਕ ਚੱਬੇ ਦੇ ਵਿੱਚ ਸੱਦਿਆ ਸਰਬੱਤ ਖਾਲਸਾ, ਉੱਥੇ ਇੰਨੇ ਜਿਹੜਾ ਜੀ ਇਕੱਠੇ ਹੋਏ ਲੋਕ ਤੇ ਮੁੜ ਕੇ ਉੱਥੇ ਕੋਈ ਪ੍ਰੋਗਰਾਮ ਨਾ ਦੇਣਾ, ਇਹ ਮੇਰਾ ਖਿਆਲ ਇੱਕ ਬਹੁਤ ਲੰਮੇ ਸਮੇਂ ਤੱਕ ਜਿਹੜਾ ਜੀ ਉਹ ਯਾਦ ਰੱਖਿਆ ਜਾਊਗਾ। ਜੇ ਅੱਜ ਤੋਂ ਤੁਸੀਂ ਥੋੜਾ ਜਿਹਾ ਸਮਾਂ ਪਿੱਛੇ ਚੱਲ ਜਾਓ, ਅਜੇ ਉਦੋਂ 7 ਅਕਤੂਬਰ ਵਾਲਾ ਇਕੱਠ ਨਹੀਂ ਸੀ ਹੋਇਆ, 14 ਵਾਲਾ ਉਦੋਂ ਬਾਅਦ 'ਚ ਹੋਇਆ। ਉਦੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ, ਮੈਂ ਕਵਰ ਵੀ ਕੀਤਾ ਸੀਗਾ। ਉਹਦੇ ਵਿੱਚ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੰਗਾਂ ਤਾਂ ਮੰਨੀਆਂ ਗਈਆਂ, ਹੁਣ ਮੋਰਚਾ ਜਿਹੜਾ ਜੀ ਅਸੀਂ ਸਮਾਪਤ ਕਰ ਰਹੇ ਹਾਂ। ਇਹਦੇ ਵਿੱਚ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਆਉਣਾ ਸੀ, ਪਰ ਉਹ ਲਾਸਟ ਮਿੰਟ ਤੇ ਆਏ ਨਹੀਂ ਸੀ। ਇਹ ਗੱਲ ਜਿਹੜੀ ਪਹਿਲਾਂ ਬਾਹਰ ਨਿਕਲ ਗਈ ਪ੍ਰੈਸ ਕਾਨਫਰੰਸ ਦੇ ਵਿੱਚ। ਤੇ
ਮੁੜ ਕੇ ਜਿਹੜਾ ਸੀ ਧਿਆਨ ਸਿੰਘ ਮੰਡ ਹੋਰਾਂ ਨੇ ਇਹ ਗੱਲ ਕਹਿਤੀ ਸੀ ਕਿ ਨਹੀਂ, ਮੋਰਚਾ ਜਿਹੜਾ ਜੀ ਅਜੇ ਸਮਾਪਤ ਨਹੀਂ ਕੀਤਾ ਜਾਊਗਾ, ਭਾਵ ਕਿ ਪਹਿਲਾਂ ਹੀ ਉਹ ਤਾਂ ਤਿਆਰ ਸਨ। ਹੁਣ ਜਿਹੜਾ ਜੀ ਉਹ ਸਫਲ ਹੋ ਗਏ ਇੱਕ ਵਾਰੀ ਫੇਰ ਜਿਹੜਾ ਜੀ ਬਿਨਾਂ ਕੁਛ ਦਿੱਤੇ ਲਏ ਤੋਂ। ਹੁਣ ਉਹਨਾਂ ਦਾ ਪਿੱਛੇ ਮੋਟਿਵ ਕੀ ਹੈ ਜੀ? ਕਿਉਂਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੀ ਜਿਹੜੇ ਚਾਹੁਣ ਵਾਲੇ ਨੇ, ਉਹ ਵਿਦੇਸ਼ ਦੇ ਵਿੱਚ ਵੀ ਜਿਹੜਾ ਜੀ ਉਹ ਰਹਿੰਦੇ ਨੇ, ਉਹ ਉਹਨਾਂ ਦੇ ਖਿਲਾਫ ਕੋਈ ਗੱਲ ਜਿਹੜੀ ਬਰਦਾਸ਼ਤ ਨਹੀਂ ਕਰਦੇ। ਉਹ ਇਹ ਕਹਿੰਦੇ ਆ ਕਿ ਨਹੀਂ, ਉਹ ਬਿਲਕੁਲ ਜਿਹੜਾ ਜੀ ਉਹ ਸਹੀ ਨੇ। ਇਹ ਉਹਨਾਂ ਦੇ ਵਾਸਤੇ ਵੀ ਇੱਕ ਸਮਾਂ ਆ ਜਦੋਂ ਕਿ ਇਹਦੇ ਸੰਬੰਧੀ ਸਥਿਤੀ ਜਿਹੜੀ ਆ ਜੀ ਉਹ ਸਪਸ਼ਟ ਕਰਨ ਕਿ ਕੀ ਇਹਦੇ ਵਿੱਚੋਂ ਜਿਹੜਾ ਜੀ ਉਹ ਕੱਢਣ ਪਾਉਣ ਨੂੰ ਸੀਗਾ, ਜਿਹਦੇ ਕਰਕੇ ਇਹ ਮੋਰਚਾ ਜਿਹੜਾ ਜੀ ਉਹ ਉਠਾ ਦਿੱਤਾ ਗਿਆ। ਕਿਉਂ ਐਡੀ ਕਾਹਲੀ ਜਿਹੜੀ ਆ ਜੀ ਉਹ ਕੀਤੀ ਗਈ? ਇਹ ਇਸੇ ਹੀ ਕੁਛ ਸਾਲਾਂ ਦੇ ਵਿੱਚ ਇਹ ਦੂਸਰੀ ਵਾਰ ਹੈ ਜਿਹੜਾ ਪਹਿਲਾਂ ਸਰਬੱਤ ਖਾਲਸਾ ਤੇ ਹੁਣ ਇਹ ਬਰਗਾੜੀ ਵਾਲਾ ਜਿਹੜਾ ਸੀਗਾ ਜੀ ਮੋਰਚਾ, ਇਹਦੇ ਦੋਵੇਂ ਦੌਰਾਨ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਰੋਲ ਜਿਹੜਾ ਜੀ ਇਹਦੇ ਵਿੱਚ ਮੈਂ ਤਾਂ ਇਹ ਕਹੂੰਗਾ ਜੀ ਕਿ ਨੈਗੇਟਿਵ ਸਿੱਧਮ ਸਿੱਧਾ ਜਿਹੜਾ ਜੀ ਉਹ ਦਿਸਿਆ ਜੀ। ਸਾਡੇ ਅਗਲੇ ਕਾਲਰ ਨੇ ਜਗਦੇਵ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੇਰਾ ਤਾਂ ਇੱਕ ਸਵਾਲ ਛੋਟਾ ਜਿਹਾ ਹੀ ਹੈ ਵੀ ਇਹਨਾਂ ਨੇ ਸਿੱਖ ਧਰਮ ਨੂੰ ਖਿਡੌਣਾ ਬਣਾ ਕੇ ਰੱਖ ਦਿੱਤਾ। ਜਿਸ ਤਰ੍ਹਾਂ ਕਬੀਰ ਜੀ ਨੇ ਕਿਹਾ ਸੀ ਲੋਗਨ ਰਾਮ ਖਿਡੌਣਾ ਜਾਣਾ, ਤੇ ਇਹਨਾਂ ਨੇ ਖਿਮਾ ਜਾਚਨਾ ਵੀ ਆਪਦੀ ਜੇਬ ਚੋਂ ਹੀ ਕੱਢੀ। ਸਿੱਖੀ ਸਿਧਾਂਤਾਂ ਨੂੰ, ਸਿੱਖੀ ਪਰੰਪਰਾਵਾਂ ਨੂੰ ਸਿੱਕੇ ਤੇ ਟੰਗ ਦਿੱਤਾ। ਇਹਨਾਂ ਦਾ ਇਤਿਹਾਸ ਦੇ ਵਿੱਚ ਥਾਂ ਕਿੱਥੇ ਹੋਵੇਗਾ? ਕੱਟਿਓ ਨਾ ਭੈਣ ਜੀ, ਮੈਂ ਇਹੀ ਪੁੱਛਣਾ ਚਾਹੁੰਦਾ, ਇਤਿਹਾਸ ਦੇ ਵਿੱਚ ਥਾਂ ਕਿੱਥੇ ਹੋਵੇਗਾ? ਥੈਂਕ ਯੂ ਜੀ। ਕਿਤੇ ਵੀ ਨਹੀਂ ਹੋਊਗਾ ਜੀ, ਕਿਤੇ ਵੀ ਨਹੀਂ ਹੋਊਗਾ। ਕੁਛ ਲੋਕਾਂ ਨੂੰ ਇਹ ਲੱਗਦਾ ਹੋਵੇ, ਜਿਵੇਂ ਭਾਈ ਸਾਹਿਬ ਪਹਿਲਾਂ ਕੁਝ ਭਾਵਕ ਵੀ ਸਨ ਕਿ ਬੈਕ ਡੋਰ ਥਾਣੀ ਐਂਟਰ ਕਰ ਜਾਣਗੇ ਅਕਾਲੀ ਦਲ ਦੇ ਵਿੱਚ। ਪੋਸੀਬਲ ਨਹੀਂ ਆ, ਕੋਈ ਬੈਕ ਡੋਰ ਜਿਹੜਾ ਜੀ ਉਹ ਰਿਹਾ ਨੀਗਾ। ਦੇਖੋ 1984 ਦੇ ਵਾਸਤੇ ਜਿਹੜਾ ਸਿੱਖ ਕਤਲੇਆਮ ਹੈ, ਜਿਹੜੀ ਕਾਂਗਰਸ ਹੈ ਉਹ ਜੋ ਮਰਜ਼ੀ ਕਰ ਲੇ, ਜਿੰਨੀ ਮਰਜ਼ੀ ਦੁੱਧ ਦੀ ਧੋਤੀ ਜਿਹੜਾ ਜੀ ਹੋ ਕੇ ਆ ਜਾਏ, ਜਿੰਨੀ ਮਰਜ਼ੀ ਜਿਹੜੀ ਜੀ ਉਹ ਗੱਲਾਂ ਕਰ ਲੇ, ਉਹ 1984 ਦਾ ਧੱਬਾ ਕਾਂਗਰਸ ਤੋਂ ਲੱਥ ਨਹੀਂ ਸਕਦਾ ਕਤਲੇਆਮ ਦਾ। 2002 ਦੇ ਵਿੱਚ ਗੁਜਰਾਤ ਦੇ ਵਿੱਚ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗੇ ਕਿਸੇ ਵੀ ਹਾਲਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਹੋਰਾਂ ਤੋਂ ਧੱਬਾ ਲੱਥ ਨਹੀਂ ਸਕਦਾ। ਯਕੀਨ ਕਰਨਾ, ਇਤਿਹਾਸ ਦੇ ਵਿੱਚ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਸ਼ਾਂਤਮਈ ਤਰੀਕੇ ਦੇ ਨਾਲ ਉਹਦਾ ਰੋਸ ਪ੍ਰਗਟ ਕਰ ਰਹੇ ਲੋਕਾਂ ਦੇ ਉੱਤੇ ਸੁੱਟੀਆਂ ਗਈਆਂ ਗੰਦੇ ਪਾਣੀ ਦੀਆਂ ਬੁਛਾੜਾਂ, ਉਹਨਾਂ ਦੇ ਉੱਤੇ ਚਲਾਈ ਗਈ ਗੋਲੀ, ਉਹਨਾਂ ਤੇ ਵਰਾਈਆਂ ਗਈਆਂ ਡਾਂਗਾਂ, ਔਰ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਪਹਿਲਾਂ ਸੌਦੇ ਵਾਲੇ ਸਾਹਿਬ ਦੇ ਨਾਲ ਕੀਤੀ ਗਈ ਜਿਹੜੀ ਸੌਦੇਬਾਜ਼ੀ ਆ, ਉਹ ਇਹ ਚੀਜ਼ਾਂ ਕਦੀ ਵੀ ਜਿਹੜੀਆਂ ਜੀ ਇਹਨਾਂ ਦੇ ਉੱਤੋਂ ਲੱਥ ਨਹੀਂ ਸਕਣਗੀਆਂ। ਬਾਦਲ ਪਰਿਵਾਰ ਦੇ ਉੱਤੋਂ ਜਿਹੜੀਆਂ ਜੀ ਉਹ ਲੱਥ ਨਹੀਂ ਸਕਣਗੀਆਂ। ਬਿਲਕੁਲ ਜਿਹੜੇ ਦੋਹੇ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਮਾਥੇ ਤਿਲਕ ਗਲ ਮਾਲਾ ਬਾਨਾ ਲੋਗਨ ਰਾਮ ਖਿਲੌਣਾ ਜਾਣਾ, ਉਹ ਤਾਂ ਉੱਚੀ ਸੁੱਚੀ ਬਹੁਤ ਵੱਡੀ ਮਹਾਂਪੁਰਖਾਂ ਦੀ ਗੱਲ ਹੈ। ਅੱਜ ਤਾਂ ਇਹਨਾਂ ਨੇ ਜੇ ਕਹਿਣਾ ਹੋਵੇ ਤਾਂ ਇਹਨਾਂ ਨੇ ਲਿਫਾਫਾ ਜਿਹੜਾ ਜੀ ਬਣਾ ਦਿੱਤਾ, ਧਰਮ ਨੂੰ ਲਿਫਾਫੇ ਦੇ ਰੂਪ ਦੇ ਵਿੱਚ ਜਿਹੜਾ ਜੀ ਬਣਾ ਦਿੱਤਾ। ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਨਾਮ ਲਿਫਾਫੇ ਚੋਂ ਨਿਕਲਦਾ, ਅਕਾਲ ਤਖਤ ਦਾ ਜਥੇਦਾਰ ਜਿਹੜਾ ਜੀ ਉਹ ਲਿਫਾਫੇ ਚੋਂ ਨਿਕਲਦਾ। ਇੱਥੋਂ ਤੱਕ ਕਿ ਕੋਠੀ ਦੇ ਵਿੱਚ ਜਥੇਦਾਰ ਤਲਬ ਕੀਤੇ ਜਾਂਦੇ ਆ ਇਹ ਕਹਿਣ ਦੇ ਵਾਸਤੇ ਕਿ ਆਹ ਚਿੱਠੀ ਆ, ਲੈ ਜਾਓ ਤੇ ਜਾ ਕੇ ਉਹਨੂੰ ਮਾਫ ਕਰ ਦਿਓ। ਪਹਿਲਾਂ ਅਕਾਲ ਤਖਤ ਦੇ ਉੱਤੇ ਜਥੇਦਾਰਾਂ ਦੇ ਵਿੱਚ ਜੁਰਤ ਹੁੰਦੀ ਸੀ ਤੇ ਉਹ ਲੀਡਰਾਂ ਨੂੰ ਤਲਬ ਕਰਦੇ ਸੀ। ਹਾਲਾਤ ਇਹ ਬਣਾ ਦਿੱਤੇ ਕਿ ਲੀਡਰ ਜਥੇਦਾਰਾਂ ਨੂੰ ਤਲਬ ਕਰਨ ਲੱਗੇ ਕੋਠੀਆਂ 'ਚ। ਜੀ ਸਾਡੇ ਲਾਸਟ ਕਾਲਰ ਨੇ ਬਰਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ? ਹਾਂਜੀ ਮੇਰੇ ਉਹ ਸੌਰੀ ਦੋ ਕੁ ਸਵਾਲ ਰਹਿ ਗਏ ਸੀਗੇ। ਇੱਕ ਤਾਂ ਮੈਂ ਪੁੱਛਣਾ ਚਾਹੁੰਦਾ ਪੰਨੂ ਜੀ ਦਾ ਇੱਥੋਂ ਅਮਰੀਕਾ ਤੋਂ ਕੈਨੇਡਾ ਤੋਂ ਇੰਡੀਆ ਆਉਣ ਲਈ ਦਿੱਲੀ ਤੋਂ ਇਲਾਵਾ ਪੰਜਾਬ ਨੂੰ ਕੋਈ ਹੋਰ ਆਪਸ਼ਨ ਹੈ ਏਅਰਲਾਈਨ ਦੀ, ਜੇ ਪਤਾ ਹੋਵੇ ਤਾਂ, ਤੇ ਜਾਂ ਫਿਰ ਕੋਈ ਇਹਨਾਂ ਦੀ ਬਾਦਲਾਂ ਦੀ ਬੱਸ ਤੋਂ ਇਲਾਵਾ ਕੋਈ ਹੋਰ ਬੱਸ ਸਰਵਿਸ ਵਧੀਆ ਹੈ? ਤੇ ਜਿੱਦਾਂ ਆਪਣੇ ਪਿੱਛੇ ਜੇ ਹਰਮੇਸ਼ ਬੱਸ ਸਰਵਿਸ ਇੱਦਾਂ ਸ਼ੁਰੂ ਹੋਣ ਦਾ ਬਣੀ ਸੀ ਗੱਲ, ਪਰ ਉਹ ਕਰਿਆ ਵਿੱਚੇ ਫਿਰ ਬੰਦ ਹੋ ਗਈ ਸੀ, ਤੇ ਉਹਦਾ ਕੁਛ ਅਪਡੇਟ ਦੱਸਿਓ। ਤੇ ਦੂਜਾ ਇੱਕ ਸਵਾਲ ਹੋ ਰਿਹਾ ਮੇਰਾ, ਜਿੱਦਾਂ ਅੱਜ ਇਹਨਾਂ ਨੂੰ ਬਾਦਲ ਪਰਿਵਾਰ ਨੂੰ ਜੇ ਪਾਰਟੀ ਵਿੱਚੋਂ ਸਣੇ ਮਜੀਠੀਆ ਆਪਾਂ ਕੱਢ ਦਿੰਦੇ ਆ ਜਾਂ ਹੋਰ ਵੀ 2-4 ਬੰਦੇ ਨਾਲ ਆਪਾਂ ਵਿੱਚੋਂ ਕੱਢ ਦਿੰਦੇ ਆ, ਤਾਂ ਮੈਨੂੰ ਨਹੀਂ ਲੱਗਦਾ ਇਹ ਪਾਰਟੀ ਦੁਬਾਰਾ ਪੈਰਾਂ ਤੇ ਆ ਸਕਦੀ ਆ। ਤਾਂ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ? ਤੇ ਸੁਣ ਲੈਣ ਦਿਓ ਭੈਣ ਜੀ। ਥੈਂਕ ਯੂ। ਦੇਖੋ ਅਕਾਲੀ ਦਲ ਤਾਂ ਉਭਰੂਗਾ ਜੀ, ਸੂਨਰ ਔਰ ਲੇਟਰ ਉਭਰੂਗਾ, ਨਵੀਂ ਲੀਡਰਸ਼ਿਪ ਦੇ ਰੂਪ ਦੇ ਵਿੱਚ ਉਭਰੂਗਾ। ਜਿੱਥੋਂ ਤੱਕ ਜੇ ਆਪਾਂ ਕਹਿ ਲਈਏ ਕਿ ਬ੍ਰਹਮਪੁਰਾ ਸਾਹਿਬ ਦੀ ਅਗਵਾਈ ਦੇ ਵਿੱਚ ਜਾਂ ਜਿਹੜਾ ਇਹ ਉੱਭਰ ਪਊਗਾ, ਇਹਦੇ ਚਾਂਸਿਸ ਬਹੁਤ ਘੱਟ ਹੈ, ਕਿਉਂਕਿ ਉਹ ਵੀ ਇਸ ਮਾਮਲੇ ਦੇ ਵਿੱਚ ਕਟਹਿਰੇ 'ਚ ਹੈ।
ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਕਾਂਗਰਸ ਤੱਕ ਨੇ ਜਿਹੜੀ ਆ ਜੀ ਜਿਹੜਾ ਬਾਈਕਾਟ ਕਰਤਾ ਸੀਗਾ ਖਡੂਰ ਸਾਹਿਬ ਦੀ ਜਿਹੜੀ ਵਿਧਾਨ ਸਭਾ ਦੀ ਸੀਟ ਸੀ, ਜਿੱਥੋਂ ਸਿੱਕੀ ਹੋਰਾਂ ਨੇ ਜਿਹੜਾ ਜੀ ਰਿਜ਼ਾਈਨ ਕੀਤਾ ਸੀ, ਉੱਥੇ ਬ੍ਰਹਮਪੁਰਾ ਸਾਹਿਬ ਦੇ ਮੁੰਡੇ ਨੂੰ ਜਿਹੜਾ ਜੀ ਖੜਾ ਕੀਤਾ ਅਕਾਲੀ ਦਲ ਨੇ। ਸਵਾਲ ਇਹ ਬਹੁਤ ਵੱਡਾ ਉਹਨਾਂ ਦੇ ਸਾਹਮਣੇ ਬਾਰ-ਬਾਰ ਆ ਰਿਹਾ ਜੀ ਕਿ ਉਦੋਂ ਤੁਸੀਂ ਇਹ ਕਿਉਂ ਨਾ ਜਿਹੜਾ ਜੀ ਕਿ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਤੁਸੀਂ ਉਭਾਰਦੇ ਹੋ, ਉਦੋਂ ਆਪਣੇ ਮੁੰਡੇ ਨੂੰ ਬਣਾ ਲਿਆ ਤੁਸੀਂ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਹੁਣ ਉਭਰੂਗਾ ਜ਼ਰੂਰ। ਅਕਾਲੀ ਦਲ ਪੁਰਾਣੀ ਪਾਰਟੀ ਹੈ। ਅਕਾਲੀ ਦਲ ਤੇ ਬਾਦਲ ਅਕਾਲੀ ਦਲ ਦੋ ਡਿਫਰੈਂਟ ਜਿਹੜੀਆਂ ਦੀ ਉਹ ਚੀਜ਼ਾਂ ਨੇ। ਬਾਦਲ ਪਰਿਵਾਰ ਤੋਂ ਬਿਨਾਂ ਉਭਰੂਗਾ, ਜਦੋਂ ਵੀ ਜਿਹੜਾ ਜੀ ਉਭਰਿਆ ਸਮਾਂ ਲੱਗੂਗਾ, ਕਿਉਂਕਿ ਕਿਸੇ ਵੀ ਪਾਰਟੀ ਦਾ ਉਭਾਰ ਜਿਹੜਾ ਜੀ ਉਹ ਓਵਰਨਾਈਟ ਨਹੀਂ ਹੋ ਜਾਇਆ ਕਰਦਾ। ਓਵਰਨਾਈਟ ਉਭਰੀਆਂ ਹੋਈਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਲੰਮੇ ਸਮੇਂ ਤੱਕ ਟਿਕਦੀਆਂ ਨਹੀਂ। 214 ਦੇ ਆਮ ਆਦਮੀ ਪਾਰਟੀ ਦੀਆਂ 4 ਸੀਟਾਂ ਜਿਹੜੀਆਂ ਜੀ ਉਹ ਇਹਦੀ ਇੱਕ ਮਿਸਾਲ ਕਿਹਾ ਜਾ ਸਕਦਾ ਜੀ। ਇਸ ਕਰਕੇ ਸਮਾਂ ਲੱਗੂਗਾ। ਉਭਰੂਗਾ ਤਾਂ ਸਹੀ, ਅਕਾਲੀ ਦਲ ਉਭਰੂਗਾ, ਪਰ ਬਿਨਾਂ ਬਾਦਲ ਪਰਿਵਾਰ ਤੋਂ ਉਭਰੂਗਾ ਜਦੋਂ ਵੀ ਉਭਰਿਆ ਉਹ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਕਿ ਹੋਰ ਆਪਸ਼ਨ ਜਿਹੜੀਆਂ ਦੀ ਕੀ ਨੇ, ਤੇ ਸਰਕਾਰੀ ਬੱਸਾਂ ਚੱਲੀਆਂ ਸੀ, ਸਰਕਾਰੀ ਬੱਸਾਂ ਫੇਰ ਡੱਕ ਲੀਆਂ ਗਈਆਂ ਨੇ। ਇਸ ਕਰਕੇ ਉਹਦਾ ਰਿਸਕ ਨਾ ਹੀ ਲੈਣਾ, ਤੁਸੀਂ ਖੱਜਲ ਹੋਵੋਗੇ ਜੇ ਉਹਦੀ ਟਿਕਟ ਵਗੈਰਾ ਸਰਕਾਰੀ ਬੱਸ ਜਿੰਨੀ ਦੇਰ ਤੱਕ ਇਹਦਾ ਪ੍ਰੋਪਰ ਜਿਹੜੀ ਟੀਮ ਹੈ ਇੱਥੋਂ ਦੀ ਸਰਕਾਰੀ ਵਾਲੀ ਉਹ ਬੈਠੀ ਆ ਦਿੱਲੀ, ਉਹ ਕਹਿ ਰਹੇ ਅਸੀਂ ਜਿਹੜਾ ਜੀ ਕਰ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕਿ ਜਿਹੜੀ ਹੋ ਜੇ, ਪਰ ਦਿੱਲੀ ਸਰਕਾਰ ਦੀ ਸਮਝ ਨਹੀਂ ਆ ਰਹੀ ਕਿ ਸਰਕਾਰੀ ਬੱਸਾਂ ਦੇ ਉੱਤੇ ਤਾਂ ਉਹ ਸ਼ਿਕੰਜਾ ਕੱਸੀ ਜਾਂਦੀ ਹੈ, ਪ੍ਰਾਈਵੇਟ ਬੱਸਾਂ ਕੋਲੇ ਸਟੇਟ ਕੈਰੇਜ ਪਰਮਿਟ ਹੈ ਨਹੀਂ ਗਾ, ਉਹ ਕਿਵੇਂ ਉੱਥੋਂ ਜਿਹੜਾ ਜੀ ਉਹ ਚੁੱਕੀ ਜਾ ਰਹੇ ਆ। ਇਹ ਕਹਾਣੀ ਜਿਹੜੀ ਦੀ ਉਹ ਸਮਝ ਨਹੀਂ ਆ ਰਹੀ। ਇਉਂ ਲੱਗ ਰਿਹਾ ਕਿ ਪ੍ਰਾਈਵੇਟ ਵਾਲਿਆਂ ਨੂੰ ਇਹ ਪ੍ਰਮੋਟ ਕਰਨ ਦੇ ਵਾਸਤੇ ਜਿਹੜੇ ਅਫਸਰ ਵਗੈਰਾ ਨੇ ਉਹ ਕੋਈ ਨਾ ਕੋਈ ਮਠਿਆਈ ਉਹਨਾਂ ਤੱਕ ਵੀ ਜਿਹੜੀ ਉਹ ਪਹੁੰਚਦੀ ਹੈ, ਜਿਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ। ਜੇ ਥੋੜੀ ਜਿਹੀ ਖੇਚਲ ਕਰ ਲਓ, ਮੈਟਰੋ ਏਅਰਪੋਰਟ ਤੱਕ ਆਉਂਦਾ ਜੀ, ਸ਼ਾਨਦਾਰ ਸਵਾਰੀ ਹੈ ਮੈਟਰੋ ਦੀ। ਮੈਟਰੋ ਜਿਹੜਾ ਜੀ ਉਹ ਲੈ ਕੇ ਤੇ ਸ਼ਤਾਬਦੀ ਲੈ ਲਓ, ਸਭ ਤੋਂ ਬੈਸਟ ਰਹੋਗੇ ਜੀ। ਕਿਸੇ ਧੁੰਦ ਦੇ ਵਿੱਚ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਸੇ ਟ੍ਰੈਫਿਕ ਜਾਮ ਦੇ ਵਿੱਚ ਜਿਹੜਾ ਜੀ ਉਹ ਤੁਸੀਂ ਨਹੀਂ ਫਸੋਗੇ। 12 ਤੋਂ 14 ਕੁ ਮਿੰਟ ਜਿਹੜੇ ਆ ਜੀ ਉਹ ਸਾਰੇ ਤੁਹਾਨੂੰ ਰੇਲਵੇ ਸਟੇਸ਼ਨ ਦੇ ਲੱਗਣਗੇ ਏਅਰਪੋਰਟ ਤੋਂ ਮੈਟਰੋ ਦੇ ਵਿੱਚ। ਉੱਥੋਂ ਸ਼ਤਾਬਦੀ ਜਿਹੜਾ ਉਹ ਤੜਕਸਾਰ ਵੀ ਚੱਲਦੀਆਂ ਨੇ। ਜੇ ਥੋੜਾ ਬਹੁਤਾ ਉੱਥੇ ਕਿਤੇ ਰੁਕ ਕੇ ਕਿਸੇ ਜਗ੍ਹਾ ਦੇ ਉੱਤੇ ਕੋਈ ਫਰੈਸ਼ ਹੋ ਕੇ ਆਓ ਤਾਂ ਉਹ ਹੋਰ ਜ਼ਿਆਦਾ ਬਿਹਤਰ ਰਹੂਗਾ। ਫਿਰ ਡਰਾਈਵਰਾਂ ਦੇ ਸੌਣ ਦਾ ਡਰ ਵੀ ਤੁਹਾਨੂੰ ਜਿਹੜਾ ਜੀ ਉਹ ਨਹੀਂ ਰਹੂਗਾ, ਤੇ ਕਿਸੇ ਢਾਬੇ ਦੇ ਉੱਤੇ ਅਣਸੁਰੱਖਿਅਤ ਵੀ ਤੁਸੀਂ ਜਿਹੜਾ ਜੀ ਉਹ ਮਹਿਸੂਸ ਨਹੀਂ ਕਰੋਗੇ, ਜੇ ਮੇਰੀ ਮੰਨੋ, ਜਿੰਨੀ ਦੇਰ ਤੱਕ ਦੂਜੀਆਂ ਬੱਸਾਂ ਜਿਹੜੀਆਂ ਜੀ ਉਹ ਚੱਲ ਨਹੀਂ ਪੈਂਦੀਆਂ। ਜਿੱਥੋਂ ਤੱਕ ਏਅਰਲਾਈਨਾਂ ਦੀ ਗੱਲ ਆ, ਜਿਸ ਸਾਈਡ ਤੋਂ ਤੁਸੀਂ ਆਉਣਾ ਆ ਤੁਹਾਡੇ ਕੋਲੇ ਥੋੜੀ ਆਪਸ਼ਨ ਹੈਗੀ ਆ। ਤੁਸੀਂ ਵਾਇਆ ਸਿੰਗਾਪੁਰ ਤੇ ਵਾਇਆ ਮਲੇਸ਼ੀਆ ਆ ਸਕਦੇ ਹੋ, ਤੁਸੀਂ ਵਾਇਆ ਦੁਬਈ ਵੀ ਆ ਸਕਦੇ ਹੋ। ਜੇ ਉਸ ਸਾਈਡ ਦੇ ਉੱਤੋਂ ਦੀ ਆਉਣਾ ਤੇ ਇਹਨਾਂ ਤਿੰਨਾਂ ਜਗ੍ਹਾ ਤੋਂ ਫਲਾਈਟਾਂ ਜਿਹੜੀਆਂ ਚੰਡੀਗੜ੍ਹ ਤੇ ਅੰਮ੍ਰਿਤਸਰ ਦੇ ਵਾਸਤੇ ਹੈਗੀਆਂ ਨੇ ਜੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।